ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਜਿਹੜੀ ਆਪਾਂ ਨੁਸਖਿਆਂ ਦੀ ਗੱਲ ਕਰਦੇ ਹਾਂ, ਸਰੀਰ ਨੂੰ ਨਿਰੋਗੀ ਰੱਖਣਾ ਆ, ਜੜੀਆਂ ਬੂਟਾਂ ਸਬਜ਼ੀਆਂ ਹੋਰ ਫਲ ਜਿਹੜੇ ਵੀ ਸਾਡੇ ਸਰੀਰ ਨੂੰ ਠੀਕ ਚੀਜ਼ਾਂ ਪੈਂਦੀਆਂ ਆ, ਉਹਨਾਂ ਦੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ। ਅਤੇ ਉਸ ਦੇ ਨਾਲ ਨਾਲ ਤੁਹਾਨੂੰ ਪੁੱਛਦੇ ਹਾਂ, ਜੇ ਕੋਈ ਨਾ ਕੋਈ ਤੁਹਾਡੇ ਕੋਲ ਨੁਸਖਾ ਹੁੰਦਾ ਆ ਤੇ ਉਹ ਜ਼ਰੂਰ ਸ਼ੇਅਰ ਕਰ ਲਿਆ ਕਰੋ। ਨੁਸਖੇ ਦੇ ਨਾਲ ਨਾਲ ਇਹ ਵੀ ਤੁਹਾਨੂੰ ਪੁੱਛਦੇ ਹਾਂ ਕਿ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਫੀਡਬੈਕ ਬਹੁਤ ਸਾਰੇ ਲੋਕ ਆ ਦਿੰਦੇ ਨੇਗੇ, ਉਹ ਆਲੇ ਦੁਆਲੇ ਜ਼ਰੂਰ ਕਹਿ ਦਿੰਦੇ ਮੈਨੂੰ ਆਰਾਮ ਆਇਆ ਸੀਗਾ, ਮੈਂ ਫਲਾਣੇ ਨੂੰ ਦੱਸਿਆ, ਫਲਾਣੇ ਨੂੰ ਤਾਂ ਜ਼ਰੂਰ ਦੱਸਿਆ। ਤੁਸੀਂ ਕਿਤੇ ਵੀ ਜਾਂਦੇ ਆ, ਆਪਣੇ ਰਿਸ਼ਤੇਦਾਰਾਂ ਦੇ ਜਾਂਦੇ ਆ, ਕਿਸੇ ਇਕੱਠ ਦੇ ਵਿੱਚ ਜਾਂਦੇ ਆ, ਅਤੇ ਉਹ ਨੁਸਖੇ ਆ ਜਿਹੜੇ ਜ਼ਰੂਰ ਦੱਸ ਦਿਆ ਕਰੋ। ਫਿਰ ਕਈ ਵਾਰੀ ਬਹੁਤੀ ਲੋੜ ਤੁਹਾਨੂੰ ਦਵਾਈਆਂ ਦੀ ਨੇ, ਸੋ ਅਸੀਂ ਇਹ ਨਹੀਂ ਕਹਿੰਦੇ ਕਿ ਡਾਕਟਰ ਕੋਲ ਨਾ ਜਾਓ, ਡਾਕਟਰ ਕੋਲ ਚੈੱਕ ਜ਼ਰੂਰ ਕਰਾ ਲਓ ਕਿ ਪ੍ਰੋਬਲਮ ਕੀ ਹੈਗੀ ਆ, ਪਰ ਉਸੇ ਦੇ ਨਾਲ ਨਾਲ ਤੁਹਾਨੂੰ ਇਹ ਜ਼ਰੂਰ ਪਤਾ ਕਰਨਾ ਪਊਗਾ ਕਿ ਤੁਹਾਨੂੰ ਬਿਮਾਰੀ ਕੀ, ਉਹ ਤੁਹਾਨੂੰ ਫਿਰ ਡਾਕਟਰ ਦੇ ਜਾ ਕੇ ਹੀ ਚੈੱਕ ਹੋਊਗੀ ਕਿ ਤੁਹਾਨੂੰ ਬਿਮਾਰੀ ਕੀ ਆ। ਸੋ ਇਹ ਤੁਸੀਂ ਡਾਕਟਰ ਦੇ ਜ਼ਰੂਰ ਜਾਓ, ਪਰ ਪਤਾ ਜ਼ਰੂਰ ਕਰ ਲਓ ਕਿ ਤੁਹਾਨੂੰ ਬਿਮਾਰੀ ਕੀ ਹੈ। ਉਸ ਤੋਂ ਬਾਅਦ ਤੁਸੀਂ ਇਲਾਜ ਆਪਣਾ ਪੁੱਛ ਸਕਦੇ ਆ ਕਿ ਇਹਦਾ ਇਲਾਜ ਕੀ ਆ, ਅਤੇ ਤੁਸੀਂ ਕਾਲ ਕਰਕੇ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਹੁੰਦਾ ਹੈ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਉੱਤੇ ਕਾਲ ਕਰਕੇ ਕੋਈ ਵੀ ਚੀਜ਼ ਪੁੱਛਣੀ ਆ, ਦੱਸਣੀ ਆ, ਉਹ ਪੁੱਛ ਦੱਸ ਸਕਦੇ ਆ। ਆਪਣੀ ਬਿਮਾਰੀ ਬਾਰੇ ਜ਼ਰੂਰ ਪੁੱਛ ਸਕਦੇ ਆ। ਹਾਂ, ਜਦੋਂ ਤੁਸੀਂ ਅੱਗੇ ਪਿੱਛੇ ਕਾਲ ਕਰਦੇ ਆ ਤਾਂ ਸਾਡੇ ਕੋਲ ਕੋਈ ਇੱਥੇ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਇਹ ਦੱਸਦਾ, ਜਾਂ ਤੁਸੀਂ ਸ਼ਾਰਟਕਟ ਦੇ ਵਿੱਚ ਪੁੱਛਣਾ ਚਾਹੁੰਦੇ ਆ ਵੀ ਹਾਂ ਕੋਈ ਸਾਨੂੰ ਦੱਸ ਦਊਗਾ। ਹਰ ਇੱਕ ਵੇਲੇ ਦਿਮਾਗ ਦੇ ਵਿੱਚ ਸਾਰੇ ਨੁਸਖੇ ਨਹੀਂ ਹੁੰਦੇ ਕਿ ਤੁਹਾਨੂੰ ਲਿਖਾ ਦਿੱਤੇ ਜਾਣ ਉਸੇ। ਸੋ ਤੁਸੀਂ ਕਾਲ ਕਰਕੇ ਜਦੋਂ ਤੁਹਾਨੂੰ ਅਤੇ ਫਿਰ ਤੁਸੀਂ ਉਸ ਚੀਜ਼ ਨੂੰ ਪੁੱਛ ਸਕਦੇ ਆ। ਹੁਣ ਵੀ ਜਦੋਂ ਤੁਸੀਂ ਕਾਲ ਕਰਦੇ ਆ ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਆ ਉਹ ਕੀਤੀ ਜਾਊਗੀ। ਜਿਉਂ ਤੁਹਾਡੀਆਂ ਕਾਲਸ ਆਉਂਦੀਆਂ ਤੁਹਾਨੂੰ ਹੋਲਡ 'ਤੇ ਪਾ ਦਿੱਤਾ। 408-272-5200 ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਕਿ ਜਿਹੜਾ ਤੁਹਾਨੂੰ ਪੁੱਛ ਲਏ, ਲਿਖ ਕੇ ਦੇ ਦੇਵੇ ਦਵਾਈ ਕਿ ਅਸੀਂ ਤੁਹਾਨੂੰ ਦਵਾਈ ਅਸੀਂ ਦੇ ਸਕਦੇ ਹਾਂ। ਹਾਂ, ਤੁਸੀਂ ਪੁੱਛ ਸਕਦੇ ਹਾਂ, ਪਰ ਜਿਹੜੇ ਸਾਡੇ ਵੀ ਸਰੋਤੇ ਨੂੰ ਕਿਸੇ ਨੂੰ ਪਤਾ ਹੁੰਦਾ ਆ ਅਤੇ ਉਹ ਫਿਰ ਆਣ ਕੇ ਜਿਸ ਨੂੰ ਪਤਾ ਹੁੰਦਾ ਇਲਾਜ ਦਾ, ਉਹ ਇਲਾਜ ਜ਼ਰੂਰ ਦੱਸ ਦਿੰਦਾ ਆ। ਸੋ ਕਾਲ ਕਰਨੀ ਆ 4082725200। ਅਤੇ ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਨਾ ਆ, ਉਹ ਐਤਵਾਰ ਹੁਣ 4 ਵਜੇ ਹੁੰਦਾ ਸ਼ਾਮ, ਪਹਿਲਾਂ ਉਹ ਰਾਤ ਨੂੰ ਹੁੰਦਾ ਸੀ 9 ਵਜੇ, ਲੇਟ ਹੋ ਜਾਂਦਾ ਸੀ, ਅਤੇ ਇਸ ਦਾ ਰਿਪੀਟ ਆ ਜਿਹੜਾ ਉਹ ਐਤਵਾਰ 4 ਵਜੇ ਸ਼ਾਮ ਨੂੰ ਹੁੰਦਾ ਆ। ਉਹ ਤੁਸੀਂ ਉਸ ਵੇਲੇ ਸੁਣ ਸਕਦੇ ਆ ਅਤੇ ਨਾਲ ਦੀ ਨਾਲ ਤੁਸੀਂ ਜਿਹੜੇ ਇਲਾਜ ਆ ਉਹ ਵੀ ਦੱਸ ਸਕਦੇ। ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ ਕਿ ਫੀਡਬੈਕ ਤੁਹਾਨੂੰ ਕਿਹੜੀ ਚੀਜ਼ ਤੁਸੀਂ ਲਈ ਸੀ, ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਆ। ਉਸ ਦੇ ਨਾਲ ਬਹੁਤੇ ਹੋਰ ਸਾਰੇ ਲੋਕਾਂ ਨੂੰ ਵੀ ਫਾਇਦੇ ਹੁੰਦੇ ਆ। ਹੁਣ ਤੁਹਾਡੀ ਕਾਲਸ ਵੀ ਲਵਾਂਗੇ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਸੁਣਦੇ ਹੋ, ਐਪ 'ਤੇ ਸੁਣਦੇ ਹੋ, ਵਾਈਫਾਈ ਰੇਡੀਓ ਸੈੱਟ ਹੈ, ਅਤੇ ਨਾਲ ਦੀ ਨਾਲ ਇਸ ਦੀ ਯੂਟਿਊਬ ਵੀ ਬਣਾ ਦਿੱਤੀ ਜਾਂਦੀ ਹੈ ਜਿਸ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੁਸੀਂ। ਅਤੇ ਚੱਲਦੇ ਆਪਣੇ ਕਾਲਰ ਕੁਲਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਫੁਲਵਾਰੀ ਦਾ ਜੀ ਭੈਣ ਜੀ ਇੱਕ ਦੱਸ ਕੇ ਗਈ ਸੀਗੀ ਪਿਛਲੇ ਵੀਕ, ਤੇ ਰੇਡੀਓ ਤੇ ਹੀ ਸੁਣਿਆ ਤੀ ਮੈਂ। ਫੁਲਵਾਰੀ ਦਾ ਵੀ ਕਿਹੜੀ ਸਟੇਟ 'ਚ ਆ, ਕਿਹੜਾ ਕਿੰਨਾ ਉਹਨਾਂ ਦਾ ਨੰਬਰ ਹੈ? ਉਹ ਦਵਾਈ ਦਿੰਦੇ ਆ? ਹਾਂ, ਕਹਿੰਦੇ ਨੇ ਉਹ ਭੈਣ ਜੀ ਨੇ ਕਿਹਾ ਸੀ ਵੀ ਜੰਮਾ ਹੀ ਖਤਮ ਹੋ ਜਾਂਦੀ ਆ ਉਹਦੇ ਨਾਲ, ਦਵਾਈ ਦਿੰਦੇ ਨੇ ਉਹ ਕੋਈ, ਨਾਲੇ ਲਾਉਣੇ ਵਾਲੀ ਦਿੰਦੇ ਨੇ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਹਾਂ, ਪਲੀਜ਼ ਦੱਸ ਜ਼ਰੂਰ ਦਿਆ ਕਰੋ। ਸਟੇਟ ਟੂ ਸਟੇਟ ਗੱਲਾਂ ਬਾਤਾਂ ਕਰਨੀਆਂ, ਕੌਣ ਦਵਾਈ ਭੇਜੂਗਾ, ਇੱਦਾਂ ਦੀਆਂ ਔਖੀਆਂ ਹੁੰਦੀਆਂ। ਪਰ ਤੁਸੀਂ ਜੇ ਕਿਸੇ ਇਲਾਜ ਦਾ ਪਤਾ ਹੁੰਦਾ ਅਸੀਂ ਫਿਰ ਵੀ ਰਿਕੁਐਸਟ ਤੁਹਾਨੂੰ ਕਰਾਂਗੇ, ਉਹ ਦੱਸ ਜ਼ਰੂਰ ਦਿਆ ਕਰੋ ਪਲੀਜ਼, ਕਿ ਜੇ ਕਿਸੇ ਨੂੰ ਪਤਾ ਆ ਕਿਸੇ ਇਲਾਜ ਦਾ। ਵੈਸੇ ਫੁਲਵਾਰੀ ਦੇ ਇਲਾਜ ਆ ਜਿਹੜੇ ਨਾ ਬਹੁਤ ਜ਼ਿਆਦਾ ਦੱਸੇ ਗਏ ਹੈਗੇ ਆ, ਬਹੁਤ ਬਾਹਰੀ ਦੱਸੇ ਗਏ ਆ। ਮਨਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ, ਮੇਰੀ ਬੇਟੀ ਹੈਗੀ ਆ 17 ਸਾਲ ਦੀ, ਅਤੇ ਉਹਦਾ ਲਾਈਕ ਗਾਲ ਬਲੈਡਰ ਤੋਂ ਕੱਢਿਆ ਹੋਇਆ ਆ, ਅਤੇ ਹੁਣ ਉਹਨੂੰ ਜਿੱਦਾਂ ਹਾਰਟ ਦੀ ਪ੍ਰੋਬਲਮ ਹੈਗੀ ਆ, ਅਤੇ ਜਦੋਂ ਹਾਰਟ ਤੋਂ ਬਲੱਡ ਬਾਹਰ ਆਉਂਦਾ ਆ ਅਤੇ ਰਿੰਗ ਤੋਂ ਜਿੱਦਾਂ ਥੋੜ੍ਹਾ ਜਿਹਾ ਲੀਕ ਕਰਦਾ ਆ। ਉਹਦੇ ਲਈ ਮੈਂ ਪੁੱਛਣਾ ਸੀਗਾ ਜੇ ਕਿਸੇ ਨੂੰ ਕੋਈ ਹੋਮ ਰੈਮਡੀ ਪਤਾ ਹੋਵੇ ਤਾਂ
ਪਲੀਜ਼ ਜ਼ਰੂਰ ਦੱਸਿਓ। ਤੁਸੀਂ ਉਹਦਾ ਬਲੈਡਰ ਕਿਉਂ ਕਢਾ ਦਿੱਤਾ? ਉਹਦੇ ਵਿੱਚ ਲਾਈਕ ਸਟੋਨ ਸੀਗੇ। ਸਟੋਨ ਕਰਕੇ ਕਢਾਤਾ, ਡਾਕਟਰ ਨੇ ਕਿਹਾ ਸੀ ਨਾ? ਹਾਂਜੀ, ਠੀਕ। ਉਹਨੂੰ ਛੋਟੀ ਹੁੰਦੀ ਨੂੰ ਲਾਈਕ ਢਿੱਡ ਦੀ ਪ੍ਰੋਬਲਮ ਸੀਗੀ ਤੇ ਡਾਕਟਰ ਕਹਿੰਦੇ ਸੀ ਗੈਸ ਬਣਦੀ ਆ, ਪਰ ਹੁਣ ਜਿੱਦਾਂ ਸਾਲ ਹੋਇਆ ਤੇ ਪਤਾ ਲੱਗਾ ਕਿ ਉਹਦੇ ਵਿੱਚ ਸਟੋਨ ਹੈਗੇ ਆ, ਫਿਰ ਉਹਦੇ ਕਰਕੇ ਉਹ ਕਢਾਉਣਾ ਪਿਆ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। 17 ਸਾਲਾਂ ਦੀ ਉਹਦਾ ਗੋਲ ਬਲੈਡਰ ਕੱਢ ਦਿੱਤਾ। ਵੈਸੇ ਵੀ ਬੰਦੇ ਦਾ ਗੋਲ ਬਲੈਡਰ ਕੱਢ ਦੋ, ਉਹਨੂੰ ਹੋਰ ਬਹੁਤ ਸਾਰੀਆਂ ਕਮਾਉਂਦੀਆਂ ਖਾਣ ਪੀਣ ਦੀਆਂ। ਤੇ ਹੁਣ ਤੁਸੀਂ ਇੱਕ ਹੋਰ ਨਾ ਬਿਮਾਰੀ ਦੱਸੀ ਆ, ਬੱਚਾ ਹਜੇ ਚੰਗ ਹੈ। ਚਲੋ ਆਪਾਂ ਪੁੱਛੇ ਹੈਗੇ ਆ ਕੁਲਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਪਹਿਲਾਂ ਤਾਂ ਮੈਂ ਫੀਡਬੈਕ ਦੇਣੀ ਆ ਤੁਹਾਨੂੰ ਕਿ ਮੇਰੀ ਪੋਤੀ ਦੇ ਗੁਆਂਢਣੀਆਂ ਸੀਗੀਆਂ ਤਾਂ ਉਹਨਾਂ ਨੇ ਕਿਹਾ ਸੀ ਵੀ ਲਸਣ ਦਾ ਜੂਸ ਲਗਾਇਓ। ਹਾਂਜੀ। ਤਾਂ ਮੈਂ ਲਸਣ ਦਾ ਜੂਸ ਲਗਾਇਆ ਤਾਂ ਮਹਾਰਾਜ ਦੀ ਕਿਰਪਾ ਨਾਲ ਮਹੀਨੇ ਦੇ ਵਿੱਚ ਉਹਦੀਆਂ ਠੀਕ ਹੋ ਗਈਆਂ, ਬਿਲਕੁਲ ਚਲੀਆਂ ਗਈਆਂ ਜੜ੍ਹਾਂ ਤੋਂ। ਠੀਕ ਹੈ ਜੀ। ਤਾਂ ਉਹਦਾ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ। ਤਾਂ ਮੈਂ ਇੰਨਾ ਐਡਵਾਈਸ ਜ਼ਰੂਰ ਕਰਾਂਗੀ ਕਿ ਜਦੋਂ ਲਾਉਂਦੇ ਹਾਂ ਵੀ ਸਾਰੀ ਅੱਖ ਤੇ ਨਾ ਲਾਉਣ, ਕਿਉਂਕਿ ਲਸਣ ਸਟਰੋਂਗ ਹੁੰਦਾ ਕਰਕੇ ਫਿਰ ਅੱਖ ਲਾਲ ਹੋ ਜਾਂਦੀ ਆ। ਲੱਗਦਾ। ਹਾਂਜੀ। ਹਾਂ, ਤਾਂ ਦੂਸਰਾ ਮੈਂ ਤੁਹਾਡੇ ਕੋਲ ਪੁੱਛਣਾ ਸੀ, ਤੁਸੀਂ 2 ਹਫ਼ਤੇ ਪਹਿਲਾਂ ਦੱਸਿਆ ਸੀ ਅਖੀਰ 'ਚ ਕਿ 1 ਕੱਪ ਲਸਣ ਤੇ ਅਦਰਕ ਦਾ ਜੂਸ ਤਾਂ ਐਪਲ ਸਾਈਡਰ ਵਗੈਰਾ 4 ਚੀਜ਼ਾਂ ਸੀਗੀਆਂ, ਮਿਕਸ ਕਰਕੇ ਤੁਸੀਂ ਉਬਾਲਣੀਆਂ। ਹਾਂਜੀ। ਜ਼ਿਆਦਾ ਤੁਹਾਨੂੰ ਮੈਨੂੰ ਯਾਦ, ਮੈਂ ਐਡ 'ਚ ਜ਼ਰੂਰ ਦੱਸ ਜਾਂਦੀ ਹਾਂ। ਹਾਂਜੀ, ਫਿਰ ਦੱਸ ਜਾਈਏ, ਕਿਉਂਕਿ ਇੰਨਾ ਜ਼ਰੂਰ ਦੱਸਿਓ ਵੀ ਉਹ ਵਿੱਚ ਪਾਣੀ ਪਾ ਕੇ ਉਬਾਲਣਾ ਜਾਂ ਉੱਦਾਂ ਹੀ ਉਬਾਲਣਾ ਨਹੀਂ, ਆ। ਪਾਣੀ ਨਹੀਂ ਪਾਉਣਾ ਹੈਗਾ, ਵੈਸੇ ਮੈਂ ਦੱਸ ਜਾਊਂਗੀ ਅੱਜ ਸਵਾਰ ਕੇ। ਕਿਉਂਕਿ ਬਾਕੀ ਦੂਸਰਾ ਲਸਣ ਦਾ ਜੂਸ ਕਿੱਦਾਂ ਕੱਢਣਾ। ਥੈਂਕ ਯੂ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਸਾਡੇ ਗੁਰਮੇਸ਼ ਕੌਰ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇਹ ਦੱਸਣਾ, ਆਪਣੇ ਭੈਣ ਜੀ ਦੱਸ ਰਹੇ ਹੁੰਦੇ ਨਾ ਮੋਢੇ ਦੀ ਸੱਟ ਦਾ। ਹਾਂਜੀ। ਉਹ ਨਾ ਰੀਜਨੋਂ ਤੋਂ ਹੀ ਬੋਲਦੇ ਹੁੰਦੇ ਆ, ਸ਼ਾਮਜੀ ਜਿਹੜੀ ਉਹ। ਤੁਸੀਂ ਇਲਾਜ ਦੱਸੋ ਅੱਜ। ਹਾਂਜੀ, ਮੈਂ ਦੱਸਦੀ ਹਾਂ। ਤੇ ਸਰੋਂ ਦਾ ਲੈ ਕੇ ਅਕਵਾਸੀ ਰੋਟੀ ਬਣਾ ਕੇ ਫਟਕੜੀ ਉੱਤੇ ਉਹਦੇ ਭੁੱਕਣੀ ਆ, ਅਕਵਾਸੀ ਰੋਟੀ ਦੇ ਤੇਲ ਦੇ ਉੱਤੇ ਭੁੱਕ ਕੇ ਫਟਕੜੀ, ਹਲਦੀ ਤੇ ਲੂਣ, ਉਹਨਾਂ ਤੋਂ ਅਕਵਾਸੀ ਰੋਟੀ ਫਿਰ ਕਾਸੇ ਦੇ ਬੰਨ ਲੈਣੀ ਬਾਂਹ ਆਪਣੀ, ਉਹਨੇ ਮੋਢਾ ਜਿੱਥੇ ਵੀ ਸੱਟ ਲੱਗੀ ਹੋਈ ਆ ਤੇ ਫਟਕੜੀ ਨੇ ਸਾਰੀ ਚੁਣ ਲੈਣੀ ਆ ਸੱਟ ਜਿਹੜੀ ਹੁੰਦੀ ਆ। ਠੀਕ ਹੈ ਜੀ, ਇਹੋ ਅਸੀਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਕਸ਼ਮੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਪੁੱਛਣਾ ਸੀਗਾ ਕਿ ਮੈਨੂੰ ਅਰਥਰਾਈਟਿਸ ਆ ਬਹੁਤ ਜ਼ਿਆਦਾ। ਹਾਂਜੀ। ਜਿੱਦਾਂ ਹੱਥ ਬਹੁਤ ਜ਼ਿਆਦਾ ਸੁੱਜੇ ਆ, ਮੋਢੇ ਦੁਖਦੇ, ਬਾਹਾਂ ਤਾਂ ਨੂੰ ਨਹੀਂ ਹੁੰਦੀਆਂ ਤੇ ਗੋਡੇ ਵੀ ਬਹੁਤ ਜ਼ਿਆਦਾ ਸੁੱਜੇ ਆ, ਜਿੱਦਾਂ ਸੋਜ ਪਈ ਆ। ਕਹਿੰਦੇ ਆ ਵੀ ਵਿੱਚ ਪਾਣੀ ਭਰਿਆ ਆ, ਕਿੱਦਾਂ ਠੀਕ ਹੋ ਸਕਦਾ? ਡਾਕਟਰ ਨੇ ਦੱਸਿਆ? ਨਹੀਂ, ਏਦਾਂ ਸੁੱਜੇ ਆ। ਜਦੋਂ ਮੈਂ ਆਪਣੇ ਏਦਾਂ ਫਰੈਂਡਾਂ ਨੂੰ ਦੱਸਦੀ, ਉਹ ਕਹਿੰਦੇ ਪਾਣੀ ਭਰਿਆ ਆ ਤਾਂ ਸੋਜ ਪਈ ਆ। ਨਹੀਂ, ਪਹਿਲਾਂ ਦਿਖਾ ਕੇ ਪੁੱਛ ਲਓ ਵੀ ਤੁਹਾਨੂੰ ਪ੍ਰੋਬਲਮ ਕੀ ਆ, ਗੈਸ ਨਾ ਕਰੋ। ਨਹੀਂ, ਹੈਗਾ ਤਾਂ ਅਰਥਰਾਈਟਿਸ ਆ, ਜਿੱਦਾਂ ਉਹਨਾਂ ਨੇ ਦੱਸਿਆ ਅਰਥਰਾਈਟਿਸ ਆ। ਠੀਕ ਆ। ਹਾਂਜੀ, ਉਹ ਤਾਂ ਚੈੱਕ ਕਰਾਇਆ ਆ। ਠੀਕ ਆ। ਪਰ ਹੁਣ ਜਿੱਦਾਂ ਗੋਡੇ ਬਹੁਤ ਸੁੱਜੇ ਆ ਤੇ ਉਹ ਜਿੱਦਾਂ ਨਹੀਂ ਪੋਲੇ ਹੋ ਜਾਂਦੇ। ਪਰ ਇਹ ਨਹੀਂ ਪੱਕਾ ਪਤਾ ਪਾਣੀ ਹੈ ਜਾਂ ਨਹੀਂ ਹੈਗਾ, ਆਪਾਂ ਪੁੱਛ ਲੈਂਦੇ ਆ, ਕਈਆਂ ਦੇ ਹੁੰਦੇ ਏਦਾਂ। ਹਾਂਜੀ, ਇਹ ਸੀਗਾ, ਮੈਂ ਕਿਹਾ ਸੀ ਜੇ ਕੋਈ ਦੱਸੇ ਅਰਥਰਾਈਟਿਸ ਦਾ ਇਲਾਜ। ਜ਼ਰੂਰ ਪੁੱਛ। ਹਾਂਜੀ, ਥੈਂਕ ਯੂ। ਥੈਂਕ ਯੂ। ਕੋਈ ਗਲਤ ਇਲਾਜ ਨਾ ਕਰੋ। ਸਤਵੀਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ ਬ੍ਰਦਰ ਆ, ਉਹਨਾਂ ਨੂੰ ਬੁਖਾਰ ਨਹੀਂ, ਉਹਨਾਂ ਦਾ ਜਿੱਦਾਂ ਟਾਈਫਾਈਡ ਬੁਖਾਰ। ਟਾਈਫਾਈਡ ਆ ਨਾ? ਤੇ ਉਹ ਉਹਦਾ ਇਲਾਜ ਬਹੁਤ, ਜਿੱਦਾਂ ਦਵਾਈ ਖਾਈ ਜਾਂਦੇ ਕਰੀ। ਇੱਕ ਉਹਨਾਂ ਦਾ ਜਿਹੜਾ ਬਲੱਡ ਨਾ ਅੱਗੇ 14 ਗ੍ਰਾਮ ਹੁੰਦਾ ਸੀ, ਹੁਣ 5.5 ਗ੍ਰਾਮ ਰਹਿ ਗਿਆ। ਬਲੱਡ ਘਟਿਆ? ਤੇ ਹਾਂਜੀ, ਤੇ ਇੱਕ ਉਹਨਾਂ ਦੇ ਸੈੱਲ ਘਟੇ ਹੋਆ, ਜਿੱਦਾਂ ਕਾਫੀ। ਕਿਹੜੇ ਵਾਲੇ ਸੈੱਲ? ਵਾਈਟ ਘਟੇ ਹੋਏ ਆ। ਉਹਨਾਂ ਦੇ ਜਿੱਦਾਂ ਐਕਸੀਡੈਂਟ ਹੋ ਗਿਆ ਸੀ, ਉਹ ਤੋਂ ਬਾਅਦ ਨਾ ਉਹਨਾਂ ਦਾ ਏਦਾਂ ਵੀਕਨੈਸ ਜੀ ਬਹੁਤ ਜ਼ਿਆਦਾ ਹੁੰਦੀ ਗਈ। ਠੀਕ ਹੈ, ਚਲੋ ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਉਹ ਦੱਸੀ ਸੀ ਦਵਾਈ ਇੱਕ, ਹਨਾ ਭੈਣ ਜੀ ਨੇ ਆਪਣੇ ਟਾਈਫਾਈਡ ਦੀ, ਪਰ ਉਹ ਇੰਨਾ ਨਹੀਂ ਦੱਸਿਆ ਸੀ ਕਿੰਨੇ ਦਿਨ ਖਾਣੀ ਆ। ਉਹਨੇ ਦੱਸਿਆ ਸੀਗਾ 50 ਗ੍ਰਾਮ ਬਦਾਮ, 20 ਗ੍ਰਾਮ ਚ ਰਹਿਤਾ, 30 ਗ੍ਰਾਮ ਜਵੈਣ। ਇੱਕ ਵਾਰ ਜੇ ਸੁਣਦੇ ਹੋਣ ਤਾਂ ਨਾ ਦੱਸ ਦੇਣ ਕਿੰਨੇ ਦਿਨ ਖਾਣੀ ਆ ਤੇ ਕਾਹਦੇ ਨਾਲ ਖਾਣੀ ਆ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਇੱਕ ਵਾਰੀ ਫਿਰ ਰਿਪੀਟ ਕਰ ਜਾ। ਜਦੋਂ ਤੱਕ ਨਹੀਂ ਲਿਖਿਆ ਜਾਂਦਾ, ਤੁਹਾਨੂੰ ਨਹੀਂ ਯਾਦ ਰਹਿੰਦਾ, ਤੇ ਤੁਸੀਂ ਉਹਨੂੰ ਦੁਬਾਰਾ ਜ਼ਰੂਰ ਸੁਣ ਲਿਆ ਕਰੋ। ਰੇਡੀਓ 'ਤੇ ਵੀ ਰਿਪੀਟ ਹੁੰਦਾ ਹੈ, ਅਤੇ ਵੈਸੇ ਫੋਨ ਦੇ ਉੱਤੇ ਪਾ ਦਿੱਤਾ ਜਾਂਦਾ, ਯੂਟਿਊਬ ਵੀ ਬਣਾ ਦਿੱਤੀ ਜਾਂਦੀ ਹੈ। ਅੱਗੇ ਨੇ ਬਲਵਿੰਦਰ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੈਸੇ ਕੰਮ ਤੇ ਆ, ਮੈਂ ਸ਼ੋਰਟ ਜਿਹਾ ਦੱਸ ਦਿੰਦੀ ਹਾਂ ਕਿ ਫਿਰ ਮੇਰੀ ਚਾਂਸ ਲੱਗਿਆ ਤਾਂ ਮੈਂ ਕਾਲ ਕਰ ਲੂੰਗੀ। ਉਹ ਮੈਂ ਫੁਲਵੈਰੀ ਵਾਲਿਆਂ ਬਾਰੇ ਦੱਸਣਾ ਸੀਗਾ, ਪਿਛਲੀ ਵਾਰ ਵੀ ਇਹਨਾਂ ਨੇ ਪੁੱਛਿਆ ਸੀ। ਤੇ ਉਹ ਫੁਲਵੈਰੀ ਦਾ ਉਹਨਾਂ ਨੇ ਕੋਈ ਇਲਾਜ ਨਹੀਂ ਸੀ ਦੱਸਿਆ। ਉਹਨਾਂ ਨੇ ਬਹਾਦਰ ਸਿੰਘ
ਭਾਜੀ ਬਾਰੇ ਦੱਸਿਆ ਸੀ ਵੀ ਉਹਨਾਂ ਤੋਂ ਉਹਨਾਂ ਨੇ ਦਵਾਈ ਲਈ ਸੀ, ਉਹਨਾਂ ਨੇ ਖਾਣ ਨੂੰ ਵੀ ਦਿੱਤੀ ਸੀ, ਲਾਉਣ ਨੂੰ ਵੀ ਦਿੱਤੀ ਸੀ ਵੀ ਉਹ ਬਿਲਕੁਲ ਠੀਕ ਹੋ ਗਏ। ਉਹਨਾਂ ਕੋਲ ਉਹਨਾਂ ਦਾ ਇਲਾਜ ਹੈ, ਫੁਲਵੈਰੀ ਦਾ ਇਲਾਜ ਹੈਗਾ, ਉਹਨਾਂ ਨੇ ਇਹ ਦੱਸਿਆ ਸੀ। ਠੀਕ। ਬਾਕੀ ਜਿਹਨਾਂ ਦੇ ਸੈੱਲ ਘਟਿਆ ਉਹ ਬੱਕਰੀ ਦਾ ਦੁੱਧ ਪੀਣ ਤੇ ਗਲੋ ਵੀ ਪੀਣ, ਮਤਲਬ ਜਿਹਨਾਂ ਨੂੰ ਬੁਖਾਰ ਚੜਦਾ। ਹਾਂਜੀ, ਜਿਹਨਾਂ ਨੂੰ ਬੁਖਾਰ ਚੜਦਾ। ਤੇ ਅਥਰਾਈਟਿਸ ਲਈ ਜਿਹੜਾ ਹੈਗਾ ਇਹ ਪੰਪਕਿਨ ਸੀਡ ਤੇ ਕੌਂਚ ਬੀਜ ਮਿਲਾ ਕੇ ਬਰਾਬਰ ਮਾਤਰਾ ਚ ਅੱਧਾ ਚਮਚੇ ਤੋਂ ਸ਼ੁਰੂ ਕਰ ਲੈਣ। ਠੀਕ ਹੈ ਜੀ। ਹਾਂਜੀ, ਬਾਕੀ ਕੋਈ ਹੋਰ ਹੋਇਆ ਤਾਂ ਫਿਰ ਦੇਖ ਕੇ ਦੱਸ ਦਾਂਗੇ, ਸੁਣ ਕੇ। ਓਕੇ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਅੱਗੇ ਨੇ ਹਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਗੋਡਾ ਜਿਹੜਾ ਨਾ ਬਹੁਤ ਹੀ ਦੁਖਦਾ ਆ ਤੇ ਲੱਤ ਮੁੜਦੀ ਨਹੀਂ। ਠੀਕ ਆ। ਦਰਦ ਵੀ ਹੁੰਦੀ ਆ? ਹਾਂਜੀ, ਦਰਦ ਵੀ ਹੁੰਦੀ ਆ ਤੇ ਮੈਂ ਟੀਕਾ ਸਾਲ ਹੋਇਆ ਸੀ ਅੱਗੇ ਲਵਾਏ ਨੂੰ, ਤਾਂ ਹੁਣ ਫੇਰ ਟੀਕਾ ਉਹਨਾਂ ਨੇ ਲਾਇਆ। ਅੱਗੇ ਤਾਂ ਸਮਾਂ ਮੁੜਨ ਲੱਗ ਪਈ ਸੀ, ਐਤਕੀ ਤਾਂ ਲੱਤ ਮੁੜੀ ਹੀ ਨਹੀਂ ਹੈਗੀ। ਠੀਕ ਹੈ। ਟੀਕਾ ਕਾਹਦਾ ਸੀ? ਟੀਕਾ ਉੱਤੇ ਲਾਉਣ ਵਾਲਾ ਜਿਹੜਾ ਗੋਡਿਆਂ 'ਚ ਲਾਉਂਦੇ ਆ। ਤੇ ਉਹਦੀ ਕੋਈ ਮਨਿਆਦ ਸੀ ਜਾਂ ਸਾਲ ਬਾਅਦ ਹਟ ਗਿਆ ਉਹਦਾ ਅਸਰ? ਨਹੀਂ, ਉਹ 6 ਮਹੀਨੇ ਹੁੰਦਾ ਆ। 6 ਮਹੀਨੇ ਤੋਂ ਬਾਅਦ ਫੇਰ ਕਹਿੰਦੇ ਹੁੰਦੇ ਆ ਵੀ ਫੇਰ ਲਾ ਦੇਵਾਂਗੇ। ਫਿਰ ਮੈਂ ਕਿਹਾ ਮੈਂ ਨਹੀਂ ਲਵਾਉਣਾ ਹੈਗਾ, ਜਦ ਆਰਾਮ ਹੀ ਨਹੀਂ ਹੈਗਾ ਤਾਂ ਫੇਰ ਐਵੇਂ ਲਵਾਈ ਜਾਣੇ ਆ। ਹੁਣ ਵਹੁਟੀ ਨੂੰ ਫੇਰ ਲਵਾਤਾ, ਕਹਿੰਦੀ ਕੋਈ ਨੀ ਮੰਮੀ, ਮਾੜਾ ਮੋਟਾ ਤੁਸੀਂ ਫਿਰੀ ਤੁਰੀ ਜਾਓਗੇ। ਤਾਂ ਲੱਤ ਨਹੀਂ ਪਹਿਲਾਂ ਹੀ ਮੁੜਦੀ ਹੈਗੀ, ਸਾਲ ਹੋ ਚੱਲਿਆ। ਠੀਕ ਆ। ਹਾਂਜੀ, ਸਿੱਧੀ ਹੋ ਜਾਂਦੀ ਆ ਤਾਂ ਪਿੱਛੇ ਨੂੰ ਮੁੜਦੀ ਨਹੀਂ। ਚਲੋ ਪੁੱਛਦੇ ਆ ਆਪਾਂ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਆ ਜਿਹੜਾ ਆਪਾਂ ਨਾ ਟੈਂਪਰੇਰੀ ਇਲਾਜ ਆ 3 ਮਹੀਨੇ ਤੋਂ 6 ਮਹੀਨੇ ਟੀਕਾ ਲਵਾਉਂਦੇ ਆ, ਜਾਂ ਪੈਰਾਂ 'ਚ ਜਾਂ ਬਾਂਹ 'ਚ ਜਾਂ ਤੁਹਾਡੇ ਗੋਡਿਆਂ ਦੇ ਵਿੱਚ ਹੱਡੀ ਦੇ ਵਿੱਚ ਟੀਕਾ ਲੱਗਦਾ। ਪਰ ਇਹਦੇ ਬਾਰੇ ਪੜ੍ਹ ਜ਼ਰੂਰ ਲਿਆ ਕਰੋ, ਕਿਸੇ ਤੋਂ ਹੋਰ ਤੋਂ ਵੀ ਪੁੱਛ ਲਿਆ ਕਰੋ ਕਿ ਇਹਦੇ ਕੀ ਨੁਕਸਾਨ ਕੀ ਆ। ਇਸ ਲਵਾ ਤਾਂ ਲੈਂਦੇ ਆਰਜੀ ਤੌਰ 'ਤੇ। ਹੁਣ ਕਿਸੇ ਨੇ ਲਵਾਤਾ, ਮੇਰੇ ਕਿਸੇ ਧੀ ਪੁੱਤ ਨੇ ਲਵਾਤਾ, ਵੀ ਲੈ ਤੂੰ ਲਾ ਲਾ ਟੀਕਾ, ਤਕਲੀਫ ਨਹੀਂ ਦੇਖੀ ਤੁਹਾਡੀ। ਪਰ ਤੁਸੀਂ ਆਪਣੇ ਸਰੀਰ ਨੂੰ ਨਾ ਇੱਕ ਸਰੀਰ ਕਰਕੇ ਜਾਣਿਆ ਕਰੋ ਕਿ ਤੁਹਾਡਾ ਆਪਣਾ ਸਰੀਰ ਆ, ਤੁਹਾਡੀ ਬੋਡੀ ਆ। ਕੋਸ਼ਿਸ਼ ਕਰਿਆ ਕਰੋ ਵੀ ਇਹਨਾਂ ਨੂੰ ਆਪਾਂ ਹਿਲਾਉਂਦੇ ਜਲਾਉਂਦੇ ਰਹੀਏ ਅੰਗਾਂ ਨੂੰ, ਅਤੇ ਚੱਲਦੇ ਫਿਰਦੇ ਰਹਿਣ। ਕੋਈ ਨਾ ਕੋਈ ਆਪਾਂ ਜ਼ਰੂਰ ਪੁੱਛਾਂਗੇ, ਕੋਈ ਇਲਾਜ ਦੱਸੋ। ਦੁਖਦੇ ਜ਼ਰੂਰ ਆ, ਇਹਨਾਂ ਨੂੰ ਮੋੜਨ ਮਾੜਨ ਦੀ ਟਰਾਈ ਕਰਿਆ ਕਰੋ ਆਪਣੇ ਅੰਗਾਂ ਨੂੰ। ਸੁਖੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਇੱਕ ਨਾ ਮੈਂ ਮਾਮ ਰਿਕਵਰ ਹੋਇਆ ਕੋਵਿਡ ਤੋਂ। ਉੱਦਾਂ ਤਾਂ 5-6 ਮਹੀਨੇ ਹੋ ਗਏ ਉਹਨਾਂ ਨੂੰ ਰਿਕਵਰ ਹੋਇਆ ਨੂੰ, ਪਰ ਕਹਿੰਦੇ ਕਿ ਵੀਕਨੈਸ ਬਹੁਤ ਉਹਨਾਂ ਨੂੰ ਫੀਲ ਹੁੰਦੀ ਆ। ਥੋੜਾ ਜਿਹਾ ਵੀ ਜਿੱਦਾਂ ਕੰਮ ਕਰਦੇ ਉਹਨਾਂ ਨੂੰ ਇੱਦਾਂ ਹੋ ਜਾਂਦਾ ਕਿ ਮੈਂ ਬੈਠ ਜਾ, ਉਹਨਾਂ ਤੋਂ ਵਾਕ ਨਹੀਂ ਹੁੰਦੀ ਹੈਗੀ। ਤੇ ਇਹਦੇ ਬਾਰੇ ਕੁਛ ਦੱਸ ਦੇ। ਤੇ ਇੱਕ ਮੈਂ ਸੈਕਿੰਡ ਪੁੱਛਣਾ ਸੀ, ਮੇਰੇ ਆਪਣੇ ਜੇ ਮੈਂ ਕੋਈ ਸਪਾਈਸੀ ਫੂਡ ਖਾਂਦੀ ਹਾਂ, ਥੋੜਾ ਜਿਹਾ ਵੀ ਕੁਛ ਫੂਡ ਖਾਂਦੀ ਹਾਂ, ਸਟਮਕ ਅਪਸੈਟ ਹੋ ਜਾਂਦੀ ਆ। ਤੇ ਉਹਦੇ ਲਈ ਜੇ ਕਿਸੇ ਕੋਲ ਕੁਛ ਹੈਗਾ, ਕੋਈ ਵੀ ਥੋੜਾ ਜਿਹਾ ਵੀ ਸਟਰੋਂਗ ਫੂਡ ਖਾ ਲਾ, ਉਹਦੇ ਨਾਲ ਸਟਮਕ ਅਪਸੈਟ ਹੋ ਜਾਂਦੀ ਆ। ਸਟਮਕ ਤੁਹਾਡੀ ਅਮਰੀਕਨ ਹੋ ਗਈ। ਹਾਂਜੀ, ਤੇ 2 ਦਿਨਾਂ ਤੋਂ ਤਾਂ ਬਾਹਲੀ ਪਰੇਸ਼ਾਨ ਹੁੰਦੀ ਹੈ, ਰੋਟੀ ਵੀ ਨਹੀਂ ਖਾ ਹੁੰਦੀ ਹੈਗੀ। ਰੋਟੀ ਤਾਂ ਬਹੁਤ ਦੂਰ ਦੀ ਗੱਲ ਹੈ, ਕਈ ਵੇਲੇ ਤਾਂ ਚਾਹ ਵੀ ਨਹੀਂ ਪੀ ਹੁੰਦੀ, ਕੁਛ ਨਹੀਂ ਖਾ ਹੁੰਦਾ, ਇੰਨੀ ਅਪਸੈਟ ਹੋ ਜਾਂਦੀ ਆ। ਤੇ ਪਰ ਮੈਨੂੰ ਵੀ ਕੋਵਿਡ ਹੋ ਕੇ ਹਟਿਆ, ਪਤਾ ਨਹੀਂ ਉਹਦਾ ਇਹ ਕੋਈ ਸਾਈਡ ਇਫੈਕਟ ਹੈਗਾ, ਇਹ ਨਹੀਂ ਹੁਣ ਪਤਾ ਲੱਗਦਾ ਹੈਗਾ। ਥੋੜੀ ਦੇਰ ਰਹਿੰਦਾ ਵੈਸੇ। ਹਾਂਜੀ, ਮੇ ਵੀ ਹੋ ਸਕਦਾ ਹੈ। ਤੇ ਪਰ ਕੋਵਿਡ ਦੀ ਰਿਕਵਰੀ ਬਹੁਤ ਔਖੀ ਆ, ਤੇ ਇਹਦੇ ਬਾਰੇ ਕਿਸੇ ਕੋਲ ਕੋਈ ਹੈਗਾ ਆ ਕੋਈ ਹਨਾ ਨੁਕਤਾ ਤਾਂ ਉਹ ਦੱਸ ਦੇਣ। ਜ਼ਰੂਰ ਜੀ, ਜ਼ਰੂਰ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਆਪਾਂ ਨਾ ਕਈ ਵਾਰੀ ਜਿਹੜਾ ਸਾਰਾ ਕੁਛ ਹੁੰਦਾ ਸਾਡੇ ਦਿਮਾਗ ਤੋਂ ਚੱਲਦਾ, ਕਮਜ਼ੋਰੀ ਬਹੁਤੀ ਹੋਈ ਆ ਲੋਕਾਂ ਨੂੰ। ਜੇ ਕਿਸੇ ਨੇ ਇਸ ਤੋਂ ਜਲਦੀ ਰਿਕਵਰੀ ਕੀਤੀ ਆ ਤੇ ਉਹ ਵੀ ਦੱਸਦੇ। ਬਸ ਸਰੀਰ ਦਾ ਖਿਆਲ ਬਹੁਤ ਕਰਨਾ ਪੈਂਦਾ ਜਿਨ੍ਹਾਂ ਨੂੰ ਉਹ ਹਿੱਟ ਕਰ ਗਿਆ। ਕਈਆਂ ਨੂੰ ਕੋਈ ਫਰਕ ਨਹੀਂ ਪਿਆ, ਪਰ ਕਈਆਂ ਨੂੰ ਕਾਫੀ ਫਰਕ ਪਿਆ। ਜਿੱਦਾਂ ਤੁਸੀਂ ਦੱਸਿਆ ਸਾਹ ਚੜ੍ਹਦਾ ਹੈ ਜਾਂ ਤਾਂ ਵੀ ਹੈਗਾ। ਸਿਹਤ ਦਾ ਖਿਆਲ ਰੱਖਣਾ ਪੈਣਾ, ਫੂਡ ਤੁਹਾਨੂੰ ਬਦਲਣਾ ਪੈਣਾ, ਜਿਹੜਾ ਤੁਹਾਡਾ ਖਾਣ ਦਾ ਆ, ਸੌੜੀਆਂ ਜਿਹੀਆਂ ਜਿਹੜੀਆਂ ਤਾਕਤਵਰ ਚੀਜ਼ਾਂ ਹੈਗੀਆਂ, ਤੁਹਾਨੂੰ ਆਪਣਾ ਸਟਾਈਲ ਖਾਣ ਦਾ ਚੇਂਜ ਕਰਨਾ ਪੈਣਾ ਹੈ। ਉਹ ਜਿਹੜਾ ਸਾਡੇ ਤੋਂ ਨਹੀਂ ਹੁੰਦਾ, ਸਾਡਾ ਬੜਾ ਮੁਸ਼ਕਿਲ ਜਿਹਾ ਆ ਕਿ ਅਸੀਂ ਉਹੀ ਚੀਜ਼ਾਂ ਖਾਂਦੇ ਹਾਂ ਜਿਹੜੀਆਂ ਆਪਾਂ ਖਾਂਦੇ ਹੈਗੇ ਹਾਂ। ਪਰ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀਆਂ ਚੀਜ਼ਾਂ ਤੁਹਾਡੀ ਸਿਹਤ ਨੂੰ ਠੀਕ ਆ ਉਹ ਜ਼ਰੂਰ ਖਾਓ। ਨਟਸ ਵਗੈਰਾ ਆ ਉਹਨਾਂ ਨੂੰ ਭਿਉਂ ਕੇ। ਅਤੇ ਹਾਂ, ਕੋਵਿਡ ਤੋਂ ਬਾਅਦ ਇਹ ਫਰਕ ਪੈਂਦਾ, ਪਰ ਆਪਾਂ ਉਹ ਜ਼ਰੂਰ ਪੁੱਛਾਂਗੇ ਕਿ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਹੋਇਆ, ਤੁਸੀਂ ਰਿਕਵਰੀ ਕਿਵੇਂ ਕੀਤੀ ਆ, ਉਹ ਜ਼ਰੂਰ ਦੱਸੋ। ਸਿੰਪਲ ਕਰ ਰਹੇ ਹੋਊਗਾ। ਭਜਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਕੋ ਸੰਗਾ ਹੈ ਤੁਸੀਂ ਆ ਜੀ, ਦੱਸੋ। ਹਾਂਜੀ, ਤੇ ਮੈਂ ਦੱਸਣਾ ਸੀਗਾ ਜਿਹੜਾ ਉਹਨਾਂ ਨੇ ਪੁੱਛਿਆ ਸੀ ਨਾ 4 ਕੱਪ ਜਿਹੜੇ ਆ। ਹਾਂਜੀ
ਤੇ ਉਹਨਾਂ ਨੇ ਕਿਹਾ ਸੀ ਲਸਣ ਕਿਦਾ ਲਸਣ ਵਿੱਚੋਂ ਪਾਣੀ ਨਹੀਂ ਨਿਕਲਣਾ ਹੈਗਾ। ਜੇ ਜੂਸਰ ਆ ਤਾਂ ਫਿਰ ਨਿਕਲ ਜਾਂਦਾ ਆ, ਜੇ ਉਦਾਂ ਕਰਨਾ ਤਾਂ ਹੋਰ ਕੋਈ ਤਰੀਕਾ ਦੱਸੋ। ਤੇ ਮੈਂ ਤਾਂ ਬਰੀਕ ਕਰਕੇ ਨਾ, ਬਹੁਤ ਬਰੀਕ ਕਰਕੇ ਵਿੱਚ ਉਦਾਂ ਹੀ ਪਾ ਦਿੰਦੀ 1 ਕੱਪ ਮਿਣ ਕੇ, ਤੇ ਉਹ ਮੈਂ ਰਹਿ ਲੈਂਦੀ ਹੁੰਦੀ ਆ 4 ਕੱਪ ਮੈਂ ਪੀਂਦੀ ਆ, ਮੈਂ ਬਿਲਕੁਲ ਠੀਕ ਆ ਉਹਦੇ ਨਾਲ। ਤੇ ਹਾਂਜੀ, ਤੇ ਜੋ 3 ਕੱਪ ਰਹਿ ਜਾਂਦੇ ਫਿਰ ਸ਼ਾਇਦ ਪਾ ਲੈ, ਉਹਦਾ ਲਸਣ ਦਾ ਜੂਸ ਨਹੀਂ ਮੇਰੇ ਤੋਂ ਨਿਕਲਦਾ ਹੈਗਾ। ਕਿਹੜੀ ਬਿਮਾਰੀ ਤੋਂ ਆਰਾਮ ਆਉਂਦਾ ਤੁਹਾਨੂੰ? ਮੇਰੇ ਇੱਕ ਤਾਂ ਹਾਰਟ ਦੀ ਨਾੜਾਂ ਬੰਦ ਸੀਗੀਆਂ। ਅੱਛਾ। ਤਾਂ ਮੇਰੇ ਦਰਦ ਹੁੰਦਾ ਸੀਗਾ। ਮੈਂ ਫਿਰ ਜਲੰਧਰ ਜਦੋਂ ਇੰਡੀਆ ਗਈ, ਮੈਂ ਜਲੰਧਰ ਚੈੱਕ ਕਰਾਇਆ ਸੀ ਤਾਂ ਉਹ ਆਉਂਦਾ ਹੁੰਦਾ ਸੀਗਾ ਵਿੱਚ। ਅੱਛਾ। ਉਹ ਕਹਿੰਦਾ ਤੁਹਾਡੇ ਹਾਰਟ ਦੀ ਇੱਕ ਨਾੜ ਜਿਹੜੀ ਉਹ ਬੰਦ ਆ। ਠੀਕ ਆ। ਤਾਂ ਫਿਰ ਮੈਨੂੰ ਉਹ ਦਵਾਈ ਦੇ ਦੇਣੀ, ਚਲੋ ਮੈਂ ਖਾਂਦੀ ਰਹੀ। ਜਦ ਫਿਰ ਮੈਂ ਇੱਥੇ ਆਈ ਨਾ, ਆ ਕੇ ਆਹ ਸੁਣਿਆ ਤੁਹਾਡਾ, ਮੈਨੂੰ ਤਾਂ ਹੋ ਗਿਆ 7 ਸਾਲ ਹੋ ਗਏ ਆ। ਮੈਂ 2 ਵਾਰੀ ਸਾਲ ਦਾ ਖਾਂਦੀ ਹਾਂ। ਤਾਂ ਮੇਰੀ ਬਿਲਕੁਲ ਹੁਣ ਜਦੋਂ ਮੇਰੇ ਗੋਡਿਆਂ ਸਰਜਰੀਆਂ ਹੋਈਆਂ ਤਾਂ ਉਹਨਾਂ ਜਦੋਂ ਚੈੱਕ ਕੀਤਾ ਨਾ, ਮੇਰਾ ਹਾਰਟ ਚੈੱਕ ਕਰਨਾ ਸੀਗਾ, ਫਿਰ ਸਰਜਰੀ ਕਰਨੀ ਸੀਗੀ, ਤਾਂ ਫਿਰ ਮੇਰੇ ਬਿਲਕੁਲ ਠੀਕ ਆਇਆ ਉਹ ਹਾਰਟ। ਠੀਕ ਹੈ ਜੀ। ਹਾਂਜੀ, ਇਹ ਚੀਜ਼ ਮੈਂ ਖਾਂਦੀ ਹਾਂ, ਇਹ ਬਹੁਤ ਚੰਗੀ ਚੀਜ਼ ਹੈ। ਓਕੇ ਭੈਣ ਜੀ, ਮੈਂ ਇਹੀ ਦੱਸਣਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਇਸ ਤਰ੍ਹਾਂ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ। ਆ ਦੇਖੋ, ਆ ਜਦੋਂ ਮੈਂ ਵੈਸੇ ਅਖੀਰ 'ਚ ਦੱਸੂਗੀ, ਇੱਕ ਜੂਸਰ ਜ਼ਰੂਰ ਲੈ ਲਓ ਘਰ ਦੇ ਵਿੱਚ। ਕਿੰਨਾ ਕੁ ਆਉਂਦਾ ਆ? $100 ਤੋਂ ਵਾਧੂ ਨਹੀਂ ਹੁੰਦਾ, ਹੋਣਗੇ ਮਹਿੰਗੇ 400-500 ਦੇ ਵੀ ਆ, ਪਰ ਤੁਸੀਂ ਇੰਨੇ ਕੁ ਤੱਕ ਅਫੋਰਡ ਕਰ ਸਕਦੇ ਆ। ਉਹਦੇ ਵਿੱਚ ਸਾਰੇ ਜੂਸ ਬੜੇ ਵਧੀਆ ਨਿਕਲ ਜਾਂਦੇ ਆ, ਭੱਜ ਕੇ ਆਉਂਦੇ ਜਿਵੇਂ ਗੰਨੇ ਦੀ ਰਸ ਨਹੀਂ। ਅੱਗੇ ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਉਹਨਾਂ ਨੇ 3 ਚੀਜ਼ਾਂ ਦੱਸੀਆਂ ਪੀੜਾਂ, ਤੇ ਮੈਂ ਉਹ ਪੁੱਛਣੀਆਂ ਮੰਗਦੀਆਂ। ਜੇ ਆਉਣਾ ਹੋਇਆ ਤਾਂ ਜ਼ਰੂਰ ਦੱਸ ਦੇਣਗੇ। ਨਾਲੇ ਨਾ ਮੇਰੀ ਲੱਤ 'ਚ ਰੈਸ਼ ਹੋ ਗਈ ਆ ਬੜੀ, ਪਰਸੋਂ ਦੀ। ਠੀਕ ਹੈ। ਤੇ ਉਹ ਕੋਈ ਪੁੱਛਣਾ, ਪਤਾ ਨਹੀਂ ਸਰਜਰੀ ਹੋਈ ਤੇ ਉਹਦੇ ਕਰਕੇ ਤੇ ਪੀੜਾਂ ਕਰਕੇ, ਉਹ ਪੁੱਛਣੀਆਂ 3 ਚੀਜ਼ਾਂ। ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜ਼ਰੂਰ ਲਿਖਾ ਜਿਆ ਕਰੋ ਜੀ, ਜਿਹੜੀ ਚੀਜ਼ ਦਾ ਪਤਾ ਹੁੰਦਾ। ਕਿਸੇ ਦੇ ਪੀੜ ਹੁੰਦੀ ਆ, ਕਿਸੇ ਦੇ ਦੇਖ ਲਓ ਬਲੋਕੇਜ ਹਟ ਗਈ ਆ। ਵੈਸੇ ਬਹੁਤ ਪੁਰਾਣਾ ਨੁਸਖਾ ਆ ਕਿ ਤੁਹਾਡੀ ਬਲੋਕੇਜ ਆ ਜਿਹੜੀ ਨਾੜੀਆਂ ਦੀ, ਉਹ ਵੀ ਹਟ ਜਾਂਦੀ ਆ, ਤੁਹਾਡੀ ਕੋਲੈਸਟਰੋਲ ਵੀ ਜਾਂਦੀ ਆ, ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਆ ਇਹ। ਅੱਗੇ ਗਰਮੇਸ਼ ਕੌਰ ਜੀ। ਗਰਮੇਸ਼ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਇਹੋ ਹੀ ਪੁੱਛਣਾ ਸੀ ਮੈਂ ਵੀ, ਇਹ ਜਿਹੜਾ ਕੱਪ ਪਾ ਕੇ ਬਣਾਉਣਾ, ਤੇ ਇਹ ਸਟੀਲ ਦੇ ਪਤੀਲੇ 'ਚ ਵੀ ਆਪਾਂ ਬਣਾ ਸਕਦੇ ਹਾਂ? ਹਾਂਜੀ ਹਾਂਜੀ। ਤੇ ਇੱਕ ਗਲੋ ਦਾ ਦੱਸਿਆ ਸੀ ਕਿਡਨੀਆਂ ਵਾਸਤੇ, ਉਹ ਨਹੀਂ ਮੁੜ ਕੇ ਪਤਾ ਲੱਗਾ ਵੀ ਕਿੰਨੀ ਖਾਣੀ ਆ ਤਾਂ ਕਿੰਨੇ ਕੁ। ਹਾਂ, ਕੋਈ ਨਹੀਂ, ਆਪਾਂ ਪੁੱਛਦੇ ਆ। ਮੈਨੂੰ ਇਹ ਨਹੀਂ ਪਤਾ ਵੀ ਉਹ ਕਿਡਨੀਆਂ ਤੋਂ ਦੱਸੇ ਸੀ। ਗਲੋ ਦਾ ਤਾਂ ਮੈਨੂੰ ਇੰਨਾ ਕੁ ਪਤਾ ਆ ਵੀ ਉਹ ਜਿਹੜਾ ਬੁਖਾਰ ਨੇ ਕਈਆਂ ਦਾ ਉਤਰਦਾ ਜਾਂ। ਮੈਂ ਕਿਡਨੀਆਂ ਵਾਸਤੇ ਤਾਂ ਉਦੋਂ ਮੈਂ ਲਿਵਰ ਵਾਸਤੇ 2 ਚੀਜ਼ਾਂ ਪੁੱਛੀਆਂ ਸੀਗੀਆਂ। ਠੀਕ ਆ। ਤੇ ਇੱਕ ਆਹ ਭਾਜੀ ਜਗਵੀਰ ਸੀ ਹੁਣੇ ਤੋਂ, ਇਹ ਜਿਹੜੀ ਫਲਵੈਰੀ ਦੀ ਦਵਾਈ ਆ ਉਹ ਉਦੋਂ ਨੂੰ ਦੱਸਦੇ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ। ਜਗਵੀਰ ਸਿੰਘ ਹੁਣੇ ਬਹੁਤ ਵਾਰੀ ਦੱਸੀ ਆ। ਪਲੀਜ਼ ਕਾਪੀਆਂ ਕੂਪੀਆਂ ਲਾ ਲਓ, ਉਹਨਾਂ 'ਤੇ ਲਿਖ ਲਿਆ ਕਰੋ, ਕਿਉਂਕਿ ਕਈ ਵਾਰੀ ਕਿਸੇ ਦਾ ਟਾਈਮ ਲੱਗਦਾ ਦੱਸਣ ਦਾ, ਕਿਸੇ ਦਾ ਨਹੀਂ ਲੱਗਦਾ, ਕਿਸੇ ਨੂੰ ਯਾਦ ਭੁੱਲ ਜਾਂਦਾ ਆ। ਤੁਸੀਂ ਲਿਖ ਜ਼ਰੂਰ ਲਿਆ ਕਰੋ। ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਪਾਣੀ ਬਹੁਤ ਜਾਂਦਾ ਆ, ਜਦ ਖਾਣਾ ਖਾਣ ਲੱਗਦੀ ਆ ਪਾਣੀ ਇੰਨਾ ਹੋ ਗਿਆ ਮੇਰੇ ਹੱਥ 'ਚ, ਮੈਨੂੰ ਨੈਪਕਿਨ ਰੱਖਣਾ ਪੈਂਦਾ। ਤੇ ਇੱਕ ਦੂਜਾ ਮੇਰੇ ਮੂੰਹ ਦੇ ਵਿੱਚ ਪਾਣੀ ਜਾਂਦਾ, ਲਾਲਾਂ ਵਾਂਗੂ ਲਾਲਾਂ ਡਿੱਗਦੀਆਂ। ਬੜਾ ਕੰਟਰੋਲ ਕਰਦੀ ਹਾਂ, ਫਿਰ ਵੀ ਲੰਮੇ ਪੈਂਦੀ ਹਾਂ ਤੇ ਮੇਰਾ ਨੈਪਕਿਨ ਭੇਜ ਜਾਂਦਾ ਆ। ਤੇ ਦੂਜਾ ਮੇਰੀ ਭੈਣ ਇੰਡੀਆ ਆ, ਉਹਦੇ 18 ਜਿਹੇ ਉੱਠਦੇ ਆ। 10-12 ਸਾਲ ਹੋ ਗਏ, ਉਹਨੇ ਬੜੀ ਦਵਾਈ ਖਾਧੀ ਹੈ, ਕਿਤੇ ਆਰਾਮ ਨਹੀਂ ਆਉਂਦਾ। ਸਕਿਨ ਟੈਸਟ ਕਰਾਈ ਹੈ, ਬਲੱਡ ਟੈਸਟ ਕਰਾਇਆ, ਕਈ ਕੁਛ ਟੈਸਟ ਕਰਾਇਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਮੈਨੂੰ ਦੱਸੇ। ਠੀਕ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਹਿਲਾਂ ਦੱਸਣਾ ਸੀ, ਆਹੀ ਜਿਹੜੀ 4 ਚੀਜ਼ਾਂ ਇਹ ਜੂਸਰ ਵਿੱਚ ਨਿਕਲਦਾ ਆ, ਲਸਣ ਦਾ ਜੂਸ ਤਾਂ ਬਹੁਤ ਵਧੀਆ ਨਿਕਲਦਾ। ਹਾਂਜੀ, ਮੈਨੂੰ ਲੱਗਦਾ ਆ ਵੀ 10 ਸਾਲ ਤੋਂ ਜ਼ਿਆਦਾ ਹੋ ਗਿਆ ਟਾਈਮ, ਤੇ ਕੋਲੈਸਟਰੋਲ ਠੀਕ ਰਹਿੰਦਾ ਆ। ਪਰ ਹੁਣ ਮੈਨੂੰ ਜਦੋਂ ਕੂਹਣੀਆਂ 'ਚ ਦਰਦ ਆ ਤੇ ਗੋਡਿਆਂ 'ਚ ਆ, ਤੇ ਡਾਕਟਰ ਨੇ ਕਹਿਤਾ ਵੀ ਤੈਨੂੰ ਗਠੀਆ ਆ। ਡਾਕਟਰ ਜਿਹਦਾ ਦਰਦ ਆ ਉਹਨੂੰ ਸਾਰਿਆਂ ਨੂੰ ਗਠੀਆ ਹੀ ਕਹਿੰਦੇ ਆ। ਹਾਂਜੀ, ਤੇ ਇਹਦੇ ਵਾਸਤੇ ਮੈਂ ਪੁੱਛਣਾ ਸੀ ਕਿ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ। ਯੂਟਿਊਬ ਤੋਂ ਕਾਫੀ ਕੁਛ ਦੇਖਿਆ, ਪਰ ਸਟਿਲ। ਤੇ ਇੱਕ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਤੁਹਾਡੇ ਰੇਡੀਓ ਤੇ ਸੁਣ ਕੇ ਮੈਂ ਜਿਹੜਾ ਕਹਿੰਦੇ ਆ ਕੌਲੀ ਦੇ ਉੱਤੇ, ਉਹ ਮੇਰੀ ਇੰਡੀਆ ਵਿੱਚ ਸਿਸਟਰ ਸੀ, ਉਹ ਤਾਂ ਕਹਿੰਦੀ ਸ਼ੂਗਰ ਵੀ ਹਟ ਗਈ ਤੇ ਨਾਲ ਧਰਨ ਵੀ ਠੀਕ ਹੁੰਦੀ ਹੈ। ਜਿਹੜਾ 5 ਮਿੰਟ, ਹਾਂਜੀ, ਉਹ 2 ਵਾਰੀ ਪਾਣੀ ਪੀਂਦੀ, 5 ਮਿੰਟ ਦੀ ਬਜਾਏ ਵੀ 7 ਮਿੰਟ ਲਾ ਲੈਂਦੀ, ਸਵੇਰ ਨੂੰ ਵੀ ਤੇ ਸ਼ਾਮ ਨੂੰ। ਹਾਂਜੀ, ਚਲੋ ਕਿਸੇ ਦਾ ਭਲਾ ਤੇ ਹੋਇਆ। ਹਾਂਜੀ, ਉਹ ਤਾਂ ਕਹਿੰਦੀ ਮੈਨੂੰ ਢਕਾਰ ਵੀ ਨਾਲ ਹੀ ਆ ਜਾਂਦਾ, ਮੈਂ ਠੀਕ ਆ, ਮੇਰਾ ਮਤਲਬ ਤਾਂ ਹੋਇਆ। ਹਾਂਜੀ,
ਜਿੱਦੇ ਨੂੰ ਵੀ ਹੈਗਾ ਦੋ ਨੇ ਤਾਂ। ਲਓ ਜੀ, ਫੀਡਬੈਕ ਆ ਗਏ, ਬਹੁਤ ਵਧੀਆ। ਹਾਂਜੀ, ਥੈਂਕ ਯੂ ਜੀ ਤੁਹਾਡਾ। ਪਰ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਕੁਛ ਤਾਂ ਜੋੜਾਂ ਦੇ ਦਰਦ ਬਾਰੇ ਦੱਸੋ। ਠੀਕ ਹੈ ਜੀ, ਠੀਕ ਹੈ, ਬਿਲਕੁਲ। ਕਈ ਵਾਰੀ ਆਪਾਂ ਖਿਆਲ ਨਹੀਂ ਕਰਦੇ, ਤੁਹਾਡੇ ਹੋਲਡ ਕੀਤੇ ਗਏ ਦੱਸ ਜਾਂਦੇ ਆ। ਹੁਣੇ ਦੱਸ ਕੇ ਗਏ ਬਲਵਿੰਦਰ ਕੌਰ ਜੀ, ਕੌਂਚ ਦੇ ਬੀਜ ਤੇ ਪੰਪਕਿਨ ਸੀਡ ਆ ਜਿਹੜੇ, ਇਹ ਉਹਨਾਂ ਨੇ ਕਿਹਾ ਖਾਣ ਨੂੰ, ਤੇ ਹੋ ਸਕਦਾ ਤੁਹਾਨੂੰ ਉਹਦੇ ਨਾਲ ਕੋਈ ਫਰਕ ਪੈ ਜਾਂਦਾ ਹੁੰਦਾ। ਸੋ ਜਦੋਂ ਤੁਸੀਂ ਹੋਲਡ ਤੇ ਵੀ ਰਹਿੰਦੇ ਆ ਨਾ 2-4 ਮਿੰਟ, ਤੇ ਤੁਸੀਂ ਕੋਈ ਗੱਲ ਨਹੀਂ ਹੋਲਡ ਤੇ ਰਿਹਾ ਕਰੋ, ਨਹੀਂ ਤੁਹਾਡੀ ਲਾਈਨ ਨਾਲ ਪਿੱਛੇ ਨੂੰ ਚਲ ਜਾਂਦੀ ਆ। ਕੁਲਵਿੰਦਰ ਸਤਿ ਸ਼੍ਰੀ ਅਕਾਲ, ਕੈਨੇਡਾ ਤੋਂ। ਹੈਲੋ ਲਓ ਕੁਲਵਿੰਦਰ, ontario ਤੋਂ ਮੈਂ ਤੁਹਾਡੀ ਲਾਈਨ ਕੱਟੀ ਆ, ਕਿਉਂਕਿ ਮੇਰਾ ਖਿਆਲ ਆ ਮੈਨੂੰ ਹੀ ਸੁਣੀ ਜਾਂਦਾ ਸਾਰਾ ਕੁਛ। ਬੂਟਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਕੁਲਵਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਉਹ ਦੱਸਿਓ ਜਿਹੜੀ ਕੱਪ ਵਾਲੀ ਦਵਾ ਕਿੱਦਾਂ ਬਣਾਉਣੀ ਹੈ। ਸਾਰੇ ਸੁਣੀ ਜਾਓ, ਮੈਂ ਬਾਅਦ ਚ ਦੱਸਦੀ। ਅੱਛਾ ਜੀ, ਓਕੇ। ਹਾਂਜੀ, ਉਹਦੇ ਨਾਲ ਕਾਫੀ ਲੋਕਾਂ ਨੂੰ ਕਈ ਚੀਜ਼ਾਂ ਤੋਂ ਆਰਾਮ ਆਉਂਦਾ ਆ। ਉਹ ਤੁਸੀਂ ਮੇਰੇ ਖਿਆਲ ਦੇ ਵਿੱਚ ਕਈ ਚੀਜ਼ਾਂ ਆ ਸਾਨੂੰ ਉਹ ਘਰ ਦੇ ਵਿੱਚ ਬਣਾ ਕੇ ਰੱਖਣੀਆਂ ਚਾਹੀਦੀਆਂ। ਇੱਕ ਵਾਰੀ ਹੋਰ ਦੱਸਦੀ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡਾ ਦੂਜਾ ਟਾਕ ਸ਼ੋ ਨਹੀਂ ਹੁੰਦਾ, ਇਹਦੇ ਵਿੱਚ ਆਪਾਂ ਜਿਹੜੀ ਹੋਮ ਰੈਮਡੀ ਦੀ ਗੱਲਬਾਤ ਕਰਦੇ ਹਾਂ। ਬਾਕੀ ਦਿਨਾਂ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਹੁੰਦੇ ਆ, ਵੱਖ-ਵੱਖ ਵਿਸ਼ਿਆਂ 'ਤੇ ਹੁੰਦੇ ਆ, ਉਹਦੇ ਵਿੱਚ ਆਪਾਂ ਗੱਲਾਂ ਸਾਰੀਆਂ ਕਰਦੇ ਰਵਾਂਗੇ। ਅੱਗੇ ਕੁਲਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇੱਕ ਸ਼ੂਗਰ ਬਾਰੇ ਪੁੱਛਣਾ ਵੀ ਚੰਗੀ ਤਰ੍ਹਾਂ ਨਹੀਂ ਸਮਝ ਨਹੀਂ ਲੱਗੀ ਵੀ ਕੌਲੀ ਕਿਹੜੀ ਲੈਣੀ, ਸਟੀਲ ਦੀ ਲੈਣੀ, ਕਿੱਦਾਂ ਬੈਠਣਾ, ਕਿੱਦਾਂ ਕਰਨਾ। ਠੀਕ ਆ, ਉਹਦੇ ਬਾਰੇ ਖੁੱਲ ਕੇ ਦੱਸ, ਜਿੱਦਾਂ ਵਿਸਤਾਰ ਨਾਲ ਦੱਸਣਾ ਨਾ। ਇੱਕ ਕਿਡਨੀ ਦੀ ਪੱਥਰੀ ਬਾਰੇ ਤੇ ਇੱਕ ਟਾਈਫਾਇਡ ਬੁਖਾਰ ਬਾਰੇ, ਇਹ ਵੀ ਪੁੱਛਣਾ ਹੈ। ਠੀਕ ਆ, ਤੁਸੀਂ ਫਿਰ ਜਦੋਂ ਕੱਟ ਦੇਣਾ ਰੇਡੀਓ ਸੁਣਦੇ ਰਹਿਣਾ ਹੈ ਨਾ। ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ। ਤਾਂ ਜ਼ਰੂਰ ਜੇ ਕਿਸੇ ਨੂੰ ਹੋਰ ਵੀ ਕਿਸੇ ਇਲਾਜ ਦਾ ਪਤਾ ਹੁੰਦਾ ਤੇ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਵੈਸੇ ਜਿਹੜਾ ਕੋਲੀ ਵਾਲਾ ਆ ਨਾ, ਉਹ ਕਈ ਵਾਰੀ ਰਿਪੀਟ ਹੋਇਆ ਆ। ਇਸ ਦੀ ਜਿਹੜੀ ਫੀਡਬੈਕ ਆ ਉਹ ਵੀ ਦੇਖ ਲਓ ਆ ਗਈ ਆ ਕਿ ਬਹੁਤ ਸਾਰੇ ਲੋਕਾਂ ਨੂੰ ਉਹਦੇ ਨਾਲ ਆਰਾਮ ਆਇਆ ਆ। ਸੋ ਕੋਲੀ ਆ, ਕੋਲੀ ਕੋਈ ਵੀ ਲਾ ਲਓ। ਕੋਲੀ ਤੁਸੀਂ ਜ਼ਰੂਰੀ ਨਹੀਂ ਗੀ ਵੀ ਹਾਂ ਤੁਸੀਂ ਲੋਹੇ ਦੀ ਲੈਣੀ ਆ ਜਾਂ ਕੋਈ ਵੀ ਆ। ਗੱਲ ਹੈਗੀ ਤੁਹਾਡੇ ਬੈਠਣ ਦੀ ਆ। ਸਟੀਲ ਦੀਆਂ ਕੌਲੀਆਂ ਵੀ ਹੁੰਦੀਆਂ ਆ, ਉਹਦੇ ਉੱਤੇ ਤੁਸੀਂ ਬੈਠਣਾ ਆ। ਤੁਹਾਡੀ ਜਿਹੜੀ ਲੋਵਰ ਬੈਕ ਆ ਨਾ, ਉਹ ਉੱਤੇ ਆਉਣੀ ਚਾਹੀਦੀ ਆ। ਕਹਿੰਦੇ 5 ਮਿੰਟ ਤੁਸੀਂ ਉਹਦੇ 'ਤੇ ਬੈਠਣਾ, ਪਾਣੀ ਨਾਲ ਪੀਣਾ ਆ, ਅਤੇ ਪੈਰ ਜੋੜ ਕੇ ਰੱਖਣੇ ਆ ਧਰਤੀ 'ਤੇ, ਅਤੇ ਉਹਦੇ ਨਾਲ ਸ਼ੂਗਰ ਤੋਂ ਆਰਾਮ ਆਇਆ। ਬਹੁਤ ਸਾਰੀਆਂ ਹੁਣ ਤਾਂ ਫੀਡਬੈਕ ਹੈ ਜਿਹੜੀ ਨਾ ਉਹ ਬਹੁਤ ਜ਼ਿਆਦਾ ਆ ਗਈ, ਅਤੇ ਇਹਦੇ ਨਾਲ ਫਿਰ ਜ਼ਰੂਰ ਆਰਾਮ ਆਇਆ ਹੀ ਹੋਊਗਾ, ਤਾਂ ਹੀ ਫੀਡਬੈਕ ਆਈ ਆ। ਉਹ ਤੁਸੀਂ ਜ਼ਰੂਰ ਆਪ ਬਾਈ ਕਰਕੇ ਦੇਖ ਲਿਓ। ਬੋਡੀ ਆਪਣੀ ਆ, ਕਿਸੇ ਨੂੰ ਜਲਦੀ ਆਰਾਮ ਆ ਜਾਂਦਾ ਤਾਂ ਕਿਸੇ ਨੂੰ ਥੋੜ੍ਹਾ ਲੇਟ ਵੀ ਆਰਾਮ ਆਉਂਦਾ ਹੋਊਗਾ। ਕਈਆਂ ਨੂੰ 2 ਮਹੀਨੇ ਬੈਠਣਾ ਪੈਂਦਾ ਹੋਊਗਾ, ਕਿਉਂਕਿ ਬੋਡੀ ਆਪਣੀ ਪਤਾ ਨਹੀਂ ਕਦੋਂ ਦੀਆਂ ਅਸੀਂ ਇਹ ਬਿਮਾਰੀਆਂ ਪਾਲੀਆਂ, ਅਤੇ ਉਹ ਉਸ ਹਿਸਾਬ ਨਾਲ ਆਰਾਮ ਆਉਂਦਾ। ਦਲਵੀਰ ਬੋਲੋ। ਹਾਂ ਭਾਜੀ, ਸਤਿ ਸ਼੍ਰੀ ਅਕਾਲ। ਮਰਿੰਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੇ 9 ਦਿਨ ਨਾ ਬੱਚੇ ਦਾ ਨੀਚੇ ਰਸੌਲੀ ਆ। ਬੱਚੇ ਦਾ ਨੀਚੇ ਰਸੌਲੀ ਆ, ਠੀਕ ਹੈ ਜੀ। ਉਹ ਪੁੱਛਣਾ ਦੀ ਭਾਈ ਵੀ ਕੋਈ ਭੈਣ ਭਾਈ ਦੱਸੇ, ਨਹੀਂ ਤਾਂ ਫਿਰ ਭਾਈ ਕਨੇਡਾ ਵਾਲੇ ਨੂੰ ਕਹੋ। ਕੋਈ ਨਹੀਂ, ਸੁਣ ਰਹੇ ਜੋ ਵੀ ਬੋਲਦੇ ਤੁਸੀਂ। ਹਾਂ, ਸੁਣਦੇ ਤਾਂ ਰਹਿੰਦੇ ਆ। ਠੀਕ ਹੈ, ਠੀਕ ਹੈ, ਉਹ ਵੀ ਸੁਣ ਰਹੇ ਆ। ਜੇ ਉਹਨਾਂ ਨੂੰ ਕਿਸੇ ਇਲਾਜ ਦਾ ਪਤਾ ਹੋਊਗਾ ਤਾਂ ਜ਼ਰੂਰ ਦੱਸ ਦੇਣਗੇ। ਅੰਜੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲੇ ਮੈਨੂੰ ਨਾ ਮੋਢੇ ਦੀ ਪ੍ਰੋਬਲਮ ਹੈ। ਮੇਰੇ ਟਿਸ਼ੂ ਐਕਸਰੇ 'ਚ ਆਇਆ ਵੀ ਹੋਏ ਹੋਏ ਨੇ ਬ੍ਰੇਕ, ਤੇ ਉਹਦਾ ਹੀ ਕੋਈ ਇਲਾਜ ਹੋਏ ਤਾਂ ਦੱਸਣਾ। ਹਾਂਜੀ, ਤੇ ਇੱਕ ਅਪਰ ਬਲੱਡ ਪ੍ਰੈਸ਼ਰ ਦਾ ਕੋਈ ਕਿਸੇ ਨੂੰ ਪਤਾ ਹੋਏ ਤਾਂ ਦੱਸਣਾ। ਡਾਕਟਰ ਨੇ ਸਰਜਰੀ ਕਿਹਾ ਮੈਨੂੰ ਮੋਢੇ ਦੀ, ਪਰ ਮੈਂ ਕਰਾਉਣਾ ਨਹੀਂ ਚਾਹੁੰਦੀ ਵੀ ਜੇ ਕੋਈ ਦੇਸੀ ਇਲਾਜ ਮਿਲ ਜਾਏ ਤੇ ਦੱਸ। ਕੀ ਕਹਿੰਦੇ, ਮਾਸ ਫਟਿਆ ਹੋਇਆ? ਹਾਂਜੀ, ਟਿਸ਼ੂ, ਹਾਂਜੀ, ਬਾਸ ਫਟਿਆ ਹੋਇਆ। ਠੀਕ ਹੈ, ਹਾਂਜੀ, ਥੈਂਕ ਯੂ। ਬਸ ਦੱਸਿਆ ਹੈਗਾ, ਤੁਸੀਂ ਪਹਿਲਾ ਭਾਗ ਇਹਦਾ ਸੁਣ ਲਿਆ ਇਹਦੇ ਵਿੱਚ ਵੀ ਦੱਸਿਆ ਹੋਇਆ ਆ। ਅਤੇ ਚਲੋ ਜਾਂਦੇ ਜਾਂਦੇ ਇੱਕ ਫਿਰ ਦੱਸ ਜਾਵਾਂਗੇ ਕਿ ਉਹਦੇ ਲਈ ਹੋਰ ਵੀ ਜਿਹੜਾ ਆ ਇਲਾਜ ਦੱਸਿਆ ਸੀ। ਸਰਬਜੋਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਜੀ ਪਾਣੀ ਮੇਰੇ ਨਾ ਹਸਬੈਂਡ ਦੀ ਕਮਰ 'ਚ ਨਾ ਪਾਣੀ ਦੀ ਰਸੌਲੀ ਆ ਜੀ, ਉਹਦਾ ਇਲਾਜ ਜੇ ਕਿਸੇ ਨੂੰ ਪਤਾ ਹੋਵੇ। ਪਾਣੀ ਦੀ ਰਸੌਲੀ ਆ, ਠੀਕ ਹੈ ਜੀ। ਹਾਂਜੀ, ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਪਲੀਜ਼ ਇਹਦੇ ਬਾਰੇ ਵੀ ਦੱਸਿਆ ਗਿਆ ਆ, ਤਾਂ ਤੁਸੀਂ ਲਿਖ ਜ਼ਰੂਰ ਲਿਆ ਕਰੋ ਜਦੋਂ ਕੋਈ ਵੀ ਦੱਸਦਾ ਆ, ਅਤੇ ਫਿਰ ਉਸ ਦਾ ਜਿਹੜਾ ਇਲਾਜ ਆ ਤੁਸੀਂ ਕਿਸੇ ਨੂੰ ਵੀ ਦੱਸ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ
ਸਿਹਤ ਸੰਭਾਲ ਜਿਸ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਅਤੇ ਹੋਮ ਰੈਮਡੀ ਦੇ ਵਿੱਚ ਜੋ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਹੁੰਦੀਆਂ ਉਹਨਾਂ ਦੀ ਗੱਲ ਕਰਦੇ ਹਾਂ। ਕਈ ਫਲ ਫਰੂਟ ਆ, ਕਈ ਚੀਜ਼ਾਂ ਲਈ ਉਹ ਵੀ ਦੱਸੇ ਜਾਂਦੇ ਆ, ਜੜੀ ਬੂਟੀਆਂ ਆ ਉਸ ਦੀ ਗੱਲ ਕਰਦੇ ਹਾਂ। ਪਰ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਜਿਹੜਾ ਤੁਸੀਂ ਕਹੋ ਕਿ ਸਾਨੂੰ ਕੋਈ ਡਾਕਟਰ ਆ ਦੇਖ ਦੇਵੇ। ਅਤੇ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਇਲਾਜ ਦੱਸੇ ਜਾਂਦੇ ਆ ਉਹਨਾਂ ਨੂੰ ਲਿਖ ਲਿਆ ਕਰੋ, ਲਿਖ ਕੇ ਤੁਸੀਂ ਉਸ ਨੂੰ ਵਰਤ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਹਾਂ ਆਪਣੇ ਕਾਲਰ ਸਵਾਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮਾਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਵਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸਰੀ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5594920513। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਅਤੇ ਸਰੋਤਿਆਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਫੀਡਬੈਕ ਪਲੀਜ਼ ਜ਼ਰੂਰ ਦੇਣੀ ਹੈ। ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ, ਆਰਾਮ ਤਾਂ ਬਹੁਤੀਆਂ ਜ਼ਿਆਦਾ ਚੀਜ਼ਾਂ ਤੋਂ ਆਇਆ ਪਰ ਆਪਾਂ ਦੱਸਣ ਲੱਗੇ ਜਿਹੜਾ ਸੰਕੋਚ ਕਰ ਜਾਂਦੇ ਹਾਂ, ਅਤੇ ਉਹ ਜ਼ਰੂਰ ਸ਼ੇਅਰ ਕਰ ਲਿਆ ਕਰੋ ਕਿ ਕਿਸੇ ਨੂੰ ਜੇ ਕੋਈ ਨਾਮਰਾਦ ਬਿਮਾਰੀ ਆ ਉਸ ਨੂੰ ਵੀ ਕਿਸ ਤਰ੍ਹਾਂ ਆਪਾਂ ਘੱਟ ਕਰ ਸਕਦੇ ਹਾਂ। 408272 ਸਟੂਡੀਓ ਦਾ ਫੋਨ ਨੰਬਰ ਹੈ। ਇਸ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਐਤਵਾਰ ਸ਼ਾਮ ਨੂੰ ਰੇਡੀਓ 'ਤੇ ਰਿਪੀਟ ਸੁਣੋਗੇ, ਬਾਕੀ YouTube 'ਤੇ ਜਾਂ ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਊਗਾ। ਸਾਡੇ ਨਾਲ ਜੁੜੇ ਹੋਏ ਨੇ ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਉਹ ਕਹਿੰਦੇ ਸੀ ਨਾ ਮਾਸ ਫਟਿਆ ਆ। ਹਾਂਜੀ। ਤੇ ਉਹ ਕੀ ਕਰਨ, ਇੱਕ ਤਾਂ ਆਇਓਡੈਕਸ ਲਾਉਣ ਜੇ ਸੌਖਾ ਇਲਾਜ ਕਰਨਾ, ਤੇ ਦੂਸਰਾ ਇਹ ਹੈ ਕਿ ਜਿਵੇਂ ਉਹ ਹਲਦੀ ਲੈ ਲੈਣੀ, ਸਰੋਂ ਦਾ ਤੇਲ, ਤੇ ਉਹਦੇ ਵਿੱਚ ਆਂਡੇ ਦੀ ਜਰਦੀ ਪਾ ਕੇ ਨਾ ਤੇ ਉਹਦੀ ਲੇਟੀ ਜੀ ਬਣਾ ਕੇ ਉਹ ਉੱਪਰ ਬੰਨਣ ਉਹਦੇ। ਠੀਕ ਹੈ ਜੀ। ਉਹਦੇ ਨਾਲ ਇਹ ਜਿਹੜਾ ਮਾਸ ਫਟਿਆ ਠੀਕ ਹੋ ਜਾਂਦਾ, ਤੇ ਆਇਓਡੈਕਸ ਨਾਲ ਵੀ ਠੀਕ ਹੋ ਜਾਂਦਾ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅਗਲੇ ਕਾਲਰ ਨੇ ਮਨਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾ ਸੱਜਾ ਹੱਥ ਵਾ ਜੀ, ਉਹ ਸੁਣਦਾ ਨੀ ਗਾ। ਜਿਵੇਂ ਹੁਣ ਮੈਂ ਫੋਨ ਫੜਿਆ ਹੈ, ਜਿਵੇਂ ਵਿੱਚੋਂ ਥੋੜੇ ਜਿਹੇ ਟਾਈਮ ਬਾਅਦ ਝਰਨ ਕਰਨ ਲੱਗ ਜਾਂਦਾ, ਫੇਰ ਹਟ ਜਾਂਦਾ, ਫੇਰ ਲੱਗਦਾ ਝਰਨ ਕਰਦਾ ਪੂਰਾ ਹੀ ਹੱਥ, ਜਿਵੇਂ ਉਂਗਲਾਂ ਸਾਰਾ। ਅੱਛਾ, ਠੀਕ ਆ। ਹਾਂਜੀ ਹਾਂ, ਇਹਦੇ ਬਾਰੇ ਕੋਈ ਦੱਸੇ, ਇਸ ਕਰਕੇ ਮੈਂ ਫੋਨ ਲਾਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕੁਲਵਿੰਦਰ ਕੌਰ ਜੀ। ਕੁਲਵਿੰਦਰ, ਹਾਂਜੀ ਤੁਸੀਂ ਆ ਜੀ। ਅੱਗੇ ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਭੈਣਾਂ ਨੇ ਹੁਣੇ ਹੀ ਕਿਹਾ ਸੀ ਹੱਥ ਝਰਨ ਕਰਦਾ ਇਹਨਾਂ ਦਾ। ਇਹਨਾਂ ਦੇ ਆਪਣੇ ਪ੍ਰੋਬਲਮ ਸਰਵਾਈਕਲ ਦੀ ਹੋ ਸਕਦੀ ਆ, ਤੇ ਨਰਵ ਦੀ ਵੀ ਹੋ ਸਕਦੀ ਆ। ਜਿਹੜੇ ਆਪਣੇ ਗੁੱਟ ਦੇ ਕੋਲੇ ਨਰਵਸ ਹੁੰਦੀਆਂ ਨੇ, ਕਈ ਵਾਰੀ ਕੰਮ ਹੀ ਇਹੋ ਜਿਹਾ ਕਰਦੇ ਆ ਅਸੀਂ, ਤੇ ਉਹਨਾਂ ਕਰਕੇ ਨਰਵਸ ਦੀ ਪ੍ਰੋਬਲਮ ਆ ਜਾਂਦੀ ਆ। ਤੇ ਜ਼ਿਆਦਾਤਰ ਤਾਂ ਬੀਬੀਆਂ ਨੂੰ ਪ੍ਰੋਬਲਮ ਸਰਵਾਈਕਲ ਦੀ ਆਉਂਦੀ ਆ, ਤੇ ਉਹਦੇ ਨਾਲ ਉਂਗਲੀਆਂ ਵੀ ਸੌਂਦੀਆਂ, ਹੱਥ ਵੀ ਝਰਨ ਕਰ ਸਕਦਾ ਹੈਗਾ, ਤੇ ਪੂਰੀ ਬਾਂਹ ਵੀ ਕਈ ਵਾਰੀ ਸੌਂ ਜਾਂਦੀ ਆ ਆਪਣੇ ਸੁੱਤੇ ਪਿਆਂ ਦੀ। ਤੇ ਉਹਦੇ ਚ ਹੋਮਿਓਪੈਥੀ ਚ ਕੁਛ ਦਵਾਈਆਂ ਆਉਂਦੀਆਂ ਨੇ, ਕਪਿੰਗ ਬਹੁਤ ਸੋਹਣਾ ਕੰਮ ਕਰਦੀ ਹੈ ਜੀ। ਤੇ ਭੈਣ ਜੀ, ਇੱਕ ਪਹਿਲੀ ਕਾਲ ਸੀਗੀ ਮੈਂ ਸੁਣੀ, ਬਾਅਦ ਚ ਮੈਂ ਲੇਟ ਹੀ ਲਾਇਆ। 17 ਸਾਲ ਦੀ ਕੋਈ ਬੇਟੀ, ਉਹਦਾ ਗਾਲ ਬਲੈਡਰ ਕੱਢ ਦਿੱਤਾ ਸੀਗਾ, ਤੇ ਉਹਨੂੰ ਪ੍ਰੋਬਲਮ ਆ ਰਹੀਆਂ ਨੇ ਕੁਛ ਹੁਣ। ਅਸਲ ਦੇ ਵਿੱਚ ਜਿਨ੍ਹਾਂ ਦੇ ਵੀ ਗਾਲ ਬਲੈਡਰ ਕੱਢੇ ਹੋਏ ਨੇ, ਉਹ ਤੜਕੇ ਲਾ ਕੇ ਜ਼ਿਆਦਾਤਰ ਸਪਾਈਸੀ ਚੀਜ਼ਾਂ ਨਹੀਂ ਖਾ ਸਕਦੇ, ਕਿਉਂਕਿ ਲਿਵਰ ਇਕੱਲਾ ਹੀ ਕੰਮ ਕਰਦਾ ਜੀ। ਫਿਰ ਨਹੀਂ, ਇਹ ਦੋਹੇ ਮਿਲ ਕੇ ਕੰਮ ਕਰਦੇ ਆ, ਗਾਲ ਬਲੈਡਰ ਤੇ ਲਿਵਰ। ਉਦੋਂ ਤਾਂ ਹੈਲਪ ਹੋ ਜਾਂਦੀ ਹੈ ਜੀ, ਇੱਕ ਨਹੀਂ ਤਾਂ ਦੂਸਰਾ ਕਰ ਲੈਂਦਾ ਹੈਗਾ। ਪਰ ਹੁਣ ਇਹ ਇੱਕੋ ਹੀ ਚੀਜ਼, ਆਪਣੇ ਲਿਵਰ ਹੀ ਕੰਮ ਕਰਦਾ, ਇਹ ਪੂਰਾ ਕੰਮ ਨਹੀਂ ਕਰ ਸਕਦਾ ਜੀ ਉਸ ਤਰੀਕੇ ਨਾਲ। ਤੇ ਹੁਣ ਅਸੀਂ ਤੜਕੇ ਲਾ ਕੇ ਸਪਾਈਸੀ ਚੀਜ਼ਾਂ ਨਹੀਂ ਖਾ ਸਕਦੇ, ਤੜਕੇ ਬੰਦ ਕਰਨੇ ਪੈਣੇ ਨੇ। ਤੇ ਜਿਹੜੀ ਚੀਜ਼ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਬੰਦ ਕਰਨਾ ਪੈਣਾ ਜੀ। ਤੇ ਆਰਥਰਾਈਟਿਸ ਲਈ ਭੈਣਾਂ ਨੇ ਕਾਲ ਕੀਤੀ ਸੀ ਇੱਕ ਨੇ, ਤੇ ਇੱਕ ਭੈਣਾਂ ਨੇ ਜਵਾਬ ਬਹੁਤ ਸੋਹਣਾ ਦਿੱਤਾ ਸੀ, ਪੰਪਕਿਨ ਸੀਡ ਤੇ ਕੌਂਚ ਬੀਜ ਦੇ। ਉਹਦੇ ਨਾਲ ਨਾ ਸਫੈਦ ਮੂਸਲੀ ਐਡ ਕਰ ਲਈ ਜਾਵੇ ਤੇ ਬਹੁਤ ਵਧੀਆ। ਤੇ ਇਹਨਾਂ ਚੀਜ਼ਾਂ ਨੂੰ ਲੈਣ ਤੋਂ ਬਾਅਦ ਉਹ ਦਿਨ ਵਿੱਚ 2 ਵਾਰੀ ਐਪਲ ਸਾਈਡਰ ਵਿਨੀਗਰ ਸ਼ਹਿਦ ਪਾ ਕੇ ਲੈਣਾ ਸ਼ੁਰੂ ਕਰ ਲੈਣ, ਸਾਰੀ ਉਮਰ ਲੈਣਾ। ਇਹਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਜੀ, ਇਹਦੇ ਬੈਨੀਫਿਟ ਹੀ ਬੈਨੀਫਿਟ ਨੇ।
ਤੇ ਪਾਣੀ ਚ ਐਡ ਕਰਕੇ ਲੈਣਾ। ਕਈ ਲੋਕ ਸਿੱਧਾ ਲੈ ਲੈਂਦੇ ਨੇ, ਉਹਦੇ ਨਾਲ ਸਾਡੇ ਅਲਸਰ ਬਣ ਸਕਦੇ ਨੇ। ਤੇ ਬਹੁਤ ਧਿਆਨ ਨਾਲ ਲੈਣਾ ਚਾਹੀਦਾ ਜੀ। ਜਿਵੇਂ 2 ਚਮਚੇ ਐਪਲ ਸਾਈਡਰ ਵਿਨੀਗਰ ਦੇ ਹੋ ਗਏ, 1 ਵੱਡਾ ਚਮਚਾ ਸ਼ਹਿਦ ਦਾ ਹੋ ਗਿਆ, ਇਹਨੂੰ ਪਾਣੀ ਚ ਘੋਲੋ ਸਾਰੇ ਪੂਰੇ ਗਲਾਸ ਦੇ ਵਿੱਚ ਤੇ ਲੈ ਲਓ। ਤੇ ਜਿਵੇਂ ਇੱਕ ਭੈਣ ਨੇ ਹੋਰ ਕਾਲ ਕੀਤੀ ਸੀ, ਕਹਿੰਦੇ ਸਪਾਈਸੀ ਫੂਡ ਦੇ ਨਾਲ ਸਟੋਮਿਕ ਅਪਸੈਟ ਹੋਈ ਜਾਂਦਾ ਹੈਗਾ, ਤੇ ਉਹਨਾਂ ਦਾ ਗਲ ਬਲੈਡਰ ਰੈਡੀ ਆ ਜੀ ਖਰਾਬ ਹੋਣ ਵਾਸਤੇ, ਤੇ ਲਿਵਰ ਦੀ ਵੀ ਪ੍ਰੋਬਲਮ ਹੋ ਸਕਦੀ ਆ। ਸਾਨੂੰ ਇਹਨਾਂ ਚੀਜ਼ਾਂ ਨੂੰ ਸਾਰੇ ਪਾਸੇ ਨੂੰ ਠੀਕ ਕਰਨ ਦੀ ਖਾਤਰ, ਜਿਨ੍ਹਾਂ ਨੂੰ ਅਸੀਂ ਆਪ ਹੀ ਕ੍ਰੀਏਟ ਕੀਤਾ, ਤੇ ਮਿਲਟਸ ਤੇ ਆ ਲਿਆ ਜਾਵੇ ਤਾਂ ਚੰਗਾ ਜੀ। ਇਹ YouTube ਤੇ ਸਾਰਾ ਕੁਝ ਪਿਆ ਭੈਣ ਜੀ। ਉਹ ਆਪਣੇ ਜਿਵੇਂ ਕਿਨੋਆ ਹੁੰਦਾ ਉਸ ਤਰੀਕੇ ਦੇ ਦਾਣੇ ਹੁੰਦੇ ਨੇ ਬਾਜਰੇ ਵਰਗੇ, ਤੇ ਹਾਂਜੀ ਉਹਨੂੰ ਉਹੀ ਯੂਜ਼ ਕੀਤੇ ਜਾਣ, ਉਹੀ ਖਾਣਾ ਖਾਧਾ ਜਾਵੇ, ਫਿਰ ਅਸੀਂ ਠੀਕ ਰਹਿ ਸਕਦੇ ਹਾਂ। ਤੇ ਜੇ ਗਲ ਬਲੈਡਰ ਨਹੀਂ ਵੀ ਹੈਗਾ ਤਾਂ ਵੀ ਮਤਲਬ ਠੀਕ ਰਹਿ ਸਕਦੇ ਆ। ਬਾਕੀ ਗਲ ਬਲੈਡਰ ਦੇ ਵਿੱਚ ਜੇ ਪੱਥਰੀਆਂ ਨੇ, ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ। ਹੋਮਿਓਪੈਥੀ ਦਵਾਈਆਂ ਵੀ ਬਹੁਤ ਸੋਹਣਾ ਕੰਮ ਕਰਦੀਆਂ ਨੇ, ਕੱਢ ਦਿੰਦੀਆਂ ਨੇ। ਤੇ ਬਾਕੀ ਆਹ ਭੈਣਾਂ ਨੇ ਕਾਲ ਕੀਤੀ ਸੀਗੀ, ਇੱਕ ਰਸੌਲੀ ਹੈਗੀ ਆ ਬੱਚੇਦਾਨੀ ਵਾਸਤੇ। ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਰਸੌਲੀਆਂ ਹੁੰਦੀਆਂ ਨੇ, ਕੈੜੀਆਂ ਵੀ ਹੋ ਸਕਦੀਆਂ ਨੇ, ਸਖਤ ਵੀ ਹੋ ਸਕਦੀਆਂ ਨੇ, ਤੇ ਪੋਲਿਪਸ ਪਾਣੀ ਵਾਲੀਆਂ ਵੀ ਹੁੰਦੀਆਂ ਨੇ ਜੀ। ਭੈਣ ਜੀ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ, ਤੇ ਪਤਾ ਲੱਗੇ ਕਿਹੜੀ ਤਰ੍ਹਾਂ ਦੀਆਂ ਨੇ ਫਿਰ ਆਪਾਂ ਦੱਸ ਸਕਦੇ ਹਾਂ। ਤੇ ਦੂਸਰੀ ਚੀਜ਼, ਜਿਹੜੇ ਆਪਣੇ ਹੁਣ ਜਿਹੜੀ ਪ੍ਰੋਬਲਮ ਆ ਰਹੀ ਆ, ਬੱਚਿਆਂ ਨੂੰ ਫੋਨ ਫੜਾ ਦਿੱਤੇ ਜਾਂਦੇ ਨੇ ਕਿ ਸਾਡੇ ਗਲੋਂ ਲਹੋ, ਤੇ 11 ਸਾਲ ਤੋਂ ਘੱਟ ਬੱਚੇ ਨੂੰ ਫੋਨ ਦੇਣਾ ਬਹੁਤ ਡੇਂਜਰਸ ਆ ਜੀ। ਜਿਹੜਾ ਉਹਦਾ ਸਿਗਨਲ ਹੈਗਾ ਸਾਡੇ ਬੋਨ ਮੈਰੋ ਦੇ ਵਿੱਚ ਦੀ ਨਿਕਲਦਾ ਤਾਂ ਸਾਨੂੰ ਪ੍ਰੋਬਲਮਾਂ ਆ ਸਕਦੀਆਂ ਨੇ, ਬੱਚੇ ਲਈ ਬਹੁਤ ਜ਼ਿਆਦਾ ਡੇਂਜਰਸ ਆ। ਤੇ ਅਸੀਂ ਹੁਣ ਵੱਡਿਆਂ ਨੇ ਇੱਕ ਬਹੁਤ ਸੋਹਣਾ ਕੰਮ ਕੀਤਾ ਹੋਇਆ, ਸਾਡੇ ਬੱਚੇ ਜਾਂ ਅਸੀਂ ਆਪ ਹੀ ਘੜੀਆਂ ਖਰੀਦ ਲਈਆਂ ਜੀ ਫੋਨ ਵਾਲੀਆਂ। ਹਾਂਜੀ ਹਾਂਜੀ। ਤੇ ਉਹ ਘੜੀਆਂ ਦੇ ਨਾਲ ਸਾਡੇ ਅੰਦਰ ਸਿਗਨਲ ਰਹਿ ਜਾਂਦਾ। ਹੁਣ ਮੇਰੇ ਕੋਲ ਇੱਕ ਡਿਵਾਈਸ ਆ, ਮੈਂ ਉਹਦੇ ਨਾਲ ਦੇਖਦਾ ਹੈਗਾ ਕਿੰਨਾ ਸਿਗਨਲ ਅੰਦਰ ਅਟਕ ਜਾਂਦਾ ਜੀ। ਉਹਦੇ ਨਾਲ ਪਤਾ ਲੱਗ ਜਾਂਦਾ ਹੈਗਾ ਸਾਡੇ ਲਈ ਇਹ ਹਾਨੀਕਾਰਕ ਆ ਜੀ, ਇਹ ਠੀਕ ਨਹੀਂ ਹੈਗਾ ਜੀ। ਘੜੀਆਂ ਦਾ ਧਿਆਨ ਦੇਣਾ ਨਹੀਂ ਚਾਹੀਦਾ ਸਾਨੂੰ, ਫੋਨ ਵੀ ਸਾਨੂੰ ਦੂਰ ਰੱਖਣਾ ਚਾਹੀਦਾ ਭੈਣ ਜੀ। ਜੀ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੈਸੇ ਸਾਨੂੰ ਲਾਭਦਾਇਕ ਹੁੰਦੀਆਂ, ਪਰ ਕਈ ਵਾਰੀ ਜੇ ਬੋਡੀ ਦੇ ਨਾਲ ਆ ਤੇ ਉਹ ਤੁਹਾਨੂੰ ਚੀਜ਼ਾਂ ਹੁੰਦੀਆਂ। ਸੋ ਹਰ ਇੱਕ ਤਰ੍ਹਾਂ ਜੇ ਤੁਹਾਡੀ ਸਿਹਤ ਆ, ਤੁਹਾਡਾ ਸਰੀਰ ਆ, ਤੁਹਾਡੀ ਲਾਈਫ ਆ, ਤੇ ਫਿਰ ਸਾਰਾ ਕੁਝ। ਜੇ ਉਹ ਕੁਛ ਵੀ ਨਹੀਂ ਹੈਗਾ ਤਾਂ ਫਿਰ ਕੁਛ ਵੀ ਨਹੀਂ ਹੈਗਾ, ਫਿਰ ਤਾਂ ਆਪਾਂ ਦੇਖਦੇ ਰਹਿ ਜਾਂਦੇ ਹਾਂ। ਬਾਕੀ ਜਿਹੜੇ ਅੰਦਰਲੀ ਬੋਡੀ ਹੈ ਨਾ, ਉਹਦਾ ਖਿਆਲ ਜ਼ਰੂਰ ਰੱਖਿਆ ਕਰੋ। ਪਰਮਜੀਤ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਮੋਚ ਦਾ ਪਿਛਲੀ ਵਾਰੀ ਦੱਸਿਆ ਪੁੱਛਿਆ ਸੀ। ਹਾਂਜੀ, ਤੇ ਪੈਰ ਨਾ ਮੈਂ ਕੱਲ ਡਾਕਟਰ ਦੇ ਵੀ ਗਈ ਸਾਂ, ਉਹਨੇ ਮੈਨੂੰ ਪੱਟੀ ਬੰਨ ਕੇ ਘੁੱਟ ਕੇ ਤੇ ਉਹ ਬੂਟ ਪਾ ਦਿੱਤਾ। ਭੈਣ ਜੀ ਬੂਟ ਨਾਲ ਤੇ ਇੰਨੀ ਕੱਸ ਪੈਂਦੀ ਹੈ, ਮੇਰੀ ਜਾਨ ਨਿਕਲਦੀ ਹੈ ਜੀ। ਤੇ ਪੈਰ ਨਾ ਠੰਡਾ ਬੜਾ, ਫਿਰ ਮੈਂ ਹੀਟਰ ਅੱਗੇ ਰੱਖ ਕੇ ਪੈਰ ਨੂੰ ਸੇਕ ਦੇ ਕੇ ਫਿਰ ਮੈਂ ਲਪੇਟ ਕੇ ਤੇ ਫਿਰ ਸੌਂਦੀ। ਬਹੁਤ ਮੁਸ਼ਕਲ ਹੈ। ਫਿਰ ਉਹਨੇ ਮੇਰੀਆਂ ਨਾ ਹੱਡੀਆਂ ਚੈੱਕ ਕੀਤੀਆਂ ਨੇ ਵੀ ਇਹ ਵੀਕ ਤੇ ਨਹੀਂ, ਜਿਹੜੀ ਪਹਿਲਾਂ ਚੀਚੀ ਦੀ ਉਂਗਲ ਟੁੱਟ ਗਈ ਸੀ ਤੇ ਹੁਣੇ ਮਾਸ ਪਾਟ ਗਿਆ। ਤੇ ਉਹ ਆਂਦਾ ਨਹੀਂ ਹੱਡੀਆਂ ਤੇ ਠੀਕ ਨੇ, ਪਰ ਇਹ ਮਾਸ ਹੀ ਪਾਟਾ ਤੁਹਾਡਾ। ਹਾਂਜੀ ਹਾਂਜੀ। ਭੈਣ ਭਰਾ ਨੂੰ ਪਤਾ ਹੋਵੇ ਤੇ ਜ਼ਰੂਰ ਦੱਸੇ, ਮੈਨੂੰ ਬਹੁਤ ਤਕਲੀਫ ਹੈ ਇਹਦੀ। ਜ਼ਰੂਰ ਜੀ ਜ਼ਰੂਰ। ਮਿਹਰਬਾਨੀ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਪਤਾ ਹੁੰਦਾ ਤੇ ਕੋਈ ਨਾ ਕੋਈ ਦੱਸ ਦਿਆ ਕਰੋ, ਕਿਉਂਕਿ ਕਈ ਵਾਰੀ ਸਾਨੂੰ ਸਾਰਿਆਂ ਨੂੰ ਕੁਝ ਹੋਇਆ ਹੀ ਹੁੰਦਾ। ਮਲਕੀਤ ਕੌਰ ਜੀ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਭੈਣ ਜੀ ਪੁੱਛਣਾ ਸੀਗਾ, ਮੇਰੀ ਬੇਟੀ ਆ, ਉਹ ਪਤਾ ਨਹੀਂ ਕਦੀ ਤੇ ਉਹ ਡਾਕਟਰ ਦੇ ਚੈੱਕ ਵੀ ਕਰਾਇਆ, ਸਿਟੀ ਸਕੈਨ ਵੀ ਕਰਾਇਆ, ਉਹਨੂੰ ਟੱਟੀਆਂ ਆਈ ਜਾਂਦੀਆਂ, ਕੁਛ ਵੀ ਖਾਂਦੀ ਆ ਤੇ ਕੋਈ ਬੁਖਾਰ ਨਹੀਂ, ਕੁਛ ਵੀ ਨਹੀਂ। ਤੇ ਉਹ ਸਿਟੀ ਸਕੈਨ ਚ ਪਹਿਲਾਂ ਤੇ ਡਾਕਟਰ ਕਹਿੰਦਾ ਹੈ ਵੀ ਪੇਟ ਚ ਇਨਫੈਕਸ਼ਨ ਆ, ਤੇ ਹੁਣ ਆਖਣ ਡਿਆ ਸੀ ਕੋਈ ਕਿਡਨੀ ਚ ਵਿੱਚ ਹੀ, ਕੁਛ ਕਲੀਅਰ ਜਿਹਾ ਨਹੀਂ ਦੱਸਣ ਡਿਆ ਕੁਛ ਵੀ। ਡਾਕਟਰ ਪਤਾ ਨਹੀਂ ਕਿਹੋ ਜਿਹੇ ਕਾਇਦਰ ਵਾਲਾ ਸੀਗਾ ਡਾਕਟਰ। ਕੋਈ ਗੱਲ ਨਹੀਂ, ਤੁਸੀਂ ਉਹਨਾਂ ਤੋਂ ਹੋਰ ਉਹਨਾਂ ਨੂੰ ਕਹੋ ਅਸੀਂ ਸੈਕੰਡ ਓਪੀਨੀਅਨ ਲੈਣੀ ਆ। ਵੈਸੇ ਤੁਸੀਂ ਆਪਣੇ ਉਹ ਬਦਲਣਾ ਮੰਗਦੀ ਆ। ਹੁਣ ਕੱਲ ਗਈ ਸੀ ਅਪਾਇੰਟਮੈਂਟ ਤੇ ਹੁਣ ਕਹਿੰਦੀ ਸੀ ਮੰਮੀ ਮੈਂ ਆਪਣਾ ਡਾਕਟਰ ਚੇਂਜ ਕਰ ਲੈਣਾ। ਤੇ ਇੱਕ ਹੋਰ ਲਿਵਰ ਇਨਫੈਕਸ਼ਨ ਦੀ ਜਿਹੜੀ ਆ, ਉਹਦੀ ਕੋਈ ਦਵਾਈ ਦੱਸੇ ਵੀ ਕੀ ਦੇਸੀ ਚੀਜ਼ ਕੀ ਚੀਜ਼ ਲੈਣੀ ਚਾਹੀਦੀ ਆ। ਲਿਵਰ ਇਨਫੈਕਸ਼ਨ ਆ। ਲਿਵਰ ਚ ਇਨਫੈਕਸ਼ਨ? ਹਾਂਜੀ ਲਿਵਰ, ਹਾਂਜੀ। ਕਿਉਂਕਿ ਉਹ ਵੀ ਉਹਨਾਂ ਨੂੰ ਵੀ ਟੱਟੀਆਂ ਆਈ ਜਾਂਦੀਆਂ ਹੈਗੀਆਂ। ਠੀਕ ਹੈ ਜੀ।
ਕੁਝ ਵੀ ਖਾਂਦੇ ਆ ਤੇ ਬਸ ਉਹ ਹਜਮ ਜਿੱਦਾਂ ਨਹੀਂ ਹੁੰਦਾ। ਤੇ ਫਿਰ ਚੈੱਕ ਕਰਾਇਆ ਸੀ ਤੇ ਉਹ ਦੱਸਿਆ, ਬਲੱਡ ਟੈਸਟ ਕੀਤਾ, ਉਹ ਚੋਂ ਹੀ ਦੱਸਿਆ ਉਹਨਾਂ ਨੇ ਲਿਵਰ ਇਨਫੈਕਸ਼ਨ ਆ। ਤੇ ਇਹਦਾ ਕੋਈ ਜ਼ਰੂਰ ਭੈਣ ਭਰਾ ਦੱਸੇ ਵੀ ਕਿਹੜੀ ਚੀਜ਼ ਉਧਰੋਂ ਬੇਟੀ ਨੂੰ ਆ ਤੇ ਉਧਰੋਂ ਮੇਰੇ ਹਸਬੈਂਡ ਨੂੰ ਆ। ਹਾਂਜੀ ਹਾਂਜੀ, ਤੇ ਇਹ ਜ਼ਰੂਰ ਮਿਹਰਬਾਨੀ ਕਰਿਓ ਕੋਈ ਜਿਹੜਾ ਵੀ ਭੈਣ ਭਰਾ ਨੂੰ ਪਤਾ ਹੋਵੇ। ਠੀਕ ਹੈ ਜੀ। ਵਾਹਿ ਖਾਲਸਾ ਵਾਹਿਗੁਰੂ। ਦੇਖੋ ਕਰੋਨਾ ਦੇ ਵਿੱਚ ਤਾਂ ਹੁਣ ਆਪਾਂ ਨੂੰ ਬਹੁਤ ਪਤਾ ਲੱਗ ਗਿਆ, ਡਾਕਟਰ ਵੀ ਡਰਨ ਲੱਗ ਪਿਆ ਸੀ ਮਰੀਜ਼ਾਂ ਵੀ ਅਸੀਂ ਤੁਹਾਨੂੰ ਆਹ ਵੀਡੀਓ ਕਾਲ ਹੀ ਕਰਨੀ, ਅਸੀਂ ਕੁਛ ਨਹੀਂ ਕਰਨਾ ਹੈ। ਜੇ ਗਲਤ ਹੈ ਤੇ ਡਾਕਟਰ ਆ ਕੇ ਦੱਸ ਦੇਣ ਵੀ ਹਾਂ ਇਹ ਗੱਲ ਗਲਤ ਹੈ। ਦਿਲਬਾਗ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਮਾਤਾ ਨੇ ਪੁੱਛਿਆ ਸੀ, ਕਹਿੰਦੇ ਮੋਢੇ ਤੇ ਜਿਹੜਾ ਮਾਸ ਫਟਿਆ ਆ, ਹਾਂਜੀ, ਤੇ ਉਹਦੇ ਵਾਸਤੇ ਨਾ ਬਰਫ਼ ਮੜਨੀ ਆ, ਤਕਰੀਬਨ ਹਫ਼ਤਾ ਤੱਕ ਦੇ ਲਗਾਤਾਰ ਮੜਨ, ਪਰ ਬਰਫ਼ ਮੜਨ ਤੋਂ ਬਾਅਦ ਮੋਢਾ ਬੰਨ ਲੈਣਾ। ਅੱਛਾ, ਬੰਨਣਾ। ਹਾਂਜੀ, ਫਿਰ ਉਹ ਜਿਹੜਾ ਮਾਸ ਫਿਰ ਸੈੱਟ ਹੋਣਾ ਉਹ। ਤੇ ਇੱਕ ਕਿਸੇ ਨੇ ਦੱਸਿਆ ਗਟੋਲੀਆਂ ਸਰੀਰ ਵਿੱਚ ਪੈ ਜਾਂਦੀਆਂ, ਉਹ ਜਿਹੜਾ ਚੂਨਾ ਹੁੰਦਾ ਉਹਨੂੰ ਇੱਕ ਪਾਣੀ ਵਿੱਚ ਭੇ ਕੇ ਰੱਖ ਦੇਣਾ ਆ, ਤੇ ਉਹਨੂੰ ਪਾਣੀ ਨਿਚੋੜ ਦੇਣਾ, ਤਾਂ ਬਾਅਦ ਚੋਂ ਜਿਹੜਾ ਤੀਲੀ ਦੇ ਨਾਲ ਮਾੜਾ ਜਿਹਾ ਲੈਣਾ, ਜਾਂ ਦਹੀਂ ਵਿੱਚ ਜਾਂ ਲੱਸੀ ਵਿੱਚ। ਆ ਜਿਹੜਾ ਸਟੋਰ ਤੋਂ ਮਿਲਦਾ ਪਾਨ ਚਲਾਉਂਦੇ ਉਹਦੀ ਗੱਲ ਕਰਦੇ? ਹਾਂਜੀ 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 ਹਾਂਜੀ। ਪਾਣੀ 'ਚ ਭੇ ਕੇ ਕਿਵੇਂ ਲੈਣਾ? ਜਿੱਦਾਂ ਪਾਣੀ ਵਿੱਚ ਉਹਨੂੰ ਕਲੀ ਨੂੰ ਭੇ ਕੇ ਰੱਖ ਦੇਣਾ, ਤਾਂ ਉਹ ਜਿਹੜਾ ਵਿੱਚੋਂ ਗੈਸ ਗੂਸ ਸਾਰੇ ਨਿਕਲ ਜਾਂਦੀ ਆ। ਅੱਛਾ, ਪਾਣੀ 'ਚ ਭੇ ਕੇ ਇੱਕ ਜਾਂ ਦੋ ਦਿਨ ਰੱਖੀ ਰੱਖੋ, ਤੇ ਜਦੋਂ ਪਾਣੀ ਬਾਅਦ ਨਿਚੋੜ ਕੇ ਤੋਂ ਫਿਰ ਦਵਾਈ ਜਿੱਦਾਂ ਤੌਰ ਤੇ ਬਣ ਜਾਂਦਾ, ਜਾਂ ਫਿਰ ਜਿਹੜੇ ਬਣਿਆ ਬਣਾਇਆ ਮਿਲ ਜਾਂਦਾ, ਡੱਬੀ ਛੋਟੀ ਜਿਹੀ 'ਚ ਹੁੰਦਾ। ਬਣੇ ਬਣਾਏ ਦੀ ਗੱਲ ਦੱਸੋ, ਬਣਾਉਣਾ ਕੀ ਨੇ ਆ? ਅੱਛਾ ਜੀ, ਉਹ ਚੂਨੇ ਵਾਲਾ ਕੋਲ ਮਿਲ ਜਾਂਦਾ, ਪਾਨ ਜਿਹੜੇ ਬਣਾਉਂਦੇ ਹਨ ਉਹਨਾਂ ਕੋਲ ਮਿਲ ਜਾਂਦਾ। ਹਾਂਜੀ, ਸਟੋਰਾਂ ਤੇ ਪਿਆ ਆ। ਹਾਂਜੀ ਹਾਂਜੀ, ਉਹਨਾਂ ਕੋਲ ਮਿਲ ਜਾਣਾ। ਉਹ ਜਿੱਦਾਂ ਤੀਲੀ ਮਾੜਾ ਜਿਹਾ ਲੈਣਾ ਬਸ। ਉਹ ਜਿਹਦਾ ਮਾਸ ਫਟਿਆ ਉਹਨੂੰ ਵੀ ਲੈਣਾ? ਨਹੀਂ, ਉਹਨੂੰ ਲੋੜ ਨਹੀਂ ਹੈਗੀ। ਜਿਹਦੇ ਗਟੋਲੀਆਂ ਉਹਨਾਂ ਵਾਸਤੇ। ਅੱਛਾ, ਜਿਨ੍ਹਾਂ ਦੇ ਗਟੋਲੀਆਂ ਸਰੀਰ 'ਚ। ਹਾਂਜੀ, ਤੇ ਇੱਕ BP ਵਾਸਤੇ ਸੀਗਾ, ਇੱਕ ਜੀਰਾ 1 ਚਮਚਾ, ਤੇ ਸੌਂਫ 1 ਚਮਚਾ, ਤੇ 3-4 ਇਲਾਇਚੀਆਂ ਛੋਟੀਆਂ। ਹਾਂਜੀ, ਛੋਟੀਆਂ ਇਲਾਇਚੀਆਂ। ਉਹਨਾਂ ਨੂੰ ਪਾਣੀ ਦੁੱਧ ਵਿੱਚ ਉਬਾਲ ਲੈਣਾ ਉਹਨਾਂ ਨੂੰ, ਤੇ ਉਹ ਪੀਣਾ ਲਗਾਤਾਰ 10 ਕੁ ਦਿਨ ਪੀ ਲੈਣ, ਤਾਂ ਉਹਨਾਂ ਸੈੱਟ ਹੋਣ ਲੱਗ ਪੈਂਦਾ। ਠੀਕ ਹੈ ਜੀ। ਤੇ ਇੱਕ ਕੌਲੀ ਵਾਲਾ ਕਹਿੰਦੇ ਸੀ, ਕੌਲੀ ਵਾਲਾ ਜਿੱਦਾਂ ਮੈਂ ਵੀ ਕਰਕੇ ਦੇਖਿਆ, ਤੇ ਮੈਨੂੰ ਵੀ ਬਹੁਤ ਸੈੱਟ ਬੈਠਾ ਉਹ। ਮੇਰੀ ਹੁਣ ਤਕਰੀਬਨ ਸ਼ੂਗਰ ਠੀਕ ਰਹਿੰਦੀ ਆ। ਅੱਛਾ, ਕੌਲੀ ਵਾਲੇ ਨਾਲ? ਹਾਂਜੀ, ਉਹ ਜ਼ਰੂਰੀ ਨਹੀਂ ਵੀ ਪਾਣੀ ਪੀਣਾ, ਚਾਹ ਵੀ ਪੀ ਸਕਦੇ। ਮੈਂ ਤਾਂ ਰੋਟੀ ਖਾ ਲੈਂਦਾ। ਅੱਛਾ ਅੱਛਾ, ਠੀਕ ਹੈ। ਹਾਂਜੀ, ਤੇ ਬੈਠਣਾ ਬਸ, ਕੌਲੀ ਦੀ ਐਕਸਰਸਾਈਜ਼ ਕਰਨੀ ਬਸ। ਅੱਛਾ, ਉਹ ਤੇ ਬੈਠਣਾ ਆ, ਮਤਲਬ ਖਾ ਲਓ ਪੀ ਲਓ ਜੋ ਮਰਜੀ। ਟਾਈਮ ਦਾ ਨਾ ਪਤਾ ਲੱਗੇ। ਦੇਖਿਆ 15 ਕੁ ਦਿਨ ਤਾਂ ਲੱਗਦੇ ਆ ਜੀ ਤਕਰੀਬਨ। ਕਈ ਵਾਰੀ ਕਾਹਲੀ ਪੈ ਜਾਂਦੇ ਲੋਕ। ਤਕਰੀਬਨ 15 ਕੁ ਦਿਨ ਬਾਅਦ ਜਾਂ ਹਫ਼ਤੇ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ। ਠੀਕ ਹੈ ਜੀ। ਹੌਲੀ ਹੌਲੀ ਘਟਦੀ ਜਾਂ ਇੱਕਦਮ ਘਟ ਜਾਂਦੀ? ਹੌਲੀ ਹੌਲੀ ਘਟਦੀ ਆ ਜੀ। ਠੀਕ ਹੈ। ਹਾਂਜੀ, ਇੱਕਦਮ ਤੇ ਕੋਈ ਚੀਜ਼ ਨਹੀਂ ਘਟਦੀ ਹੈ ਨਾ, ਤੇ ਹੌਲੀ ਹੌਲੀ ਜਿੱਦਾਂ ਫਰਕ ਪੈਂਦਾ, ਰੋਜ਼ਾਨਾ ਫਰਕ ਪੈਂਦਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਬਸ ਇਹੀ ਦੱਸਣਾ ਸੀਗਾ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ। ਬਿਲਕੁਲ ਜੀ, ਜੋ ਕੁਛ ਕਰਦੇ ਆ ਤੇ ਜ਼ਰੂਰ ਸ਼ੇਅਰ ਕਰ ਲਿਆ ਕਰੋ। ਅੱਗੇ ਨਰਨਜਨ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਦੋਂ ਭੈਣ ਜੀ ਪਾਣੀ ਮੈਂ ਪੀਂਦੀ ਆ ਨਾ, ਤੇ ਜੇ ਮੈਂ ਪੇਟ ਦੇ ਵਿੱਚ ਏਦਾਂ ਹੁੰਦਾ ਜਿੱਦਾਂ ਕੱਸ ਪੈ ਜਾਂਦਾ। ਪਾਣੀ ਤੁਸੀਂ ਆਮ ਪੀਂਦੇ ਜਦੋਂ? ਹਾਂਜੀ, ਆਮ ਪਾਣੀ ਪੀਂਦੇ ਹੋ? ਅੱਛਾ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਭੈਣ ਭਾਈ ਨੂੰ, ਤਾਂ ਇਹਦੇ ਕੁਛ ਮੈਨੂੰ ਪਤਾ ਲੱਗਣਾ ਚਾਹੀਦਾ, ਪਤਾ ਨਹੀਂ ਕਾਹਤੋਂ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਹਾਂ, ਨਵੀਆਂ ਤੋਂ ਨਵੀਆਂ ਬਿਮਾਰੀਆਂ ਤੇ ਨਵੇਂ ਤੋਂ ਨਵੇਂ ਜਿਹੜੇ ਇਲਾਜ ਹੈਗੇ ਆ। ਕਿਡਨੀ ਬਾਰੇ ਆਪਾਂ ਬਹੁਤ ਸਾਰੇ ਪੁੱਛਦੇ ਹਾਂ। ਹਾਂ, ਕਿਡਨੀਆਂ ਬਹੁਤ ਵਾਰੀ ਕਮਜ਼ੋਰ ਹੋ ਜਾਂਦੀਆਂ, ਜੇ ਉਹਦੇ ਬਾਰੇ ਵੀ ਪਤਾ ਹੋਵੇ ਨਾ, ਇਹਨਾਂ ਨੂੰ ਕਿਵੇਂ ਸੇਵ ਕਰਨਾ, ਕਿਵੇਂ ਰੱਖਣਾ। ਪਰ ਇਹ ਜਿਹੜੇ ਸਾਡੇ ਬੋਡੀ ਦੇ ਵਿੱਚ ਇੱਦਾਂ ਦੇ ਪਾਰਟ ਆ, ਉਹਨਾਂ ਨੂੰ ਸਾਫ਼ ਸੂਫ ਨਾ ਕਰਦੇ ਰਹਿਣਾ ਚਾਹੀਦਾ। ਕੱਢ ਕੇ ਨਹੀਂ ਹੋਣੇ ਹੈਗੇ, ਵਿੱਚ ਹੀ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ। ਜਿਵੇਂ ਛੱਲੀਆਂ ਦੇ ਵਾਲ ਉਬਾਲ ਕੇ ਪੀ ਲਓ, ਫਿਰ ਦੂਜੇ ਦਿਨ ਤੁਸੀਂ ਧਨੀਆ ਉਬਾਲ ਕੇ ਪੀ ਲਓ, ਹਰਾ ਧਨੀਆ। ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ। ਜਾਂ ਤੁਸੀਂ ਜਿਹੜੇ ਜੌਂ ਹੁੰਦੇ ਆ ਉਹਨਾਂ ਨੂੰ ਵੀ ਤੁਸੀਂ ਉਬਾਲ ਕੇ ਪੀ ਸਕਦੇ ਆ। ਇਹਨਾਂ ਦੇ ਨਾਲ ਤੁਹਾਡੀ ਕਈ ਚੀਜ਼ਾਂ ਜਿਹੜੀਆਂ ਨਾ ਅੰਦਰ ਵਾਲੀਆਂ ਉਹ ਸਾਫ਼ ਹੋ ਜਾਂਦੀਆਂ। ਅਤੇ ਅੱਜ ਦੂਸਰੇ ਜਿਹੜੀਆਂ ਪੱਥਰੀਆਂ ਬਾਰੇ ਉਹ ਬਹੁਤ ਪੁੱਛਿਆ ਗਿਆ। ਇੱਕ ਵਾਰੀ ਕਿਸੇ ਨੇ ਦੱਸਿਆ ਸੀ ਵੀ ਜਿਹੜੀਆਂ ਅਖਰੋਟ ਦੀਆਂ ਛਿੱਲਾਂ ਆ ਉਹਨਾਂ ਨੂੰ ਪੀ ਕੇ ਅਤੇ ਉਹ ਤੁਸੀਂ ਲਗਾ ਜਾਓ ਅੰਦਰ, ਇੱਦਾਂ ਵੀ ਦੱਸਿਆ ਸੀਗਾ। ਜੋਗਿੰਦਰ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਅੱਗੇ ਵੀ ਪੁੱਛਿਆ ਸੀਗਾ, ਮੇਰੇ ਥਾਇਰੋਇਡ ਜਿਹੜੀ ਕੱਢੀ ਉਹ ਕਰਕੇ ਮੇਰੀ ਰਸੌਲੀ ਬਣ ਗਈ ਸੀਗੀ, ਤਾਂ ਕੱਢੀ ਸੀਗੀ। ਤੇ ਮੈਨੂੰ ਗਰਮੀ ਬਹੁਤ ਲੱਗਦੀ, ਮੇਰਾ ਸਰੀਰ ਜਦ ਮੈਂ ਲੰਮੀ ਪੈਂਦੀ ਦਿਨ ਨੂੰ ਵੀ ਰਾਤ ਨੂੰ ਵੀ ਮੇਰੇ ਏਦਾਂ ਆ ਜਿੱਦਾਂ ਅੱਗ ਸਰੀਰ ਨੂੰ ਬਹੁਤ ਜ਼ਿਆਦਾ ਬੋਡੀ ਚੋਂ ਅੱਗ ਨਿਕਲਦੀ ਆ। ਹਾਂਜੀ, ਦਿਲ ਘਬਰਾਉਂਦਾ ਆ, ਮੇਰੇ ਇੰਨਾ ਸਰੀਰ ਤਪਦਾ ਆ ਨਾ। ਮੈਂ ਉਹ ਧਨੀਆ ਵੀ ਪੀਤਾ ਆ, ਪਰ ਮੇਰੇ ਇਹ ਗਰਮੀ ਤੇ ਨਹੀਂ ਮੈਨੂੰ ਆਰਾਮ ਆ ਰਿਹਾ। ਮੈਂ ਪੱਖਾ ਲਾ ਕੇ ਠੰਡ ਦੇ ਵਿੱਚ ਵੀ
ਪੱਖਾ ਲਾ ਕੇ ਸੌਂਦੀ, ਮੈਨੂੰ ਬਹੁਤ, ਫਿਰ ਜਦ ਪੱਖਾ ਲਾਉਂਦੀ ਹਾਂ ਤਾਂ ਮੇਰੀਆਂ ਲੱਤਾਂ 'ਚ ਦਰਦ ਹੁੰਦੀ ਹੈ। ਜੇ ਕਿਸੇ ਭਾਈ ਭੈਣ ਨੂੰ ਪਤਾ ਹੋਵੇ ਇਹਦਾ ਕੋਈ ਇਲਾਜ ਦੱਸ ਦਿਓ ਪਲੀਜ਼। ਜ਼ਰੂਰ ਜੀ, ਪੁੱਛ ਲੈਣੇ। ਥੈਂਕ ਯੂ। ਹਾਂਜੀ, ਜੇ ਪਤਾ ਜ਼ਰੂਰ ਦੱਸ ਦਿਓ ਜੀ ਕਿਸੇ ਨੂੰ, ਕਿਉਂਕਿ ਇਸ ਬਹੁਤ ਸਾਰੀਆਂ ਚੀਜ਼ਾਂ ਸਾਡੇ ਨਾਲ ਹੈਪਨ ਹੁੰਦੀਆਂ ਆ ਅਤੇ ਉਹ ਤੁਸੀਂ ਜ਼ਰੂਰ ਦੱਸ ਸਕਦੇ ਆ। 4082725200 ਸਟੂਡੀਓ ਦਾ ਫ਼ੋਨ ਨੰਬਰ ਹੈ। ਜਦੋਂ ਤੁਸੀਂ ਹੋਲਡ 'ਤੇ ਹੁੰਦੇ ਤਾਂ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਿਹਾ ਕਰੋ। ਅੱਗੇ ਵੀ ਚੱਲਾਂਗੇ। ਜਦੋਂ ਉਹ ਭੈਣ ਜੀ ਨੇ ਕਿਹਾ ਸੀਗਾ ਕਿ ਉਹਨਾਂ ਦੀ ਬੇਟੀ ਦਾ ਜਿਹੜਾ ਪੇਟ ਖਰਾਬ ਆ, ਹੋ ਸਕਦਾ ਤੁਸੀਂ ਕਣਕ ਕੁਣਕ ਦੀ ਰੋਟੀ ਹੈ ਜਿਹੜੀ ਨਾ ਇਹਨੂੰ ਛੱਡ ਕੇ ਦੇਖ ਲਓ, ਕਈ ਵਾਰੀ ਉਹਦੇ ਨਾਲ ਫਾਇਦਾ ਹੋ ਵੀ ਜਾਂਦਾ ਆ। ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹੜੇ ਭੈਣ ਜੀ ਕਹਿੰਦੇ ਨਾ ਟੋਲਟਾਂ ਲੱਗੀਆਂ ਕੁੜੀ ਨੂੰ ਵੀ ਤੇ ਉਹਦੇ ਘਰ ਵਾਲੇ ਨੂੰ ਵੀ, ਰਾਤ ਨੂੰ ਜਵੈਣ ਦਾ ਚਮਚਾ ਭੇਜਣ, ਸਵੇਰ ਨੂੰ ਰਗੜ ਕੇ ਉਹ ਹਨਾ ਲੂਣ ਪਾ ਕੇ ਪੀਣ ਨਿਰਨੇ। ਠੀਕ ਆ। ਹਾਂਜੀ, ਉਹ ਨਾਲ ਬਹੁਤ ਫਾਇਦਾ। ਜਿਹੜੀ ਇਨਫੈਕਸ਼ਨ ਹੁੰਦੀ ਹੈ ਨਾ ਪੇਟ 'ਚ, ਉਹਦੇ ਨਾਲ ਜਵੈਣ ਨਾਲ ਖਤਮ ਹੋ ਜਾਂਦੀ ਹੈ। ਠੀਕ ਹੈ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਈ ਜਿਹੜੇ ਬਾਬੇ ਆ ਨਾ ਆਪਣੇ ਪੰਜਾਬ ਦੇ ਵਿੱਚ, ਉਹਨੇ ਜਵਾਨ ਦੀਆਂ ਪੁੜੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਵੈਣ ਬਹੁਤ ਚੰਗੀ ਚੀਜ਼ ਆ ਤੁਹਾਡੀ ਬੋਡੀ ਦੇ ਲਈ, ਉਹਨੂੰ ਤੁਸੀਂ ਵਰਤ ਸਕਦੇ ਆ। ਮਲਕੀਤ ਕੌਰ ਜੀ। ਹਾਂਜੀ, ਮੈਂ ਦੁਬਾਰਾ ਬਲਿੰਦਰ ਜੀ ਆਈ ਹਾਂ। ਉਹ ਇੱਕ ਭੈਣ ਜੀ ਦੱਸਦੇ ਸੀ ਨਾ, ਮੈਂ ਉਹ ਮਾਸਪਾਟਾ, ਹਾਂਜੀ, ਉਹਦੇ ਵਾਸਤੇ ਹਲਦੀ ਲੈਣੀ ਆ ਤੇ ਆਪਣਾ ਸਰੋਂ ਦਾ ਤੇਲ ਤੇ ਆਟੇ ਦੇ ਵਿੱਚ ਮਿਕਸ ਕਰਕੇ ਨਾ, ਤੇ ਜਿੱਦਾਂ ਕੱਚੀ ਭੁੰਨੀ ਜੀ ਰੋਟੀ ਤੇਲ ਦੇ ਨਾਲ ਸੇਕ ਕੇ ਤੇ ਉਹਨੂੰ ਕੋਸੀ ਉੱਥੇ ਜਿੱਥੋਂ ਮਾਸਪਾਟਾ ਵਾ ਉੱਥੇ ਉਹਨੂੰ ਕੋਸੀ ਸੇਕ ਦੇਣ ਤੇ ਮੁੜ ਕੇ ਉਹਨੂੰ ਬੰਨ ਲੈਣ ਉਹਦੇ ਨਾਲ। ਠੀਕ ਹੈ। ਉਹਦੇ ਨਾਲ ਬਹੁਤ ਫਰਕ ਪੈਂਦਾ ਮਾਸਪਾਟੇ ਦਾ। ਤੇ ਦੂਸਰਾ, ਮਾਸਪਾਟੇ ਤੋਂ ਇਹ ਹਲਦੀ ਵੀ ਖਾਣੀ ਜਿਹੜੀ ਆ ਉਹ ਜ਼ਰੂਰੀ ਆ। ਹਲਦੀ ਤੇ ਸਰੋਂ ਦਾ ਤੇਲ ਲਾ ਕੇ ਉਹ ਤੇ ਕੋਸੀ ਮਤਲਬ ਪੁਲਸਟ ਦੀ ਬਣਾ ਕੇ ਆਟੇ ਦੇ ਨਾਲ ਉਹ ਬੰਨਣੀ ਆ। ਤੇ ਜਿਹੜੀ ਖਾਣ ਵਾਸਤੇ ਦੁੱਧ 'ਚ ਜਾਂ ਗਰਮ ਪਾਣੀ 'ਚ ਹਲਦੀ ਪਾ ਕੇ, ਜੇ ਉਹਨਾਂ ਨੂੰ ਖੁਸ਼ਕ ਲੱਗਦੀ ਆ ਤੇ ਵਿੱਚ ਥੋੜ੍ਹਾ ਜਿਹਾ ਘਿਓ ਪਾ ਲੈਣਾ ਤੇ ਉਹਦੇ ਨਾਲ ਉਹਨਾਂ ਨੂੰ ਬਹੁਤ ਛੇਤੀ ਹੀਲ ਹੋਊਗਾ ਉਹਨਾਂ ਦਾ। ਠੀਕ ਹੈ ਜੀ, ਬਸ ਇਹ ਦੱਸਣਾ ਸੀ ਜੀ। ਚੰਗਾ ਜੀ, ਵਾਹਿਗੁਰੂ। ਕਈ ਵਾਰੀ ਲੀਵਰ ਲਈ ਨਾ ਮਲੱਠੀ ਦੱਸਦੇ ਹੁੰਦੇ ਆ ਕਿ ਮਲੱਠੀ ਲੈਣੀ ਆ, ਉਹ ਵੀ ਤੁਸੀਂ ਲੈ ਸਕਦੇ ਆ। ਮਲੱਠੀ ਵੀ ਲੈ ਸਕਦੇ ਆ। ਪਥਰੀਲੇ ਪੁੱਛਿਆ ਗਿਆ। ਇੱਕ ਮੈਂ ਤੈਨੂੰ ਅਖਰੋਟਾਂ 'ਤੇ ਦੱਸਿਆ ਸੀ, ਇੱਕ ਵਾਰੀ ਇਹ ਵੀ ਦੱਸਿਆ ਸੀਗਾ ਕਿ ਜਿਹੜਾ ਭਖੜਾ ਆ ਉਹ 1 ਗਲਾਸ ਪਾਣੀ ਦੇ ਵਿੱਚ ਉਬਾਲੋ ਤੇ ਜਦੋਂ ਅੱਧਾ ਗਲਾਸ ਰਹਿ ਜਾਵੇ ਤਾਂ ਉਹਨੂੰ ਪੀਓ। ਕਿੰਨਾ ਲੈਣਾ ਆ? ਚਮਚਾ ਪਾ ਸਕਦੇ ਜੀ ਤੁਸੀਂ। 1 ਹਫ਼ਤਾ ਜਾਂ 2 ਹਫ਼ਤੇ ਪੀਣ ਨੂੰ ਕਿਹਾ ਸੀਗਾ, ਉਹ ਵੀ ਤੁਸੀਂ ਕੋਸ਼ਿਸ਼ ਕਰ ਦੇਖ ਸਕਦੇ ਆ। ਕਿ ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵਿਸਾਖੀ ਦੀਆਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ। ਤੇ ਮੈਂ ਤੁਹਾਨੂੰ 1-2 ਫੀਡਬੈਕ ਦੇਣੀ ਆ ਤੇ ਇੱਕ ਮੈਂ ਪੁੱਛਣਾ ਵੀ ਆ ਕੁਐਸਚਨ। ਹਾਂਜੀ। ਇੱਕ ਤਾਂ ਮੈਂ ਕਿਡਨੀਆਂ ਦਾ ਦੱਸਣਾ। ਮੈਂ ਕਿਸੇ ਨੂੰ ਦੱਸਿਆ ਸੀ, ਉਹ ਨਿੰਬੂ ਦੇ ਰਸ ਦੇ ਵਿੱਚ ਕੌਡੀਆਂ ਵਾਲਾ ਦੱਸਿਆ ਸੀ। ਉਹਨਾਂ ਦੀਆਂ ਪੱਥਰੀਆਂ, ਉਹਨਾਂ ਦੀਆਂ ਕਿਡਨੀ ਦੇ ਵਿੱਚ ਸੀ ਪੱਥਰੀ, ਉਹ ਨਿਕਲ ਗਈ ਆ। ਜਦੋਂ ਉਹਨਾਂ ਨੇ ਫਿਰ ਛੱਡ ਦਿੱਤਾ ਸੀਗਾ, ਫਿਰ ਦੁਬਾਰਾ ਬਣਨ ਲੱਗ ਗਿਆ ਸੀ। ਉਹਨਾਂ ਨੇ ਫੇਰ ਸਟਾਰਟ ਕਰ ਦਿੱਤੀਆਂ ਤੇ ਉਹ ਕਹਿੰਦੇ ਮੇਰੀਆਂ ਹੁਣ ਬਿਲਕੁਲ ਕਲੀਨ ਵਾ ਉਹਨਾਂ ਦੀਆਂ ਕਿਡਨੀਆਂ, ਹੁਣ ਕੋਈ ਪੱਥਰੀ ਨਹੀਂ ਬਣਦੀ। ਤੇ ਕਹਿੰਦੇ ਮੈਂ ਬਹੁਤ ਮੈਨੂੰ ਫਾਇਦੇਮੰਦ ਰਹੀ। ਨਹੀਂ ਤਾਂ ਉਹਨਾਂ ਦੇ ਕਾਫੀ ਪੇਨ ਹੁੰਦੀ ਸੀ ਜਦੋਂ ਪੱਥਰੀ ਬਣ ਜਾਂਦੀ ਸੀ ਤਾਂ। ਠੀਕ ਹੈ। ਤੇ ਉਹਨਾਂ ਦੇ ਨਿਕਲ ਗਈਆਂ, ਉਹਦੇ ਨਾਲ ਬਹੁਤ ਆਰਾਮ ਆਇਆ। ਦੂਸਰਾ, ਕਿਸੇ ਦੇ ਚਿੱਟਾ ਮੋਤੀਆ ਸੀ, ਉਹ ਅੱਖਾਂ ਦੇ ਵਿੱਚ ਜਿਹੜੇ ਆਪਾਂ ਪਿਆਜ਼ ਦਾ ਰਸ, ਅਦਰਕ ਦਾ ਤੇ ਨਿੰਬੂ ਦਾ ਸ਼ਹਿਦ ਬਣਾ ਕੇ ਬਣਾਉਂਦੇ ਆ, ਉਹਨਾਂ ਦੇ ਚਿੱਟਾ ਮੋਤੀਆ ਬਿਲਕੁਲ ਖਤਮ ਹੋ ਗਿਆ, ਸਰਜਰੀ ਤੋਂ ਬਚ ਗਏ ਆ ਜੀ। ਤੇ ਇੱਕ ਤੀਸਰਾ, ਮੇਰੇ ਬ੍ਰਦਰ ਨੇ ਉਹ ਕੁਆਰ ਤੇ ਖੰਡ ਮਿਲਾ ਕੇ ਜਿਹੜਾ ਸੀ, ਉਹਨਾਂ ਦੇ ਗੁੱਡੇ ਗਿੱਟੇ ਬਹੁਤ ਦੁਖਦੇ ਸੀਗੇ ਤੇ ਉਹਦੇ ਨਾਲ ਉਹਨਾਂ ਨੂੰ ਆਰਾਮ ਆਇਆ। ਕੁਆਰ ਦਾ ਗੁੱਦਾ ਤੇ ਖੰਡ ਜਿਹੜਾ ਮਿਲਾ ਕੇ 6 ਮਹੀਨੇ 6 ਹਫ਼ਤਿਆਂ ਤੱਕ ਰੱਖਿਆ ਸੀ। ਜੂਸ ਬਣ ਜਾਂਦਾ। ਹਾਂਜੀ ਹਾਂਜੀ, ਹਾਂ, ਜੂਸ ਬਣ ਜਾਂਦਾ। 6 ਹਫ਼ਤੇ ਰੱਖਿਆ ਸੀ ਤਾਂ ਉਹਦੇ ਨਾਲ ਉਹਨੂੰ ਫਰਕ ਪੈ ਗਿਆ। ਬਾਕੀ ਆ ਭੈਣ ਜੀ ਜਿਹੜੇ ਕਹਿੰਦੇ ਆ ਕਿ ਮੈਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਆ, ਤੇ ਉਹ ਆਪਣਾ ਕਤੀਰਾ ਗੂੰਦ ਰੋਜ਼ 1-2 ਵਾਰੀ ਜ਼ਰੂਰ ਲੈ ਲਿਆ ਕਰਨ ਪਾਣੀ ਦੇ ਵਿੱਚ ਭੇ ਕੇ। ਤੇ ਜਦੋਂ ਖਾਣਾ ਆ ਉਦੋਂ ਵਿੱਚ ਸ਼ੱਕਰ ਮਿਲਾਉਣੀ ਆ, ਖੰਡ ਨਹੀਂ ਮਿਲਾਉਣੀ, ਤੇ ਥੋੜਾ ਜਿਹਾ ਵਿੱਚ ਦੁੱਧ ਵੀ ਪਾ ਲਿਆ ਕਰ। ਤੇ ਜਦੋਂ ਉਹਨਾਂ ਨੂੰ ਹਾਰਟ ਫਲੈਸ਼ਜ਼ ਇਹ ਨਹੀਂ ਹੈਗੇ, ਇਹ ਹਾਰਟ ਫਲੈਸ਼ਜ਼ ਵਾਂਗੂ ਹੁੰਦੀ ਆ, ਇੱਕਦਮ ਬੋਡੀ ਨੂੰ ਅੱਗ ਲੱਗਦੀ ਆ। ਮੈਨੂੰ ਵੀ ਹੁੰਦੀ ਆ, ਪਰ ਮੈਂ ਆਪਣੇ ਕੋਲ ਪਾਣੀ ਉਸੇ ਵੇਲੇ ਪੀ ਲੈਂਦੀ ਆ ਜਾਂ ਕੱਚਾ ਠੰਡਾ ਦੁੱਧ ਪੀ ਲੈਂਦੀ ਆ। ਬੋਡੀ ਨੂੰ ਬਹੁਤ ਅੱਗ ਲੱਗਦੀ, ਪੂਰਾ ਸਰੀਰ ਨੂੰ ਏਦਾਂ ਲੱਗਦੀ ਜਿੱਦਾਂ ਸੇਕ ਨਿਕਲਦਾ ਹੁੰਦਾ। ਤੇ ਕਤੀਰਾ ਗੂੰਦ ਵੀ ਇਹਦੇ ਵਿੱਚ ਬਹੁਤ ਫਾਇਦਾ ਕਰਦਾ ਆ।
ਠੀਕ ਹੈ ਜੀ। ਤੇ ਹੁਣ ਮੈਂ ਪੁੱਛਣਾ ਆ ਜਗਵੀਰ ਭਾਜੀ ਜਾਂ ਆਪਣੇ ਬਹਾਦਰ ਸਿੰਘ ਹੋਣੀ ਜਾਂ ਹੋਰ ਕੋਈ ਵੀਰ ਮੇਰਾ ਦੱਸੇ, ਮੇਰੀ ਬੇਟੀ ਦਾ ਸੋਡੀਅਮ ਘਟਦਾ, ਪਿਛਲੇ ਸਾਲ ਤੋਂ ਉਹਦਾ ਨਾ ਸੋਡੀਅਮ ਘਟਦਾ ਤੇ ਹਸਪੀਟਲ ਜਾਂਦੀ ਆ, ਉਦੋਂ ਥੋੜਾ ਜਿਹਾ ਚਾੜ ਦਿੰਦੇ ਆ ਥੋੜਾ ਥੋੜਾ ਕਰਕੇ, ਹੁਣ ਫਿਰ 8 ਦਿਨ ਹੋ ਗਏ ਹਸਪੀਟਲ ਵਾ ਤੇ ਉਹ ਇੱਕਦਮ ਚਾੜ ਨਹੀਂ ਸਕਦੇ। ਅਸੀਂ ਕਹਿੰਦੇ 24 ਘੰਟਿਆਂ ਦੇ ਵਿੱਚ 6 ਪੁਆਇੰਟ ਸਾਰਾ ਚਾੜ ਸਕਦੇ ਆ ਜੀ। ਤੇ ਜਦੋਂ ਹਟਦੇ ਆ ਜਾਂ ਹੁਣ ਨਾਲ ਦਵਾਈ ਗੋਲੀਆਂ ਵੀ ਦਿੰਦੇ ਆ, ਉਹ ਗੋਲੀਆਂ ਦੇ ਕੇ ਕਰਦੇ ਆ ਕਿ ਸਟੇਬਲ ਰਵੇ, ਇਹ ਤੇ ਏਦਾਂ ਨਾ ਹੋਵੇ ਕਿ ਗੋਲੀਆਂ ਤੇ ਲੱਗ ਜਾਵੇ। ਤੇ ਗੋਲੀ ਤਾਂ ਚਲੋ ਦਿੰਨੇ ਆ ਤੇ ਉਹ ਜ਼ਿਆਦਾ ਹੁਣ ਗੋਲੀ ਵਧਾ ਰਹੇ ਆ, ਜਿੱਦਾਂ ਅਸੀਂ 2 ਦਿੰਦੇ ਸੀ ਪਿਛਲੇ ਸਾਲ ਤੋਂ, ਹੁਣ ਉਹਨਾਂ ਨੇ 6 ਕੀਤੀਆਂ ਆ। ਇਸ ਵੇਲੇ ਉਹ ਹਸਪੀਟਲ 6 ਦਿੰਦੇ ਆ। ਕਦੀ ਵੱਧ ਜਾਂਦਾ ਤੇ ਉਹ ਫੇਰ ਜਦੋਂ ਕਰਦੇ ਆ ਫੇਰ ਥੱਲੇ ਆ ਜਾਂਦਾ ਆ। ਲੇਕਿਨ ਉਹਦਾ ਬਲੱਡ ਪ੍ਰੈਸ਼ਰ ਵੀ ਵੱਧਦਾ ਸੀ ਤੇ ਉਹਨੂੰ ਹੁਣ ਸਾਹ ਵੀ ਨਹੀਂ ਸੀ ਆਉਂਦਾ, ਸਾਹ ਬਹੁਤ ਜ਼ਿਆਦਾ ਚੜਦਾ ਸੀ। ਤੇ ਜਦੋਂ ਬਲੱਡ ਟੈਸਟ ਕਰਦੇ ਤੇ ਕਹਿੰਦੇ ਵੀ ਸੋਡੀਅਮ ਜ਼ਿਆਦਾ ਉਹਦਾ ਘਟਿਆ ਆ, ਹਸਪੀਟਲ ਜਾਣਾ ਪੈਂਦਾ। ਦੂਸਰੀ ਗੱਲ ਆ ਉਹਦੇ ਨਾਲ ਗੱਲ ਬਲੈਡਰ ਦੇ ਵਿੱਚ ਸਟੋਨ ਨਹੀਂ ਹੈਗਾ, ਉਹ ਕਹਿੰਦੇ ਇਹਦੇ ਹੈਗਾ ਕੋਈ ਜਿਹੜੀ ਪਾਈਪ ਆ ਉਹਦੇ ਨਾਲ ਡੱਕ ਪਤਾ ਨਹੀਂ ਕੀ ਕਹਿੰਦੇ ਆ, ਉਹਦੇ ਵਿੱਚ ਸਟੋਨ ਵਾ। ਉਹ ਸਟੋਨ ਕਾਫੀ ਵੱਡਾ, ਉਹਨਾਂ ਨੇ 3 ਵਾਰੀ ਮਹੀਨੇ ਬਾਅਦ ਉਹਦੇ ਇੰਡੋਸਕੋਪੀ ਕੀਤੀ ਆ, ਲੇਕਿਨ ਉਹਨਾਂ ਕੋਲੋਂ ਨਿਕਲਿਆ ਨਹੀਂ। ਉਹ 2-2 3-3 ਘੰਟੇ ਉਹਦੇ ਨਾਲ ਘੁਲਦੇ ਰਹਿੰਦੇ, ਉਹ ਕਹਿੰਦੇ ਨਹੀਂ ਨਿਕਲਿਆ ਸਾਡੇ ਕੋਲ। ਉੱਥੇ ਉਹਨਾਂ ਨੇ ਸਟੰਟ ਪਾਇਆ ਆ ਉਹਦੇ। ਠੀਕ ਆ। ਹੁਣ ਉਹ ਮਹੀਨੇ ਬਾਅਦ ਪਤਾ ਨਹੀਂ ਕਹਿੰਦੇ ਸਟੰਟ ਬਦਲੀ ਕਰਿਆ ਕਰਾਂਗੇ, ਉਹਨਾਂ ਦੇ ਕੋਲੋਂ ਉਹ ਸਟੋਨ ਨਹੀਂ ਨਿਕਲਿਆ। ਕਹਿੰਦੇ ਸਟੋਨ ਉੱਥੇ ਫਸਿਆ ਆ, ਜ਼ਿਆਦਾ ਵੱਡਾ ਆ, 15 mm। ਠੀਕ ਹੈ। ਹਾਂਜੀ, ਤੇ ਮੇਰਾ ਖਿਆਲ ਵੀ ਉਹ ਹੋ ਸਕਦਾ ਸਟੋਨ ਕਰਕੇ ਉੱਥੋਂ ਪੂਰਾ ਨਾ ਜਾਂਦਾ ਹੋਊਗਾ ਕੁਛ ਉਸ ਪਾਈਪ ਤੋਂ ਅੱਗੇ, ਇਸ ਕਰਕੇ ਸੋਡੀਅਮ ਘਟਦਾ ਜਾਂ ਕਿੱਦਾਂ ਘਟਦਾ। ਕੋਈ ਮੇਰਾ ਵੀਰ ਦੱਸੇ ਵੀ ਸੋਡੀਅਮ ਕਿੱਦਾਂ ਸਟੇਬਲ ਹੋਵੇ, ਸੋਡੀਅਮ ਨਾ ਘਟੇ। ਫਿਰ ਉਹਦੇ ਕਰਕੇ ਉਹਦੀ ਯਾਦਾਸ਼ਤ ਵੀ ਚਲੇ ਜਾਂਦੀ ਆ, ਇੱਕੋ ਗੱਲ ਕਰੀ ਜਾਂਦੀ ਆ, ਜਿਹੜੀ ਵੀ ਉਹਦੇ ਮੂੰਹ ਚ ਆਉਂਦੀ ਆ ਵੀ ਮੈਂ ਥੱਲੇ ਡਿੱਗ ਚੱਲੀ, ਮੈਂ ਥੱਲੇ ਡਿੱਗ ਚੱਲੀ, ਮੈਨੂੰ ਬਾਥਰੂਮ ਆਈ ਜਾਂਦਾ, ਮੈਂ ਭੱਜ ਗਈ। ਜਦੋਂ ਇੰਨੀਆਂ ਪ੍ਰੋਬਲਮਸ ਹੁੰਦੀਆਂ ਫਿਰ ਬੰਦਾ ਸੋਚਦਾ ਵੀ ਰਹਿੰਦਾ। ਹਾਂਜੀ, ਉਹ ਏਦਾਂ ਹੀ ਕਰੀ ਜਾਂਦੀ ਹੈ। ਤੇ ਉਹ ਮੇਰਾ ਵੀਰ ਕੋਈ ਜ਼ਰੂਰ ਦੱਸੇ, ਇਸ ਵੇਲੇ ਉਹ ਹਸਪੀਟਲ ਵਿੱਚ ਆ, ਵੀ ਉਹ ਕਾਹਦੇ ਨਾਲ ਸਟੇਬਲ ਹੋਵੇ ਜਿਹੜਾ ਸੋਡੀਅਮ ਆ। ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸੇ, ਜਿਹੜਾ ਬਿਮਾਰ ਹੁੰਦਾ ਆ ਉਹਦੇ ਉੱਤੇ ਹੁੰਦੇ ਨਾ, ਉਹਨਾਂ ਨੂੰ ਫਿਕਰ ਬੜਾ ਹੁੰਦਾ। ਹਰਬੰਸ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਦੱਸਣਾ ਸੀ ਜਿਹੜਾ ਲੀਵਰ ਵਾਲੇ ਕਹਿੰਦੇ ਆ ਨਾ, ਹਾਂਜੀ, ਉਹਨਾਂ ਨੂੰ ਕਹੋ ਵੀ ਮਿਲਕ ਥ੍ਰੈਸ਼ਲ ਮਿਲਦਾ, ਉਹਦੇ ਮੈਂ ਸਪੈਲਿੰਗ ਦੱਸ ਦਿੰਦਾ। ਮਿਲਕ ਗੋਲੀਆਂ। ਹਾਂਜੀ 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 ਹਾਂਜੀ, ਉਹ ਜਿਹੜੇ ਗੋਲੀਆਂ ਨਹੀਂ ਉਹ ਲਿਕੁਇਡ ਆ ਜੀ। ਅੱਛਾ, ਤੁਸੀਂ ਲਿਕੁਇਡ ਲੈਂਦੇ? ਹਾਂ, ਉਹਦੇ ਕੈਪਸੂਲ ਵੀ ਹੈਗੇ। ਹਾਂ ਹਾਂਜੀ, ਉਹ ਬਹੁਤ ਅੱਛੀ ਚੀਜ਼ ਆ। ਠੀਕ ਹੈ। ਜਿਹੜੀ ਭੈਣ ਕਹਿੰਦੀ ਸੀ ਵੀ ਲੂਜ਼ ਮੋਸ਼ਨ ਲੱਗੇ ਹੋਏ ਆ, ਉਹਨਾਂ ਨੂੰ ਕਹੋ ਦਹੀਂ ਦੇ ਵਿੱਚ ਈਸਬਗੋਲ ਮਿਕਸ ਕਰਕੇ ਖਾ ਲੈਣ। ਠੀਕ ਹੈ, ਉਹਦੇ ਨਾਲ ਬਿਲਕੁਲ ਠੀਕ ਹੋ ਜਾਣਾ। ਠੀਕ ਹੈ, ਇਹੀ ਮੈਂ 2 ਦੱਸਣੇ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਕਿਰਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜਾ ਮਾਸਪੋਟੇ ਤੋਂ ਕਹਿੰਦੇ ਸੀਗੇ ਨਾ, ਉਹ ਆਇਓਡੈਕਸ ਵੀ ਲਗਾ ਸਕਦੇ ਆ। ਤੇ ਇੱਕ ਦੂਸਰਾ ਇਹਦਾ ਤਰੀਕਾ ਹੈਗਾ, ਜਿੱਦਾਂ ਇੱਕ ਰੋਟੀ ਬਣਾ ਲੈਣੀ ਹੈ, ਇੱਕ ਪਾਸਾ ਜਿੱਦਾਂ ਪਕਾ ਲੈਣਾ, ਦੂਜਾ ਕੱਚਾ ਰੱਖ ਲੈਣਾ। ਉਹਦੇ ਉੱਤੇ ਥੋੜ੍ਹੀ ਜਿਹੀ ਫਟਕੜੀ ਪਾਉਣੀ ਹੈ, ਜਿੱਦਾਂ ਪਾਊਡਰ ਬਣਾ ਕੇ, ਤੇ ਨਾਲ ਸਰੋਂ ਦਾ ਤੇਲ ਤੇ ਇੱਕ ਹਲਦੀ, ਤੇ ਉਹ ਉੱਤੇ ਉਹਦੇ ਉੱਤੇ ਭੁੱਕ ਕੇ ਤੇ ਫਿਰ ਉਹਦੇ ਬਾਅਦ ਵਿੱਚ ਉਹਨਾਂ ਨੂੰ ਬੰਨ ਲੈਣਾ। ਤੇ ਉਸ ਤੋਂ ਪਹਿਲਾਂ ਇਹਨੂੰ ਆਪਾਂ ਫਟਕੜੀ ਵਾਲੇ ਪਾਣੀ, ਗਰਮ ਪਾਣੀ ਵਿੱਚ ਫਟਕੜੀ ਪਾ ਕੇ ਤੇ ਥੋੜਾ ਜਿਹਾ ਨਮਕ ਤੇ ਸਰੋਂ ਦਾ ਤੇਲ ਪਾ ਕੇ ਤੇ ਉਹਨੂੰ ਟਕੋਰ ਕਰ ਲੈਣੀ ਆ। ਉਸ ਤੋਂ ਬਾਅਦ ਇਹ ਸਾਰੀਆਂ ਜਿਹੜੀ ਰੋਟੀ ਆ ਉਹ ਬੰਨ ਲੈਣੀ ਇਹਦੇ ਉੱਤੇ, ਤੇ ਜਿੰਨਾ ਮਾਸ ਫਟਿਆ ਹੋਊਗਾ ਤੇ ਉਹ ਠੀਕ ਹੋ ਜਾਊਗਾ। ਜਿੱਦਾਂ ਵੀ ਉਹ ਅਲੱਗ-ਅਲੱਗ ਹੁੰਦਾ, ਉਹਨੂੰ ਬੰਨਣਾ ਪੈਣਾ, ਜਿੱਦਾਂ ਹਫ਼ਤਾ ਜਾਂ 10 ਦਿਨ ਬੰਨਣਾ ਪੈਣਾ, ਉਹਦੇ ਨਾਲ ਠੀਕ ਹੋਊਗਾ। ਤੇ ਇੱਕ ਗੁਆਂਢਣੀਆਂ ਬਾਰੇ ਦੱਸਦੇ ਸੀਗੇ, ਤੇ ਉਹ ਗੁਆਂਢਣੀਆਂ ਅਸੀਂ ਵੀ ਕੀਤਾ ਹੋਇਆ ਲਸਣ ਦੇ ਨਾਲ, ਜਿਹੜੀਆਂ ਲਸਣ ਦੇ ਪਾਣੀ ਦੇ ਨਾਲ ਗੁਆਂਢਣੀਆਂ ਬਿਲਕੁਲ ਠੀਕ ਹੁੰਦੀਆਂ। ਉਹ ਫੀਡਬੈਕ ਆ, ਬਹੁਤ ਵਧੀਆ ਆ। ਤੇ ਸ਼ੂਗਰ ਦਾ ਵੀ ਜਿਹੜਾ ਕੌਲੀ ਵਾਲਾ ਕਰਦੇ ਆ, ਤੇ ਉਹਦੀ ਵੀ ਫੀਡਬੈਕ ਵੀ ਆਈ ਆ, ਤੇ ਉਹ ਕਹਿੰਦੇ ਵੀ ਕਿੰਨਿਆਂ ਨੂੰ ਫਰਕ ਪਿਆ ਆ। ਤੇ ਉਹ ਜ਼ਰੂਰ ਕਰਦੇ ਰਹਿਣ ਸਾਰੇ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੋ ਰਹੀ ਆ। ਤੇ ਇੱਕ ਇਹਦੇ ਨਾਲ ਕੌਲੀ ਦੇ ਨਾਲ, ਕੌਲੀ 'ਤੇ ਬੈਠਣ ਦੇ ਨਾਲ ਜਿਹੜੀ ਇੱਕ ਬੈਕ ਪੇਨ ਠੀਕ ਹੁੰਦੀ ਆ, ਇੱਕ ਭਾਰ ਘੱਟਦਾ ਆ, ਤੇ ਦੂਸਰਾ ਇਹਦੀ ਸ਼ੂਗਰ ਕੰਟਰੋਲ ਹੁੰਦੀ ਆ ਹੈ ਨਾ, ਤੇ ਕਿੰਨੇ ਤਰ੍ਹਾਂ ਦੀਆਂ ਇਹਦੀਆਂ ਪ੍ਰੋਬਲਮਾਂ ਠੀਕ ਹੁੰਦੀਆਂ। ਠੀਕ ਹੈ ਜੀ। ਤੇ ਇੱਕ ਹੋਰ ਕਹਿੰਦੇ ਸੀ, ਜਿਹਨਾਂ ਨੂੰ ਕਹਿੰਦੇ ਸੀ ਟੱਟੀਆਂ ਲੱਗੀਆਂ, ਲੂਸ ਮੋਸ਼ਨ ਲੱਗੇ ਹੈ ਨਾ, ਉਹ 3 ਦਿਨ ਮੱਕੀ ਦੀ ਰੋਟੀ ਖਾਣ ਦਹੀਂ ਦੇ ਵਿੱਚ,
ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਆ। ਤੇ ਇਹ ਸਾਰੇ ਜਿਹੜੇ ਕੀਤੇ ਹੋਏ ਆ ਉਹ ਆਪਾਂ ਤਾਂ ਹੀ ਦੱਸ ਰਹੇ ਤੇ ਜੇ ਇਹ ਕਰਨ ਤਾਂ ਉਹਨਾਂ ਨਾਲ ਫਰਕ ਪਊਗਾ ਜੀ। ਠੀਕ ਹੈ ਜੀ। ਤੇ ਇੱਕ ਮੈਂ ਪੁੱਛਣਾ ਸੀਗਾ, ਜਿੱਦਾਂ ਲੀਵਰ ਵਧੇ ਤੋਂ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਸਾਡਾ ਟਾਈਮ ਦੇਣ ਦਾ। ਠੀਕ ਆ, ਕੋਈ ਨਹੀਂ, ਪੁੱਛਦੇ ਹਾਂ ਜੀ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਣੀ ਆ। ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਦੁਬਾਰਾ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆ ਭੈਣ ਨੇ ਦੱਸ ਹੀ ਦਿੱਤਾ ਵੀ ਜਿਹਦਾ ਮਾਸ ਪਾਟਿਆ, ਪਰ ਉਹਦਾ ਨਾ ਥੋੜਾ ਜਿਹਾ ਇਹ ਆ ਬਈ ਲਾਲ ਫੜਕੜੀ ਬੰਨਣੀ ਆ। ਠੀਕ ਆ। ਗਰਮ ਕਰਕੇ ਤੇਲ ਗਰਮ ਕਰਕੇ ਰੋਟੀ ਦੇ ਉੱਤੇ ਲਾ ਕੇ ਨਾ ਤੇ ਉਹਦੇ ਨਾਲ ਠੀਕ ਹੋਊਗਾ। ਤੇ ਹਲਦੀ ਖਾ ਲੈਣਾ, ਚਮਚਾ ਤਾਂ ਦੁੱਧ ਦੇ ਵਿੱਚ ਪਾ ਕੇ ਪੀ ਲਿਆ ਕਰਨ। ਤੇ ਦੂਜਾ ਨੰਬਰ ਸੀ ਜਿਹੜਾ ਕਿਡਨੀਆਂ ਦੀਆਂ ਪੱਥਰੀਆਂ ਸੀਗੀਆਂ ਨਾ, ਉਹ 5 ਕੌਲੀਆਂ ਨਿੰਬੂ ਦਾ ਜੂਸ ਕੱਢ ਕੇ ਪੂਰਾ, ਤੇ ਉਹਦੇ 'ਚ ਜਿਹੜੀਆਂ ਡੁੱਬੀਆਂ ਰਹਿਣ ਉੱਥੋਂ ਤੀਕਾ ਰੱਖਣਾ। ਤੇ ਉਹ ਨਿਰਣੇ ਕਾਲ ਜੇ ਤੀਜੇ ਦਿਨ ਖੁਰ ਜਾਂਦੀਆਂ। ਨਿਰਣੇ ਕਾਲ ਜੇ ਪੀਣਾ ਪਾਣੀ ਉਹ ਤੇ ਘੰਟਾ 1.5 ਘੰਟਾ ਕੁਛ ਨਹੀਂ ਖਾਣਾ ਪੀਣਾ। ਤੇ ਉਹ 3 ਦਿਨ ਪੀਣੀਆਂ ਲਗਾਤਾਰ, ਜਦੋਂ ਯਾਨੀ ਉਹ ਭਿਉਂ ਕੇ ਰੱਖਣੀਆਂ। ਇੱਕ ਦਿਨ ਛੱਡ ਕੇ ਤੇ ਤੀਜੇ ਦਿਨ ਹੋ ਜਾਣਾ ਤੇ ਉਹ ਸਾਰੀਆਂ ਨਿਕਲ ਜਾਂਦੀਆਂ। ਪੀਣੀਆਂ ਬਹੁਤ ਔਖੀਆਂ ਜਾਂਦੀ। ਤੇ ਕਿਡਨੀਆਂ ਨਹੀਂ ਰਹਿੰਦੀਆਂ। ਸਾਡੇ ਵੀ 2 ਦਿਨਾਂ ਰਿਸ਼ਤੇਦਾਰਾਂ ਦੇ ਸੀ ਤੇ ਉਹਨਾਂ ਨੂੰ ਆਰਾਮ ਆਇਆ। ਪੱਥਰੀ ਨਹੀਂ ਰਹਿੰਦੀ ਕਿ ਕਿਡਨੀ ਨਹੀਂ ਰਹਿੰਦੀ? ਪੱਥਰੀ ਜੀ ਕਿਡਨੀ ਦਾ ਕੱਢ ਲੈਂਦੇ ਡਾਕਟਰ ਜੀ, ਜੇ ਕਰੋਨਾ ਜਦੋਂ ਕੱਢ ਲੈਂਦੇ ਆ ਜੀ। ਠੀਕ ਹੈ ਜੀ, ਠੀਕ ਹੈ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਅਸਰੋਂ ਤੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਆਣ ਕੇ ਫਿਰ ਜਿਹੜੀਆਂ ਕੁਛ ਕੁ ਚੀਜ਼ਾਂ ਦੱਸਣ ਵਾਲੀਆਂ ਵੀ ਦੱਸਦੇ ਹਾਂ। ਅਗਲੇ ਕਾਲਰਸ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਉਹਨੇ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜਾ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੀਆਂ ਕਾਲਾਂ ਲਵਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ। ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਹੋਏ ਮਰੀਜ਼ ਹੁੰਦੇ ਆ, ਅਤੇ ਉਹੀ ਡਾਕਟਰ ਹੁੰਦੇ ਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਜੇ ਕੋਈ ਪੁੱਛਦਾ ਜੋ ਪਤਾ ਹੁੰਦਾ ਤਾਂ ਉਹ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਤੁਹਾਡੀਆਂ ਕਾਲਸ ਲਵਾਂਗੇ। ਅਤੇ ਇਹ ਦੱਸ ਦਈਏ ਕਿ ਪ੍ਰੋਗਰਾਮ ਆ ਜਿਹੜਾ ਇਹ ਐਤਵਾਰ ਨੂੰ ਰਿਪੀਟ ਹੋਊਗਾ 4 ਵਜੇ ਸ਼ਾਮ ਨੂੰ। ਅਤੇ ਯੂਟਿਊਬ ਦੇ ਉੱਤੇ ਵੀ ਚਾੜ ਦਿੱਤਾ ਜਾਂਦਾ, ਫੋਨ ਦੇ ਉੱਤੇ ਵੀ ਚਾੜ ਦਿੱਤਾ ਜਾਂਦਾ। ਕੌਡੀਆਂ ਬਾਰੇ ਹੁਣ ਹੀ ਦੱਸ ਕੇ ਗਏ ਹੈਗੇ ਆ ਸਾਰੇ ਜਾਣੇ। ਉਹ ਰਗੜ ਹੋ ਜਾਂਦਾ ਥੋੜ੍ਹਾ ਜਿਹਾ। ਉਹਨੇ ਜਿਹੜੀ ਵੀ ਦੱਸਿਆ ਸੀ ਓਰੀਜਨਲੀ, ਉਹਨੇ ਦੱਸਿਆ ਸੀ 1 ਲੀਟਰ ਜਿਹੜਾ ਤੁਸੀਂ ਜੂਸ ਲੈਣਾ ਨਿੰਬੂ ਦਾ, ਅਤੇ ਉਸ ਦੇ ਵਿੱਚ 8 ਕੌਡੀਆਂ ਪਾਉਣੀਆਂ ਆ। 8 ਕੌਡੀਆਂ ਪਾਉਣੀਆਂ ਆ ਅਤੇ ਉਹ 2-3 ਦਿਨ ਦੇ ਵਿੱਚ ਹੀ ਘੁਲ ਜਾਂਦੀਆਂ। ਧੁੱਪੇ ਰੱਖਣ ਦੀ ਲੋੜ ਨਹੀਂ, ਉਹ ਅੰਦਰ ਹੀ ਹੋ ਜਾਂਦਾ ਹੈ। ਤਾਂ ਜਿਹੜਾ ਉਹਦਾ ਢੱਕਣ ਲਾਉਣਾ ਹੈ ਨਾ, ਸ਼ੀਸ਼ੇ ਦਾ ਲਿਆਓ, ਕੁਛ ਕੱਚ ਦਾ ਲਿਆਓ, ਅਤੇ ਉਹਦੇ ਵਿੱਚ ਤੁਸੀਂ ਪਾ ਕੇ ਰੱਖਣਾ। ਅਤੇ ਉਹ ਜਿਹੜਾ ਜਦੋਂ ਅੰਦਰੋਂ ਗੈਸ ਜੇ ਉੱਠਣੀ ਨਾ, ਉਹ ਉੜਨੇ ਨੂੰ ਕਰਦਾ ਹੁੰਦਾ, ਉਹਨੂੰ ਢਿੱਲਾ ਰੱਖਿਓ। ਅਤੇ ਫਿਰ ਉਹਨੂੰ ਪੁਣ ਕੇ ਤੁਸੀਂ ਨਾ ਫਰਿੱਜ ਦੇ ਵਿੱਚ ਰੱਖ ਲਿਓ। ਉਹ ਸਿਰਫ ਅਤੇ ਸਿਰਫ 1 ਚਮਚਾ ਲੈਣਾ ਹੈ, ਤੁਸੀਂ ਵਾਧੂ ਨਹੀਂ ਲੈਣਾ ਹੈਗਾ। ਤੁਸੀਂ ਘੰਟਾ 1.5 ਘੰਟਾ ਫਿਰ ਕੁਛ ਨਹੀਂ ਖਾਣਾ ਪੀਣਾ, ਅਤੇ ਇਹ ਇੰਨਾ ਕੀ ਲੈਣਾ। ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਠੀਕ ਨਹੀਂ ਬਹਿੰਦਾ ਇਹ ਚੀਜ਼, ਅਤੇ ਫਿਰ ਤੁਸੀਂ ਉਸ ਨੂੰ ਬੰਦ ਕਰ ਦੇਣਾ ਆ। ਅਤੇ ਅੱਗੇ ਪੁੱਛਿਆ ਗਿਆ ਸੀਗਾ ਉਹ 4 ਚੀਜ਼ਾਂ ਕਿਹੜੀਆਂ? 4 ਚੀਜ਼ਾਂ ਸੀਗਾ, ਨਿੰਬੂ ਦਾ ਰਸ ਲੈਣਾ 1 ਕੱਪ, ਅਦਰਕ ਦਾ ਅਤੇ ਲਸਣ ਦਾ 1 ਕੱਪ ਲੈਣਾ ਆ। ਅਤੇ ਜੂਸਰ ਮੰਗਾ ਲਓ। ਇਹਦੇ ਨਾਲ ਰਾਮਬੜਾ ਸਾਰੀਆਂ ਚੀਜ਼ਾਂ ਨੂੰ ਆਉਂਦਾ ਹੈਗਾ। ਇਹ ਬਹੁਤ ਵਧੀਆ ਚੀਜ਼ ਹੈ। ਰਾਮਬਾਣ ਹੈ, ਜੇ ਘਰ ਦੇ ਵਿੱਚ ਰੱਖੋਗੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਰਾਮ ਆਉਂਦਾ ਆ। ਜੂਸਰ ਲੈ ਆਵੋ, ਅਤੇ $100 ਦਾ ਆਉਂਦਾ ਹੈ, ਉਹ ਤੋਂ ਘੱਟ ਵੀ ਹੋਊਗਾ। ਅਤੇ ਉਸ ਦੇ ਵਿੱਚ ਜੂਸ ਬਹੁਤ ਵਧੀਆ ਨਿਕਲਦਾ ਆ। ਇਹ 4 ਕੱਪ ਲੈ ਕੇ 3 ਕੱਪ ਲੈ ਕੇ ਅਦਰਕ, ਲਸਣ ਅਤੇ ਨਿੰਬੂ ਦਾ ਰਸ ਕੱਢਣਾ। 1 ਕੱਪ ਤੁਸੀਂ ਐਪਲ ਸਾਈਡਰ ਵਿਨੇਗਰ ਪਾਉਣਾ, ਜਿਹੜਾ ਲਾਲ ਜਿਹਾ ਹੁੰਦਾ ਆ। ਇਹ 4 ਕੱਪ ਪਾ ਕੇ ਪਾਣੀ ਨਹੀਂ ਪਾਉਣਾ ਵਿੱਚ ਇਹਦੇ। ਅਤੇ ਇਸ ਨੂੰ ਤੁਸੀਂ ਮੀਡੀਅਮ ਜਿਹੀ ਅੱਗ 'ਤੇ ਰੱਖ ਦਿਓ। ਜਦੋਂ 2 ਕੱਪ ਰਹਿ ਜਾਏ ਅੰਦਾਜ਼ੇ ਨਾਲ, ਅਤੇ ਅੱਗ ਬੰਦ ਕਰ ਦਿਓ। ਠੰਡਾ ਹੋ ਗਿਆ। 1 ਕੱਪ ਇਹਦੇ ਵਿੱਚ ਤੁਸੀਂ ਸ਼ਹਿਦ ਦਾ ਪਾ ਦਿਓ, ਅਤੇ ਇਹਨੂੰ ਫਿਰ ਤੁਸੀਂ ਸ਼ਾਮ ਸਵੇਰੇ 1-1, 2-2 ਚਮਚੇ ਲੈ ਸਕਦੇ ਆ। ਇਹਦੇ ਨਾਲ ਵੀ ਪਤਾ ਨਹੀਂ ਕਿੰਨੀਆਂ ਜ਼ਿਆਦਾ ਬਿਮਾਰੀਆਂ ਨੂੰ ਆਰਾਮ ਆਉਂਦਾ ਆ। ਦੇਖੋ, ਇਹ ਘਰੇ ਹੀ ਡਾਕਟਰ ਵਾਲੀ ਚੀਜ਼ ਹੈਗੀ ਆ। ਤੁਹਾਡੀਆਂ ਪੇਟ ਦੀਆਂ ਕਈ ਬਿਮਾਰੀਆਂ ਠੀਕ ਹੋ ਜਾਣਗੀਆਂ। ਹੋਰ ਕਈ ਜਿਨ੍ਹਾਂ ਨੂੰ ਦਮਾ ਵਗੈਰਾ ਆ, ਸਾਰੀਆਂ ਬਿਮਾਰੀਆਂ ਇਹ ਠੀਕ ਹੁੰਦੀਆਂ। ਮਾਸ ਫਟਿਆ, ਮਾਸ ਫਟੇ ਤਾਂ ਦੱਸਿਆ ਸੀ ਕਿ ਨਿੰਬੂ ਆ, ਉਹਨੂੰ ਕੱਟ ਲੈਣਾ ਅਤੇ ਤਵੇ ਦੇ ਉੱਤੇ ਥੋੜ੍ਹਾ ਜਿਹਾ ਕੁਛ ਤੇਲ ਤੁਲ ਜਿਹਾ ਲਾ ਕੇ ਉਹਨੂੰ 1 ਪੀਸ ਨੂੰ ਗਰਮ ਕਰਨਾ, ਅਤੇ ਉਹਨੂੰ ਮੋਢੇ 'ਤੇ ਲਾਉਣਾ। ਜਿੱਥੇ ਵੀ ਮਾਸ ਫਟਿਆ ਤੁਹਾਡਾ ਉੱਥੇ ਲਾਉਣਾ, ਅਤੇ ਦੂਜਾ ਗਰਮ ਰੱਖ ਦੇਣਾ। ਉਹਨਾਂ ਨੂੰ ਬਾਰੋ ਬਾਰੀ ਲਾਉਣ ਲਈ ਦੱਸਿਆ ਗਿਆ ਸੀਗਾ। ਸੋ ਬੋਡੀ ਆਪੋ ਆਪਣੀ ਆ। ਇਹ ਤੁਸੀਂ ਆਪਣੇ ਇਲਾਜ ਆ ਜਿਹੜੇ ਉਹ ਆਪ ਕਰ ਸਕਦੇ ਆ। ਲੈਂਦੇ ਆ ਤੁਹਾਡੀਆਂ ਕਾਲਸ 4082725200। ਸਾਡੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਜਸਵੀਰ। ਜਸਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਿਡਨੀਆਂ ਬਾਰੇ ਗੱਲ ਕਰਨੀ ਸੀਗੀ। ਤੇ ਅੱਜ ਜਿਹੜਾ ਤੁਸੀਂ ਲੀਟਰ ਪਾਣੀ ਵਾਲਾ ਦੱਸਿਆ, ਮੈਨੂੰ ਕਿਸੇ ਨੇ ਦੱਸਿਆ ਬਹੁਤ ਵਧੀਆ ਚੀਜ਼ ਹੈ ਜੀ। ਉਹ ਬੰਦਾ ਕਹਿੰਦਾ
ਜੂਸ ਜਿਹੜਾ ਨਿੰਬੂ ਦਾ ਜੂਸ। ਹਾਂਜੀ ਹਾਂਜੀ, ਤੇ ਉਹ 'ਚ 8 ਕੌਲੀਆਂ ਜਿਹੜੀਆਂ ਪਾਉਣੀਆਂ ਨੇ। ਹਾਂਜੀ ਹਾਂਜੀ ਹਾਂਜੀ, ਤੇ ਓਕੇ, ਮੈਨੂੰ ਬਹੁਤ ਚਿਰ ਪਹਿਲਾਂ ਕਿਡਨੀਆਂ ਦੀ 2008 ਤੋਂ ਪਹਿਲਾਂ ਦੀ ਕਿਡਨੀਆਂ ਦੀ ਪ੍ਰੋਬਲਮ ਆਈ ਸੀ। ਉਦੋਂ ਮੇਰੀਆਂ ਕਿਡਨੀਆਂ 80% ਸੀਗੀਆਂ। ਮੈਨੂੰ ਡਾਕਟਰ ਕਹਿੰਦਾ ਕੋਈ ਗੱਲ ਨਹੀਂ, ਹਜੇ ਤਾਂ ਇਹ ਬਹੁਤ ਟਾਈਮ ਚੱਲਣੀਆਂ ਨੇ, ਐਂ ਹੋਣਾ ਬਾਹ ਹੋਣਾ, ਫਿਰ ਆਹ ਹੋ ਜਿਉਂ ਹੋ ਜੀ। ਚਲੋ ਜੀ, ਮੈਂ ਬੇ ਕੇਅਰ ਦੇ ਵਿੱਚ ਜਾਣੀ ਕਾਫੀ ਟਾਈਮ ਕੱਢਤਾ। ਅੱਛਾ 2008 ਦੇ ਵਿੱਚ ਉਹਨਾਂ ਨੇ ਮੇਰਾ ਬਿਮਾਰ ਹੋ ਗਿਆ, ਟੈਸਟ ਕੀਤਾ ਤਾਂ ਉਦੋਂ ਮੇਰੀਆਂ ਕਿਡਨੀਆਂ ਸਿਰਫ ਰਹਿ ਗਈਆਂ 12%। ਅੱਛਾ ਹਾਂਜੀ, ਤੇ 12% ਰਹਿ ਗਈਆਂ ਕਿਡਨੀਆਂ। ਫਿਰ ਉਹ ਜਿਹੜਾ ਆਪਣਾ ਇੰਡੀਅਨ ਮੁੰਡਾ ਡਾਕਟਰ ਸੀਗਾ ਬੈਸੇਲੀਆ, ਤੇ ਉਹਨੇ ਮੈਨੂੰ ਕਿਹਾ, ਕਹਿੰਦਾ ਵੀ ਮਿੱਤਰਾ ਤੈਨੂੰ ਕਿਸੇ ਨੇ ਨਹੀਂ ਦੇਣੀ, ਇਹਨੂੰ ਬਚਾ ਲਾ, ਤੈਨੂੰ ਬਚਾਉਣ ਦੇ ਤਰੀਕੇ ਤੈਨੂੰ ਮੈਂ ਦੱਸਦਾ, ਤੇ ਬਚਾ ਸਕਦਾ ਤਾਂ ਬਚਾ ਲਈ, ਤੈਨੂੰ ਕਿਸੇ ਨੇ ਨਹੀਂ ਦੇਣੀ। ਮੈਂ ਵੀ ਹਾਂ ਜੀ ਕੀ। ਤਾਂ ਇੱਕ ਤਾਂ ਚਾਹ ਪੀਣੀ ਆ ਸਿਰਫ ਦਿਹਾੜੀ 'ਚ 1 ਕੱਪ ਜੇ ਪੀਣੀ ਆ। ਅੱਬਲ ਤਾਂ ਦੁੱਧ ਵਾਲੀਆਂ ਚੀਜ਼ਾਂ ਟੋਟਲੀ ਬੰਦ ਕਰ ਦੇ, ਡੈਰੀ ਬੰਦ ਕਰੋ, ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਟੋਟਲੀ ਬੰਦ, ਤੇ ਆਪਣਾ ਗ੍ਰੀਨ ਜਿੰਨਾ ਮਰਜ਼ੀ ਖਾ, ਐਪਲ ਸਿਓ ਜਿੰਨੇ ਮਰਜ਼ੀ ਖਾ, ਰੋਟੀ ਬੰਦ ਕਰ ਦੇ, ਤੇ ਇੱਕ ਨੂਣ ਤਾਂ ਬਿਲਕੁਲ ਖਾਣਾ ਹੀ ਨਹੀਂ। ਨੂਣ ਨਹੀਂ ਖਾਣਾ। ਜਿੰਨੇ ਡਾਰਕ ਸੋਡੇ ਨੇ ਉਹ ਬਿਲਕੁਲ ਨਹੀਂ ਪੀਣੇ, ਤੇ ਪੀਣਾ ਆ ਸੋਡੀਅਮ ਦਾ ਬਹੁਤ ਧਿਆਨ ਰੱਖਣਾ। ਪੀਣਾ ਸਪਾਰਕਿੰਗ ਵਾਟਰ ਜਿਹੜਾ ਆਉਂਦਾ ਹੈ ਨਾ ਜੀ, ਹਾਂਜੀ ਕਾਸਕੋ ਦੇ ਵਿੱਚੋਂ 24 ਕੈਨ ਆਉਂਦੇ ਨੇ, 34 ਕੈਨ ਕਰਕਲੈਂਡ ਦੀ ਬ੍ਰਾਂਡ ਆ, ਉਹਦੇ ਵਿੱਚ 0 ਸੋਡੀਅਮ ਆ। ਤੇ ਵਾਲਮਾਰਟ ਦੇ ਵਿੱਚ ਵੀ ਕਈ ਬ੍ਰਾਂਡਾਂ ਸਾਰੇ ਸਟੋਰਾਂ 'ਚ ਹੋਣੇ ਆ। ਹਾਂਜੀ ਹਾਂਜੀ, ਉਹ ਕਹਿੰਦਾ ਵੀ ਸਵੇਰੇ ਤੂੰ ਕ੍ਰੈਨਬੇਰੀਆਂ ਆਪ ਲਾਇਆ। ਮੈਂ ਕ੍ਰੈਨਬੇਰੀਆਂ ਹੁਣ ਰੱਖ, ਜਦੋਂ ਕ੍ਰੈਨਬੇਰੀਆਂ ਆਉਂਦੀਆਂ ਨੇ ਉਹਨਾਂ ਨੂੰ ਗ੍ਰਾਈਂਡ ਕਰਕੇ ਫਰੀਜ਼ ਕਰ ਲੈਣਾ। ਅੱਛਾ ਜੀ। ਜਦੋਂ ਅਨਾਰ ਆਉਂਦੇ ਨੇ ਉਹਨਾਂ ਨੂੰ ਗ੍ਰਾਈਂਡ ਕਰਕੇ ਫਰੀਜ਼ ਕਰ ਲੈਣਾ। ਹੁਣ ਥੋੜੀ ਜਿਹੀ ਕ੍ਰੈਨਬੇਰੀ ਕੱਢਣੀ ਆ, ਉਹਨੂੰ ਪਾਣੀ 'ਚ ਪਾ ਕੇ ਉਹਦਾ ਜੂਸ ਬਣਾ ਕੇ ਰੱਖ ਲੈਣਾ। ਸਵੇਰੇ ਇੱਕ ਉਹ ਸਪਾਰਕਿੰਗ ਵਾਟਰ 1 ਕੈਨ, ਉਹ 'ਚ ਅੱਧਾ ਪਾਣੀ ਕਦੇ ਪਾ ਲੈਣਾ ਮੈਂ ਅਨਾਰਾਂ ਦਾ, 1 ਹਫ਼ਤਾ ਅਨਾਰਾਂ ਦਾ, 1 ਹਫ਼ਤਾ ਆਪਣਾ ਕ੍ਰੈਨਬੇਰੀ ਦਾ। ਅਨਾਰ ਦਾ ਜੂਸ ਕੱਢ ਕੇ ਰੱਖ ਲੈਣੇ ਤੁਸੀਂ ਨਾ? ਹਾਂਜੀ, ਫਰੀਜ਼ ਕਰਕੇ। ਕ੍ਰੈਨਬੇਰੀ ਦਾ ਵੀ ਠੀਕ ਹੈ ਜੀ। ਉਹ ਸਵੇਰੇ ਪੀਣਾ 1 ਗਲਾਸ, ਉਹਦੇ ਵਿੱਚ ਸਪਾਰਕਿੰਗ ਵਾਟਰ ਦੇ ਵਿੱਚ ਪਾ ਕੇ। ਫਿਰ ਮੈਂ 2-2.5 ਘੰਟੇ ਕੁਛ ਨਹੀਂ ਪੀਣਾ ਹੈਗਾ, ਤੇ ਫਿਰ ਉਹ ਥੋੜ੍ਹੀਆਂ ਵੱਧਦੀਆਂ ਜੀ 20-22-24 ਦੇ ਚਲੀਆਂ। ਫਿਰ ਇੱਕ ਉੱਥੇ ਕਾਲੀ ਡਾਕਟਰ ਆਉਂਦੀ ਹੁੰਦੀ ਆ, ਉਹਨੇ ਮੈਨੂੰ ਦੱਸਿਆ, ਕਹਿੰਦੀ ਵੀ ਇੰਨੀਆਂ ਤੇਰੀਆਂ ਵੱਧ ਗਈਆਂ, ਤੇਰੀਆਂ ਹੋਰ ਵੀ ਵੱਧ ਸਕਦੀਆਂ ਨੇ। ਐਲੋਵੇਰਾ ਲਿਆ ਕੇ ਉਹਦੀ ਜੈਲ ਕੱਢ। ਠੀਕ ਆ। ਐਲੋਵੇਰਾ ਲਿਆ ਕੇ ਉਹਦੀ ਜੈਲ ਕੱਢ ਕੇ ਉਹਨੂੰ ਗ੍ਰਾਈਂਡ ਕਰ ਲਾ। ਗ੍ਰਾਈਂਡ ਕਰਕੇ ਉਹ 'ਚ ਨਿੰਬੂ ਪਾ ਲਾ, ਉਹ ਸਪਾਰਕਿੰਗ ਵਾਟਰ 'ਚ ਪਾ ਕੇ 2 ਚਮਚੇ ਸਵੇਰੇ ਪੀਆ ਕਰ। ਫਿਰ ਮੈਂ ਉਹ ਵੀ ਪੀਂਦਾ ਰਿਹਾ। ਉਹਦੇ ਨਾਲ ਫਿਰ ਮੇਰੀਆਂ ਥੋੜ੍ਹੀਆਂ ਹੋਰ 30-35 ਤੱਕ ਚਲੀਆਂ ਗਈਆਂ। ਠੀਕ ਹੈ ਜੀ। ਫਿਰ ਉਹ ਕਾਲੀ ਨੇ ਮੈਨੂੰ, ਡਾਕਟਰ ਨੇ ਦੱਸਿਆ, ਕਹਿੰਦੀ ਹੁਣ ਤੂੰ ਏਦਾਂ ਕਰਿਆ ਕਿ ਜਿਹੜੀ ਹਲਦੀ ਆ, ਹਾਂਜੀ, ਇਹਦੇ ਵਿੱਚ ਕਵਾਰ ਦੇ ਵਿੱਚ ਜਦੋਂ ਤੂੰ ਇਹਦਾ ਜੂਸ ਬਣਾਉਣਾ ਗਾ ਨਾ, ਗ੍ਰਾਈਂਡਰ 'ਚ ਪਾ ਕੇ ਇਹਨੂੰ ਕਰ ਲੈਣਾ ਥੋੜ੍ਹਾ ਜਿਹਾ ਨਿੰਬੂ, ਉਹਦੇ 'ਚ ਥੋੜ੍ਹੀ ਜਿਹੀ ਹਲਦੀ ਪਾ ਲਿਆ ਕਰ। ਠੀਕ ਹੈ ਜੀ। ਹਲਦੀ ਵੀ ਕਹਿੰਦੀ ਕਿਡਨੀਆਂ ਦੇ ਲਈ ਬਹੁਤ ਵਧੀਆ। ਫਿਰ ਮੈਂ ਉਹ ਹਲਦੀ ਪਾਉਂਦਾ। ਫਿਰ ਉਹਨੇ ਮੈਨੂੰ ਦੱਸਿਆ, ਕਹਿੰਦੀ ਵੀ ਜਿਹੜਾ ਮੌਸਮ ਦੇ ਵਿੱਚ ਆਪਣਾ ਗ੍ਰੇਪ ਫਰੂਟ ਆਉਂਦਾ ਆ, ਇਹਦਾ ਜੂਸ ਕੱਢ ਕੇ ਪੀਆ ਕਰ। ਹਾਂਜੀ, ਹੁਣ ਮੇਰੀਆਂ 12%, 2008 ਦੇ ਵਿੱਚ ਮੇਰੀਆਂ 12 ਸੀਗੀਆਂ, ਹੁਣ ਮੇਰੀਆਂ 50% ਤੱਕ ਪਹੁੰਚ ਗਈਆਂ ਨੇ। ਲਓ, ਤੁਹਾਡੀ ਮਿਹਨਤ। ਠੀਕ ਆ। ਤੇ ਉਹ ਬਾਕੀ ਉਹ ਕਹਿੰਦੀ ਵੀ ਇਹਨਾਂ ਦਾ ਧਿਆਨ, ਬਲੱਡ ਪ੍ਰੈਸ਼ਰ ਦਾ ਬਹੁਤ ਧਿਆਨ ਰੱਖਣਾ, ਕਿਡਨੀ ਵਾਲੇ ਬੰਦੇ ਨੇ ਸ਼ੂਗਰ ਦਾ ਬਹੁਤ ਧਿਆਨ ਰੱਖਣਾ, ਕੋਲੈਸਟਰੋਲ ਦਾ ਬਹੁਤ ਧਿਆਨ ਰੱਖਣਾ। ਜਾਣੀ ਮੇਰਾ ਘਰੇ ਟੋਟਲੀ ਹੀ ਇੰਨਾ ਵਧੀਆ ਘਰ ਦੇ ਮੈਨੂੰ ਨੂਣ ਤਾਂ ਮੈਨੂੰ ਦਿੰਦੇ ਹੀ ਨਹੀਂ। ਠੀਕ ਹੈ। ਟੋਟਲੀ ਨੂਣ ਬੰਦ ਕਰਨਾ ਹੀ ਕਰਨਾ ਹੈ। ਬਾਕੀ ਮੈਂ ਧਨੀਆ ਵੀ, ਮੈਨੂੰ ਦੱਸਿਆ ਸੀ ਜਦੋਂ, ਧਨੀਆ ਵੀ ਉਬਾਲ ਕੇ ਵਿੱਚ ਜਵੈਣ ਪਾ ਕੇ ਪੀਂਦਾ ਰਿਹਾ ਆ, ਜੌਂ ਵਾਲਾ ਵੀ ਪੀਂਦਾ ਰਿਹਾ। ਜਦੋਂ ਮੈਂ, ਜਿਵੇਂ ਹੁਣ ਮੈਂ 1 ਹਫ਼ਤਾ ਕ੍ਰੈਨਬੇਰੀ ਦਾ ਜੂਸ ਪੀ ਲਿਆ, 1 ਹਫ਼ਤਾ ਅਨਾਰਾਂ ਦਾ ਪੀ ਲਿਆ, ਫਿਰ 1 ਹਫ਼ਤਾ ਮੈਂ ਹੁਣ ਧਨੀਆ ਪੀ ਕੇ ਹਟਿਆ, 1 ਹਫ਼ਤਾ ਮੈਂ ਠੀਕ ਹੈ ਗ੍ਰੇਪ ਫਰੂਟ ਦਾ ਜੂਸ। ਹਾਂਜੀ, ਤੇ ਇਹ ਚੀਜ਼ਾਂ ਦੇ ਨਾਲ ਜਾਣੀ ਕਿ ਨਾ ਵੀ ਬਲੱਡ ਪ੍ਰੈਸ਼ਰ, ਸ਼ੂਗਰ, ਇਹ ਤੁਹਾਨੂੰ ਬਹੁਤ ਹੀ ਕੰਟਰੋਲ ਕਰਨਾ ਪੈਣਾ ਨਾ। ਠੀਕ ਹੈ, ਕੋਈ ਨਹੀਂ। ਉਹ ਡਾਕਟਰ ਨੇ ਕਹਿਣਾ ਵੀ ਤੈਨੂੰ ਦੇਣੀ ਕਿਸੇ ਨੇ ਨਹੀਂ। ਠੀਕ ਹੈ ਜੀ। ਹਾਂਜੀ, ਤੁਸੀਂ ਆਪਦੀ ਬਚਾ ਸਕਦੇ ਹੋ ਤਾਂ ਬਚਾ ਲਓ, ਤੁਹਾਨੂੰ ਦੇਣੀ ਕਿਸੇ ਨੇ ਨਹੀਂ। ਜੇ ਕੋਈ ਦੇ ਵੀ ਦਊਗਾ, ਉਹ ਤੋਂ ਦੇਣ ਤੋਂ ਪਹਿਲਾਂ ਅਗਲੇ ਦੀ ਉਮਰ ਦੇਖੀ ਪੈਂਦੀ ਹੈ, ਅਗਲੇ ਦੀਆਂ ਬਿਮਾਰੀਆਂ ਦੇਖਣੀਆਂ ਪੈਂਦੀਆਂ ਨੇ, ਅਗਲੇ ਨੂੰ ਕੀ ਬਿਮਾਰੀ ਆ, ਤੈਨੂੰ ਕੀ ਬਿਮਾਰੀ ਆ, ਉਹ ਸੂਟ ਤੈਨੂੰ ਕਰੂਗੀ ਕਿ ਨਹੀਂ ਕਰੂਗੀ। ਤੇਰੀ ਉਮਰ ਦੇਖਣੀ ਪੈਂਦੀ ਆ, ਵੀ ਤੇਰੀ ਉਮਰ 20 ਸਾਲ ਆ, ਉਹਦੀ ਉਮਰ 50 ਸਾਲ ਆ, ਤੇ ਉਹ 50 ਵਾਲੇ ਨੂੰ ਬਚਾਉਣਾ ਵਧੀਆ, ਤੈਨੂੰ 20 ਵਾਲੇ ਨੂੰ ਨਹੀਂ ਬਚਾਉਣਾ। ਠੀਕ ਹੈ ਜੀ। ਹਾਂਜੀ, ਜੀ ਤੁਸੀਂ ਯਾਦ ਕਰਾਉਂਦੇ ਰਿਹਾ ਕਰੋ, ਕਿਤੇ ਨਾ ਕਿਤੇ ਯਾਦ ਕਰਾਉਂਦੇ ਰਿਹਾ ਕਰੋ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ ਜੀ। ਬਹੁਤ ਇਨਫੋਰਮੇਸ਼ਨ ਜਿਹੜੀ ਆ ਬਹੁਤ ਵਧੀਆ ਦੇ ਕੇ ਗਏ ਆ, ਤੇ ਜ਼ਰੂਰ ਖਿਆਲ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ। ਗੁਰਦੀਪ ਕੌਰ ਜੀ, ਗੁਰਦੀਪ ਕੌਰ ਰੀਜਨਲ ਤੋਂ ਆ ਜੀ ਤੁਸੀਂ? ਬਲਵਿੰਦਰ, ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆ ਜਿਹੜਾ ਕੌਲੀ ਦਾ ਤੁਸੀਂ ਦੱਸਦੇ ਆ ਵੀ ਬਹਿ ਕੇ ਵੀ ਸ਼ੂਗਰ ਦਾ, ਇਹ ਕਿੱਦਾਂ ਰੱਖਣੀ ਆ? ਮੁੰਦੀ ਮਾਰਨੀ ਆ ਜੀ ਇਹ, ਤੇ ਲੱਕੜੀ ਦੀ ਜਾਂ ਚੇਅਰ ਹੋਵੇ, ਜੇ ਚੇਅਰ ਹੈ ਹੀ ਨਹੀਂ ਲੱਕੜੀ ਦੀ, ਕੋਈ ਸਖਤ ਚੀਜ਼ ਚਾਹੀਦੀ ਆ, ਤੇ ਜਾਂ ਫਿਰ ਤੁਸੀਂ ਟੇਬਲ ਤਾਂ ਹੁੰਦੀ ਹੀ ਆ ਲੱਕੜੀ ਦੇ ਨਾ, ਸਖਤ ਚੀਜ਼ ਚਾਹੀਦੀ ਆ, ਉੱਤੇ ਰੱਖ ਕੇ ਮੁੰਦੀ ਮਾਰ ਕੇ ਪਿੱਛੋਂ ਜਿਹੜੀ ਤੁਹਾਡੀ ਬੈਕ ਹੈਗੀ ਆ ਨਾ ਐਂਡ ਤੋਂ, ਉਹ ਉੱਤੇ ਹੋਣੀ ਚਾਹੀਦੀ ਆ। 5 ਮਿੰਟ ਬੈਠਣਾ। ਓਕੇ ਜੀ, ਓਕੇ ਜੀ, ਓਕੇ ਠੀਕ ਹੈ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਜੀ ਬੂਟਾ ਸਿੰਘ। ਬੂਟਾ ਸਿੰਘ ਜੀ। ਹਾਂਜੀ ਹਾਂਜੀ, ਉਹ ਭੈਣ ਜੀ ਮੈਂ ਨਾ ਉਹ ਦੱਸਣਾ ਸੀਗਾ ਵੀ ਉਹ ਕੱਚ ਦੇ ਭਾਂਡੇ 'ਚ ਪਾਉਣਾ, ਵੀ ਹੋਰ ਨਾ ਕੋਈ ਕਾਸੇ ਦੇ ਭਾਂਡੇ 'ਚ ਪਾ ਲੇ ਤੇ ਉਹ ਸਾਰਾ ਕੁਝ ਖਰਾਬ ਹੋ ਜਾਊਗਾ, ਜਿਹੜੇ ਪਾਉਣਗੇ ਕੌਡੀਆਂ ਤੇ ਨਿੰਬੂ ਵਾਲਾ। ਠੀਕ ਹੈ ਜੀ, ਵੀ ਕਈ ਵਾਰੀ। ਹਾਂਜੀ, ਬਸ ਇੰਨਾ ਹੀ ਦੱਸਣਾ ਹੈ ਭੈਣ ਜੀ। ਥੈਂਕ ਯੂ ਜੀ, ਖਾਲਸਾ ਵਾਹਿਗੁਰੂ ਜੀ। ਜਰਨੈਲ ਸਿੱਧੂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਜੀ, ਮੈਨੂੰ ਭੁੱਖ ਨਹੀਂ ਲੱਗਦੀ, ਮੈਂ ਥੋੜਾ ਜਿਹਾ ਖਾਣਾ ਤੇ ਮੇਰੇ ਨਾ ਪੇਟ 'ਚ ਫਾਰਾ ਜਿਹਾ ਬਣ ਜਾਂਦਾ ਤੇ ਕਬਜੀ ਵੀ ਰਹਿੰਦੀ ਹੈ। ਠੀਕ ਹੈ ਜੀ। ਤੇ ਮੈਨੂੰ ਮਤਲਬ ਜੇ ਖਾ ਵੀ ਲਵਾਂ ਤੇ ਮੇਰਾ ਅਪਸੈਟ ਰਹਿੰਦਾ, ਵੀ ਮਤਲਬ ਹਜ਼ਮ ਨਹੀਂ ਹੁੰਦਾ ਉਹ। ਠੀਕ ਆ। ਤੇ ਇੱਕ ਮੇਰੀ ਵਾਈਫ ਹੈ ਤੇ ਉਹਦੇ ਪੈਰ ਸੁੱਜ ਜਾਂਦੇ ਆ। ਤੇ ਜਿਵੇਂ ਆਪਣਾ ਨਾ ਕੋਈ ਉਹਨੂੰ ਕਹਿੰਦਾ ਤੇਰੀਆਂ ਕਿਡਨੀਆਂ ਗਈਆਂ, ਕੋਈ ਇਹੋ ਜਿਹੀ ਤਾਂ ਗੱਲ ਨਹੀਂ ਕਿ ਉਹ ਪੈਰ ਸੁੱਜ ਜਾਂਦੇ, ਗਿੱਟੇ ਗੁੱਟੇ ਬਹੁਤ ਸੁੱਜਦੇ ਆ। ਫਿਰ ਮੈਂ ਉਹਨੂੰ ਕਹਿੰਦਾ ਵੀ ਲੂਣ ਪਾ ਕੇ ਪਾਣੀ ਦੇ ਵਿੱਚ ਇਹ ਪਿਆਉਂਦਾ, ਫਿਰ ਘਟ ਜਾਂਦੇ ਆ ਉਹ। ਜਰਨੈਲ ਸਿੰਘ ਜੀ, ਤੁਸੀਂ ਕੋਈ ਗੱਲ ਨਹੀਂ, ਚੈੱਕ ਕਰਾਉਣ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਹੈਗੀ ਆ, ਚੈੱਕ ਜ਼ਰੂਰ ਕਰਾਓ ਕਿਡਨੀਆਂ ਨੂੰ। ਉਹ ਮੈਂ ਡਾਕਟਰ ਦੇ ਗਿਆ ਸੀ ਜੀ, ਉਹ ਡਾਕਟਰ ਕੱਲ ਕੀਤਾ ਸੀ, ਉਹਨੂੰ ਟੈਲੀਫੋਨ ਤਾਂ ਦੇਖਦਾ ਨੀਗਾ ਉਹ। ਤੇ ਰੱਖਿਓ ਕਾਹਦੇ ਲਈ ਆ? ਉਹੀ ਆ ਜੀ, ਟੈਲੀਫੋਨ ਕਰੂੰਗਾ ਤੇ ਮੈਂ ਅੱਜ ਉਹਦੇ ਟੈਲੀਫੋਨ ਵੇਟ ਕਰਦਾ ਰਿਹਾ ਸਾਰਾ ਦਿਨ। ਠੀਕ ਹੈ ਜੀ। ਤੇ ਹੁਣ ਮੈਂ ਆਪ ਪਰਸਨਲੀ ਜਾਊਂਗਾ ਕੱਲ ਸਵੇਰੇ, ਉਹਦੇ ਨਾਲ ਗੱਲ ਕਰੂੰਗਾ ਬਈ। ਨਹੀਂ ਦੇਖੋ, ਇਹ ਬਹੁਤ ਜ਼ਰੂਰੀ ਆ, ਤੁਸੀਂ ਕਿਡਨੀਆਂ ਚੈੱਕ ਕਰਾ ਲਓ, ਕੋਈ ਜ਼ਰੂਰੀ ਨਹੀਂ ਕਿਡਨੀਆਂ ਹੀ ਹੋਣ, ਪਰ ਤੁਸੀਂ ਚੈੱਕ ਜ਼ਰੂਰ ਕਰਾਓ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੁਹਾਡਾ ਵੀ ਇਲਾਜ ਸ਼ਾਇਦ ਕਿਸੇ ਨੇ ਦੱਸਿਆ ਜਰਨੈਲ ਸਿੰਘ ਜੀ, ਉਹਦਾ ਦੁਆਰਾ ਵੀ ਸੁਣ ਲਿਓ। ਕਹਿੰਦੇ ਹੁੰਦੇ ਆ ਵੀ ਅਜਵਾਇਣ ਆ ਜਿਹੜੀ ਨਾ, ਇਹਦੇ ਨਾਲ ਸਭ ਤੋਂ ਜ਼ਿਆਦਾ ਵਧੀਆ ਅਜਵਾਇਣ ਲੈਣ ਦਾ ਤਰੀਕਾ ਵੀ ਗਰਮ ਪਾਣੀ ਦੇ ਵਿੱਚ ਨਾ ਉਹਨੂੰ ਭਿਉਂ ਦਿਓ ਤੇ ਫਿਰ ਉਹਨੂੰ ਪੁਣ ਕੇ ਪੀ ਲਓ ਕਿਸੇ ਤਰ੍ਹਾਂ। ਹੋਰ ਵੀ ਤਰੀਕਾ ਕੋਈ ਨਾ ਕੋਈ ਹੋ ਸਕਦਾ ਆ। ਅਗਲੇ ਸਾਡੇ ਕਾਲਰ ਨੇ ਬਲਜੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਜਿਸ ਸਮੇਂ ਤਾਂ ਗਾਲ ਡਰਾਈ ਹੁੰਦਾ ਬਹੁਤ ਜ਼ਿਆਦਾ, ਜੇ ਮੈਂ ਸੌਂਦੀ ਹਾਂ ਤਾਂ ਵੀ ਬਹੁਤ ਜਿਹਾ ਉੱਠਦੀ ਹਾਂ, ਸੁੱਕ ਜਾਂਦਾ ਵਿੱਚੋਂ ਸੁੱਤੀ ਪਈ ਦਾ ਵੀ। ਅੱਛਾ ਜੀ, ਗਾਲ। ਹਾਂਜੀ, ਏਦਾਂ ਬਹੁਤ ਤੰਗ ਕਰਦਾ ਮੈਨੂੰ ਸੁੱਤੀ ਪਈ ਨੂੰ ਵੀ, ਤੇ ਦਿਨੇ ਵੀ ਹੋਇਆ ਰਹਿੰਦਾ, ਏਦਾਂ ਡਰਾਈ ਹੋਈ ਜਾਂਦਾ ਹੈ ਵਾਰ ਵਾਰ। ਪੁੱਛ ਲੈਣੇ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਸੰਘਾ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਦੋ ਦੱਸੋ ਜੀ, ਦੱਸੋ। ਮੋਢਾ ਦੁਖਦਾ ਆ, ਨਾਸ ਫਟ ਗਿਆ। ਉਹ ਨਾ ਇਹ ਏਦਾਂ ਕਰਨ ਕਿ ਗਰਮ ਘੇ ਲੈ ਕੇ ਨਾ ਫਟਕੜੀ 2 ਕੱਪੜਿਆਂ 'ਚ ਪਾ ਕੇ ਤਾਂ ਸੇਕ, ਉਹਦੇ ਨਾਲ ਹਟ ਜਾਣਾ ਹੈ। 2 ਵੀਕ ਪਹਿਲਾਂ ਉਹਨਾਂ ਨੇ ਪੁੱਛਿਆ ਸੀਗਾ। ਦੂਸਰਾ ਆਰਨਿਕਾ ਹੋਮੋਪੈਥ ਆਰਗੈਨਿਕ ਸਟੋਰਾਂ ਤੋਂ ਗੋਲੀਆਂ ਮਿਲਦੀਆਂ ਛੋਟੀਆਂ, 15 ਦਿਨ ਖਾਣੀਆਂ ਤਾਂ 15 ਦਿਨ ਬੰਦ ਕਰ। ਠੀਕ ਆ। ਫਟਕੜੀ ਵਿੱਚ ਸੁਹਾਗਾ ਵੀ ਪਾ ਸਕਦੇ ਆ, ਜੇ ਫਟਕੜੀ ਇਕੱਲੀ ਹੋਵੇ ਤਾਂ ਉਹ ਗਰਮ 2 ਪੋਟਲੀਆਂ 'ਚ ਬੰਨ ਕੇ ਤਾਂ ਗਰਮ ਘੀ ਦੇ ਵਿੱਚ ਸੇਕ ਦੇਣਾ। ਦੂਸਰਾ ਇੱਕ ਭੈਣ 2-3 ਵਾਰ ਪੁੱਛਿਆ, ਕੋਰਕੁੰਡੀ ਤੇ ਮਿਰਗੋ ਤੇ ਬ੍ਰਹਮ ਗੰਡੀ ਉਹਨਾਂ ਦੇ ਕੋਲ ਆ। ਇਹ ਬਹੁਤ ਚੀਜ਼ਾਂ ਪਰ ਇਹ ਕੌੜੀਆਂ ਆ, ਇਹ ਦਿਲ ਦੀਆਂ ਨਾੜਾਂ ਸਾਫ਼ ਕਰਦੀਆਂ, ਕਿਸੇ ਤਰ੍ਹਾਂ ਦਾ ਵੀ ਟਿਊਮਰ ਹੋਵੇ ਤੁਹਾਡੇ ਠੀਕ ਕਰਦੀਆਂ ਤੇ ਉਹ ਖਾਣੀਆਂ ਹੋਣ ਤਾਂ ਥੋੜੀ ਜਿਹੀਆਂ ਖਾ ਸਕਦੇ। ਤੇ ਇੱਕ ਉਹਦੇ ਬੱਚੇ ਵੀ ਆ, ਉਹ ਥੋੜੀ ਜਿਹੀ ਜ਼ਿਆਦਾ ਪਾਣੀ ਪਾ ਕੇ ਸਿਰਕਾ ਚਿੱਟਾ ਲਾਵੇ 2-4 ਘੰਟੇ ਲਾ ਕੇ, ਲੱਗੂਗਾ ਬਹੁਤ ਖਿਆਲ ਨਾਲ। ਹਾਂ, ਥੋੜਾ ਪਾਣੀ ਪਾ ਲਵੇ, ਜਾਂ ਵੀ ਉਹ ਸ਼ੈਂਪੂ ਹਰਬਲ ਮਿਲ ਉਹ ਪਾ ਕੇ ਉਹਦੇ ਨਾਲ ਨਹਾ ਕੇ ਕਹਿੰਦੇ ਆ ਵੀ ਇਹਦੇ ਨਾਲ ਹਟ ਜਾਂਦੀ। ਇੱਕ ਬੀਬੀ ਨੇ ਪੁੱਛਿਆ ਸੀਗਾ ਕਿ ਕਾਲਾ ਪੀਲੀਆ ਇੰਡੀਆ ਦੇ ਵਿੱਚ, ਹਾਂਜੀ, ਉਹ ਇੱਕ ਤਾਂ ਇੰਡੀਆ ਦੇ ਵਿੱਚ ਹੈਗੇ ਆ, ਤੇ ਫਤਿਹਗੜ੍ਹ ਸਾਹਿਬ ਦੇ ਕੋਲ ਬਸਤੀ ਪਠਾਣਾ ਦੀ ਹੈ, ਉੱਥੇ ਭਾਈ ਦਵਾਈ ਲਿਖਿਆ ਕਿਸੇ ਨੇ ਪਹਿਲਾਂ ਦੱਸਿਆ ਸੀ, ਉਹ ਟਰਾਈ ਕਰਕੇ ਦੇਖ ਲੈਣ। ਪਠਾਣਾ ਬਸਤੀ ਪਠਾਣਾ ਦੀ ਆ, ਫਤਿਹਗੜ੍ਹ ਸਾਹਿਬ ਦੇ ਕੋਲ ਦਾ ਜੂ ਸਕਦੇ ਆ। ਇੱਕ ਮੈਂ ਹੋਰ ਦਵਾਈ ਦੱਸਦੀ, ਜਿਹੜਾ ਕਾਲਾ ਪੀਲੀਆ ਨਾ, ਇਹ ਕਹਿੰਦੇ ਬਹੁਤ ਭੈੜਾ ਹੁੰਦਾ। ਜਿਹੜਾ ਪੀਲਾ ਪੀਲੀਆ ਪਹਿਲਾਂ ਹੁੰਦਾ ਹੈ ਤੇ ਫਿਰ ਕਾਲਾ ਪੀਲੀਆ ਹੁੰਦਾ। ਇਹਦੇ ਲਈ ਜੌਂ ਖਾਰ, ਕਲਮੀ ਚੋਰਾ, ਫਟਕ, ਛੋਟੀ ਇਲਾਇਚੀ, ਤਵਾਸੀ, ਸ਼ਾਦ, ਗਊ ਧਨ ਦੀ ਪਸਮ ਤੇ ਬੰਸ ਪੱਤੀ ਪਾ ਕੇ ਜਾਂ ਮਿਸ਼ਰੀ ਪਾ ਕੇ ਇਹਨਾਂ ਸਾਰਿਆਂ ਨੂੰ ਬਣਾ ਲੈਣਾ। ਤਾਂ ਇਹ ਗਊ ਆਪਣੇ ਗਾਂ ਦੇ ਨਾਲ ਜਾਂ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲ ਅੱਧਾ ਚਮਚਾ 2 ਵਾਰੀ ਦੇਣਾ। ਇੱਕ ਬੀਬੀ ਨੇ ਕਿਹਾ ਕਿ ਉਹਨਾਂ ਦਾ ਇੰਡੀਆ ਦੇ ਵਿੱਚ ਕੋਈ ਹੈਗਾ ਕਿ ਉਹਦਾ ਸਰੀਰ ਦੇ ਉੱਤੇ ਬਹੁਤ ਜ਼ਖਮ ਹੋਇਆ ਸੀ ਕਿ ਉਹਨੇ
ਤਾਂ ਉਹਨਾਂ ਨੂੰ ਮੈਂ ਕਹੂੰਗੀ ਜਿਹੜਾ ਪਿੱਤ ਪਾਪੜਾ ਜਰੈਤਾ ਅਫਲਾਤੀਨ ਤੇ ਹੈਗਾ ਨਾ, ਉਹ ਉੱਥੋਂ ਲੈ ਕੇ ਤੇ ਰਾਤ ਨੂੰ ਇੱਕ ਚਮਚਾ ਭੇ ਕੇ ਤੇ ਸਵੇਰ ਨੂੰ ਉਹਦਾ ਪਾਣੀ, ਤੇ ਇਹਦੇ ਨਾਲ ਸਕਿਨ ਨੂੰ ਬਹੁਤ ਫਰਕ ਪੈਂਦਾ ਹੈ। ਪਿੱਤ ਪਾਪੜਾ ਜਰੈਤਾ ਅਫਲਾਤੀਨ ਤੇ ਪਨੀਰ ਟੋਟੀਆ ਹਾਂ, ਉਹ ਵਾਲੇ ਜ਼ਰੂਰ ਪੀਣ। ਤੇ ਚਲੋ ਮੈਂ ਇੰਨਾ ਹੀ ਦੱਸਣਾ ਸੀਗਾ ਭੈਣ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੀਆਂ ਇਹ 4 ਚੀਜ਼ਾਂ ਦੱਸੀਆਂ ਨਾ, ਪਨੀਰ ਟੋਟੀਆ, ਚਰੈਤਾ, ਪਿੱਤ ਪਾਪੜਾ, ਅਫਲਾਤੀਨ, ਇਹ ਤੁਸੀਂ ਜਦੋਂ ਵੀ ਕੋਈ ਪੰਜਾਬ ਤੋਂ ਆਉਂਦਾ ਮੰਗਵਾ ਲੈਂਦੇ, ਜੇ ਉੱਥੇ ਹੈਗੇ ਆ ਤਾਂ ਉਹ ਲਾਓ। ਕਈਆਂ ਨੇ ਉਹ ਇੱਕ ਭੈਣ ਜੀ ਦੱਸਦੇ ਕਿ ਉਹਨਾਂ ਦੇ ਭੈਣ ਦੇ ਉਹ ਆਪਣਾ ਕੋਈ ਅਠਾਹ ਜਿਹਾ ਉੱਠਦਾ ਆ, ਇਹਦੇ ਨਾਲ ਸ਼ੂਗਰ ਨੂੰ ਵੀ ਫਰਕ ਪੈਂਦਾ ਆ, ਜ਼ਖਮਾਂ ਨੂੰ, ਫੋੜਾ ਫਿਣਸੀ ਤੁਹਾਡੇ ਕੋਈ ਆ, ਤੁਹਾਡੀਆਂ ਨਾੜੀਆਂ ਸਾਫ਼ ਹੁੰਦੀਆਂ, ਤੁਹਾਡੀਆਂ ਦਰਦਾਂ ਹੁੰਦੀਆਂ, ਤੁਹਾਡੇ ਕੋਲੈਸਟਰੋਲ, ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਆਰਾਮ ਆਉਂਦਾ। ਲਾਸਟ ਕਾਲਰ ਨੇ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਮੈਂ ਦੱਸਣ ਲੱਗੀ ਜਿਹੜੀਆਂ ਆਹ ਚਾਰੇ ਚੀਜ਼ਾਂ ਦੱਸਦੇ ਨਾ, ਪਿੱਤ ਪਾਪੜਾ, ਜਰੈਤਾ, ਅਫਲਾਤੀਨ, ਹਨਾ, ਪਨੀਰ ਟੋਟੀਆ, ਇਹਦੇ ਨਾਲ ਜਿਹੜੀ ਉਹ ਕਿਸੇ ਦੀ ਵੀ ਜਿੱਦਾਂ ਆਪਣੀ ਪੈਰਾਂ ਦੇ ਵਿੱਚ ਸੋਜਿਸ਼ ਪੈਂਦੀ ਆ ਉਹ ਵੀ ਠੀਕ ਹੁੰਦੀ ਆ, ਲਿਵਰ ਨੂੰ ਵੀ ਫਰਕ ਪੈਂਦਾ, ਤੇ ਜਿਨ੍ਹਾਂ ਦੇ ਠਾਹ ਉੱਠਦਾ ਉਹਨਾਂ ਦੇ ਲਈ ਵੀ ਬਹੁਤ ਵਧੀਆ। ਇਹ ਸਾਰੀਆਂ ਚਾਰੇ ਚੀਜ਼ਾਂ ਪੀਣ ਦੇ ਨਾਲ ਬਹੁਤ ਫਰਕ ਪੈਂਦਾ। ਤੇ ਇੱਕ ਜਿਹੜੇ ਹੁਣ ਕਹਿੰਦੇ ਸੀਗੇ ਗਿੱਟੇ ਪੈਰ ਤੇ ਸੋਜ ਪੈਂਦੀ ਹੈ ਨਾ, ਤਿਲਾਂ ਦੇ ਤੇਲ ਵਿੱਚ ਸੁੰਡ ਮਿਕਸ ਕਰਕੇ ਗਰਮ ਤੇਲ ਵਿੱਚ ਨਾ, ਤੇ ਉਹ ਲਗਾ ਸਕਦੇ, ਸੁੰਡ ਵੀ ਲੈ ਸਕਦੇ 2 ਚਮਚ। ਤੇ ਇਹ ਲੈਣ ਤੇ ਇੱਕ ਜਿਹੜੇ ਕਹਿੰਦੇ ਹੱਥ ਪੈਰ ਸੌਂਦੇ ਆ, ਉਹ ਗਾਜਰਾਂ ਵਾਲੀ ਖੀਰ ਬਣਾ ਕੇ ਖਾਣ, ਤੇ ਗਾਜਰਾਂ ਨੂੰ ਕੱਦੂਕਸ ਕਰ ਲੈਣ 1 ਗਲਾਸ ਦੇ ਵਿੱਚ ਜਾਂ 2 ਗਲਾਸ ਵਿੱਚ, ਹੈ ਨਾ, ਤੇ ਕੱਦੂਕਸ ਕਰਕੇ ਤੇ ਸ਼ੂਗਰ ਜਿੰਨੀ ਕੁ ਮਿੱਠਾ ਜਿੰਨਾ ਕੁ ਚਾਹੀਦਾ ਉਨਾ ਕੁ ਲੈ ਸਕਦੇ। ਉਹਨੂੰ ਤਾਂ ਖੀਰ ਵੀ ਬਣਾ ਕੇ ਲੈ ਸਕਦੇ ਆ ਤੇ ਖਾ ਵੀ ਸਕਦੇ ਆ, ਜਿੱਦਾਂ ਉਹਦਾ ਪੀ ਵੀ ਸਕਦੇ, ਪੁਣ ਕੇ ਵੀ ਪੀ ਸਕਦੇ। ਉਹਦੇ ਨਾਲ ਕਾਫੀ ਫਰਕ ਪੈਂਦਾ ਕਿਉਂਕਿ ਆਪਾਂ ਕੀਤੇ ਹੋਏ ਇਹ ਸਾਰੇ। ਤੇ ਇੱਕ ਦੱਸਣਾ ਸੀ ਫਲਵੈਰੀ ਤੋਂ ਪੁੱਛਦੇ ਸੀ ਕੋਈ, ਹੈ ਨਾ, ਅਨਾਰ ਦੇ ਪੱਤੇ ਕੁੱਟ ਕੇ, ਹੈ ਨਾ, ਦੁੱਧ ਦੇ ਨਾਲ ਲੈਣ, ਤੇ ਇਹ ਦੂਸਰਾ ਇਹਦਾ ਪਪੀਤੇ ਦੇ ਪੱਤੇ ਸਾੜ ਕੇ ਦਾਗਾ ਤੇ ਲਗਾਉਣ, ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਜੀ। ਠੀਕ ਹੈ ਜੀ। ਤੇ ਇੱਕ ਜਿੱਦਾਂ ਰਸੌਲੀਆਂ ਤੋਂ ਦੱਸਦੇ ਸੀ ਨਾ, ਆਇਓਡੈਕਸ ਵੀ ਲਗਾ ਸਕਦੇ ਆ, ਤੇ ਇੱਕ ਕਲੌਂਜੀ ਖਾ ਕੇ ਉੱਪਰ ਦੀ ਸ਼ਹਿਦ ਦਾ ਪਾਣੀ ਪੀ ਸਕਦੇ ਆ, ਉਹਦੇ ਨਾਲ ਵੀ ਫਰਕ ਪੈਂਦਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਕਾਲਾਂ ਕਰਕੇ ਇਲਾਜ ਦੱਸਿਆ, ਪੁੱਛੇ ਵੀ ਆ, ਤੇ ਪਲੀਜ਼ ਇਹਨੂੰ ਦੁਬਾਰਾ ਵੀ ਸੁਣ ਲਿਆ ਕਰੋ, ਕਰਿਆ ਜ਼ਰੂਰ ਕਰੋ। ਦੇਖੋ ਕਿੰਨੀਆਂ ਕਿੰਨੀਆਂ ਕੰਮ ਦੀਆਂ ਗੱਲਾਂ ਆ ਅੱਜ ਆਪਾਂ ਨੂੰ ਪਤਾ ਲੱਗੀਆਂ, ਤੇ ਜ਼ਰੂਰ ਕਰ ਲਿਆ ਕਰੋ। ਤੇ ਇਹ ਪ੍ਰੋਗਰਾਮ ਐਤਵਾਰ ਨੂੰ ਤੁਸੀਂ ਰਿਪੀਟ ਸੁਣੋਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।